का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ TV 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 29 ਅਪ੍ਰੈਲ 2025 ਤੇ ਨਾਨਕਸ਼ਾਹੀ ਸੰਮਤ 557 ਦਾ ਜਿਹੜਾ ਹੈ ਉਹ 15 ਵਿਸਾਖ ਦਾ ਦਿਨ ਬਣਦਾ ਹੈ। ਇਸ ਦਿਨ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਅੱਜ ਪਿਛਲੇ 24 ਘੰਟੇ ਦੀਆਂ ਜਾਂ ਬੀਤੇ ਦਿਨਾਂ ਦੀਆਂ ਜਿਹੜੀਆਂ ਅਹਿਮ ਡਿਵੈਲਪਮੈਂਟਸ ਨੇ ਉਹਦੇ ਤੇ ਅਸੀਂ ਵਿਚਾਰ ਚਰਚਾ ਕਰਾਂਗੇ। ਮੇਰੇ ਨਾਲ ਇਸ ਵਕਤ ਸਰਦਾਰ ਸੁਖਵਿੰਦਰ ਸਿੰਘ ਸਾਡੇ ਕੋਰਸਪੋਂਡੈਂਟ ਟੋਰਾਂਟੋ ਤੋਂ ਇਸ ਵਕਤ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਅਸੀਂ ਸ਼ੁਰੂਆਤ ਕਰੀਏ ਕਿਉਂਕਿ ਅਸੀਂ ਅੱਜ ਇਸ ਹਫਤੇ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਤੇ ਜਿਹੜਾ ਅਸੀਂ ਲਾਸਟ ਪ੍ਰੋਗਰਾਮ ਸ਼ੁੱਕਰਵਾਰ ਨੂੰ ਵੀ ਕੀਤਾ ਸੀ, ਉਸ ਦਿਨ ਵੀ ਜਿਹੜੀਆਂ ਅਹਿਮ ਡਿਵੈਲਪਮੈਂਟਸ ਜਾਂ ਫੋਕਸ ਸੀ ਡਿਸਕਸ਼ਨ ਦਾ ਉਹ ਭਾਰਤ ਤੇ ਪਾਕਿਸਤਾਨ ਦਰਮਿਆਨ ਪਹਿਲਗਾਮ ਦੀ ਘਟਨਾ ਤੋਂ ਬਾਅਦ, ਉਸ ਦਰਿੰਦਗੀ ਭਰੀਆਂ ਮੌਤਾਂ ਤੋਂ ਬਾਅਦ ਜਿਹੜਾ ਪ੍ਰੋਗਰਾਮ ਸੀਗਾ ਤੇ ਫੋਕਸ ਉਹਦੇ ਤੇ ਸੀ। ਤੇ ਅੱਜ ਵੀ ਜਦੋਂ ਅਸੀਂ ਖਬਰਾਂ ਦੇਖ ਰਹੇ ਹਾਂ, ਨਜ਼ਰ ਮਾਰ ਰਹੇ ਹਾਂ, ਓਵਰਆਲ ਮਾਹੌਲ ਕੀ ਬਣਿਆ ਹੋਇਆ, ਇਸ ਵਕਤ ਕੱਲਾ ਮੀਡੀਆ ਦੇ ਵਿੱਚ ਨਹੀਂ, ਗੱਲ ਉਹਦੇ ਤੋਂ ਵੀ ਵਧੀ ਹੋਈ ਨਜ਼ਰ ਆ ਰਹੀ ਹੈ ਵੀ ਜਿਹੜੀ ਵਾਰਮੋਂਗਰਿੰਗ ਸੀਗੀ ਉਹ ਕਿਤੇ ਨਾ ਕਿਤੇ ਹੁਣ ਇਉਂ ਜਾਪ ਰਿਹਾ ਵੀ ਕਿ ਇਹ ਨਾ ਹੋਵੇ ਕਿ ਅਮਲੀ ਰੂਪ ਦੇ ਵਿੱਚ ਭਾਰਤ ਪਾਕਿਸਤਾਨ ਜੰਗ ਵੱਲ ਨੂੰ ਵੱਧ ਜਾਣ। ਸੋ ਜਦੋਂ ਅਸੀਂ ਗੱਲ ਕਰ ਰਹੇ ਹਾਂ ਇਸ ਵਕਤ ਬੀਤੇ ਕੁਝ ਘੰਟੇ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਹਾਈ ਲੈਵਲ, ਜਿਹਦੇ ਵਿੱਚ ਉਹਨਾਂ ਦੀਆਂ ਫੌਜਾਂ ਦੇ ਜਿਹੜੇ ਮੁਖੀ ਸੀ, ਨੇਵਲ, ਏਅਰ ਫੋਰਸ ਤੇ ਨਾਲ ਹੀ ਨਾਲ ਜਿਹੜੀ ਫੌਜ ਹੈਗੀ ਹੈ ਆਰਮੀ, ਉਹਨਾਂ ਦੇ NSA, ਡਿਫੈਂਸ ਮਿਨਿਸਟਰ ਤੇ ਜਿਹੜੇ CDC ਹੁੰਦੇ ਆ ਉਹਨਾਂ ਦੇ ਸਾਰੇ ਜਿਹੜੇ ਉੱਚ ਅਧਿਕਾਰੀ ਸੀ ਜਿਸ ਮੀਟਿੰਗ ਦੇ ਵਿੱਚ ਮੌਜੂਦ ਸੀ। ਤੇ ਭਾਰਤ ਦੀਆਂ ਮੀਡੀਆ ਦੇ ਵਿੱਚ ਜਦੋਂ ਅਸੀਂ ਹੁਣ ਹੈਡਲਾਈਨਸ ਦੇਖ ਰਹੇ ਹਾਂ ਤੇ ਇਹ ਨਜ਼ਰ ਆ ਰਹੀ ਹੈ ਕਿ ਮੋਦੀ ਵੱਲੋਂ ਗ੍ਰੀਨ ਸਿਗਨਲ ਦੇ ਦਿੱਤਾ ਗਿਆ ਆ ਫੌਜ ਨੂੰ ਕਿ ਉਹ ਪਹਿਲਗਾਮ ਅਟੈਕ ਦਾ ਜਵਾਬ ਦੇ ਸਕਦੇ ਆ। ਉਹਦੀ ਟਾਈਮਿੰਗ, ਥਾਂ ਤੇ ਕਿਸ ਕਿਸਮ ਦਾ ਜਵਾਬ ਦੇਣਾ ਉਹ ਉਹਨਾਂ ਨੇ ਚੂਜ਼ ਕਰਨਾ। ਇਹ ਹੈਡਲਾਈਨਸ ਅਸੀਂ ਇਸ ਵਕਤ ਦੇਖ ਰਹੇ ਹਾਂ। ਤੇ ਦੂਜੇ ਪਾਸੇ ਜਦੋਂ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਤੇ ਜਿਹੜੇ ਪਾਕਿਸਤਾਨ ਦੇ ਇਨਫੋਰਮੇਸ਼ਨ ਮਿਨਿਸਟਰ ਹੈਗੇ ਆ, ਉਹਨਾਂ ਦੀ ਸਟੇਟਮੈਂਟ ਆਈ ਹੈ ਅਤਾਉੱਲਾ ਤਰਾਰ ਦੀ ਕਿ ਪਾਕਿਸਤਾਨ ਕੋਲ ਕ੍ਰੈਡੀਬਲ ਇੰਟੈਲੀਜੈਂਸ ਹੈ ਕਿ ਅਗਲੇ 24 ਤੋਂ 48 ਘੰਟੇ ਦੇ ਵਿੱਚ ਭਾਰਤ ਵੱਲੋਂ ਫੌਜੀ ਕਾਰਵਾਈ ਕੀਤੀ ਜਾ ਰਹੀ ਹੈ। ਮਿਲਟਰੀ ਇੰਟੈਲੀਜੈਂਸ ਉਹਨਾਂ ਕੋਲ ਪਹੁੰਚੀ ਹੈ ਕਿ ਮਿਲਟਰੀ ਵੱਲੋਂ ਭਾਰਤ ਦੀ ਫੌਜ ਦੀ ਜਿਹੜੀ ਮੂਵਮੈਂਟ ਹੈ ਉਹ ਦੇਖੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਜਿਹੜੀ ਹੈ ਉਹ ਮਿਲਟਰੀ ਸਟ੍ਰਾਈਕ ਕੀਤੀ ਜਾ ਰਹੀ ਹੈ। ਇਹ ਦੋ ਅਹਿਮ ਡਿਵੈਲਪਮੈਂਟਸ ਨੇ ਇਸ ਵਕਤ ਜਿਹਦੇ ਤੇ ਸਾਰਿਆਂ ਦਾ ਧਿਆਨ ਫੋਕਸਡ ਹੈਗਾ ਕਿਉਂਕਿ ਅਸੀਂ ਉਸ ਖਿੱਤੇ ਦੇ ਵਿੱਚ ਵਸਦੇ ਹਾਂ। ਪੰਜਾਬ ਦੇ ਵਿੱਚ ਸਾਡੀ ਜਿਹੜੀ ਮਦਰਲੈਂਡ ਹੈਗੀ ਹੈ ਉਹ ਇਹਨਾਂ ਦੋਵਾਂ ਮੁਲਕਾਂ ਦੇ ਵਿਚਾਲੇ ਆਉਂਦੀ ਹੈ ਤੇ ਜੇ ਇਸ ਕਿਸਮ ਦੀ ਕੋਈ ਵੀ ਘਟਨਾ ਵਾਪਰਦੀ ਹੈ ਰਿਐਲਿਟੀ ਦੇ ਵਿੱਚ ਤੇ ਪੰਜਾਬ ਮਤਲਬ ਇੱਕ ਸੈਂਡਵਿਚ ਵਾਂਗ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਫਸਿਆ ਹੋਇਆ ਨਜ਼ਰ ਆ ਰਿਹਾ। ਸੋ ਅਹਿਮ ਡਿਵੈਲਪਮੈਂਟਸ ਤੋਂ ਸ਼ੁਰੂ ਕਰੀਏ ਜਿਹੜੀਆਂ ਇਸ ਵਕਤ ਹੋ ਰਹੀਆਂ ਨੇ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਤੁਸੀਂ ਗੱਲ ਕੀਤੀ ਆ ਮੁਲਾਕਾਤ ਦੀ ਕਿ ਨਰਿੰਦਰ ਮੋਦੀ ਦੇ ਵੱਲੋਂ ਜਿਹੜੇ ਅੱਜ ਲਗਭਗ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਇੰਡੀਅਨ ਸਟੇਟ ਦਾ ਸਾਰਾ ਹੀ ਡਿਫੈਂਸ ਨਾਲ ਰਿਲੇਟਡ ਅਹਿਮ ਅਮਲਾ ਫੈਲਾਇਆ ਉਹਦੇ ਨਾਲ ਮੁਲਾਕਾਤ ਕੀਤੀ ਗਈ। ਤੇ ਉਸ ਤੋਂ ਬਾਅਦ ਜਿਹੜੀ ਇੱਕ ਖਾਸ ਗੱਲ ਸਾਹਮਣੇ ਆਈ ਹੈ ਕਿ ਉਸ ਮੁਲਾਕਾਤ ਤੋਂ ਬਾਅਦ RSS ਮੁਖੀ ਮੋਹਨ ਭਾਗਵਤ ਵੀ ਜਿਹੜੇ ਆ ਉਹ ਨਰਿੰਦਰ ਮੋਦੀ ਨੂੰ ਮਿਲਣ ਦੇ ਲਈ ਉਹਨਾਂ ਦਾ ਜਿਹੜਾ ਘਰ ਆ, ਜਿਹੜੀ ਰਿਹਾਇਸ਼ ਆ, ਉਹਦੇ ਤੇ ਪਹੁੰਚੇ। ਤੇ ਉਸ ਤੋਂ ਬਾਅਦ ਖਬਰ ਆ ਕਿ ਫਿਰ ਅਮਿਤ ਸ਼ਾਹ ਦੇ ਨਾਲ ਵੀ ਜਿਹੜੀ ਨਰਿੰਦਰ ਮੋਦੀ ਨੇ ਗੱਲਬਾਤ ਕੀਤੀ ਆ ਤੇ ਜਿਸੋਂ ਮਤਲਬ ਕਾਫੀ ਦੇਰ ਰਾਤ ਤੱਕ ਜਿਹੜੀ ਇਹ ਮੁਲਾਕਾਤਾਂ ਦਾ ਸਿਲਸਿਲਾ ਆ ਦਿੱਲੀ ਦੇ ਵਿੱਚ ਇਹ ਚੱਲਦਾ ਰਿਹਾ। ਤੇ ਦੂਜੇ ਪਾਸੇ ਜਿਹੜਾ ਤੁਸੀਂ ਜ਼ਿਕਰ ਕੀਤਾ ਆ ਕਿ ਪਾਕਿਸਤਾਨ ਦੇ ਜਿਹੜੇ ਇਨਫੋਰਮੇਸ਼ਨ ਮਿਨਿਸਟਰ ਆ ਅਤਾਉੱਲਾ ਤਰਾਰ, ਉਹਨਾਂ ਨੇ ਮੰਗਲਵਾਰ ਦੀ ਰਾਤ ਨੂੰ ਇਹ ਗੱਲ ਕਹੀ ਕਿ ਜਿਹੜੀ ਕ੍ਰੈਡੀਬਲ ਇੰਟੈਲੀਜੈਂਸ ਜਿਹੜੀ ਆ ਉਹ ਮਿਲੀ ਆ ਕਿ ਇੰਡੀਆ ਕੁਝ ਘੰਟਿਆਂ ਦੇ ਵਿੱਚ ਕੋਈ ਵੱਡਾ ਹਮਲਾ ਪਾਕਿਸਤਾਨ ਤੇ ਕਰ ਸਕਦਾ ਜੀ। ਇਸ ਨਾਲ ਹੀ ਜਿੰਨਾ ਕੱਲ ਰਿਟੋਰਿਕ ਇੰਡੀਅਨ ਮੀਡੀਆ ਦੇ ਵਿੱਚ ਅਸੀਂ ਦੇਖ ਰਹੇ ਸੀ ਰਾਤ ਕੁਝ ਘੰਟੇ ਪਹਿਲਾਂ ਤੱਕ ਦਾ,
ਉਹਦੇ 'ਚ ਇਹ ਗੱਲ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਇੰਡੀਅਨ ਮੀਡੀਆ ਕਰ ਰਿਹਾ ਸੀ ਕਿ ਜਿਵੇਂ ਲੋਕਾਂ ਨੂੰ ਜੰਗ ਦੇ ਲਈ ਤਿਆਰ ਕੀਤਾ ਜਾਂਦਾ ਕਿ ਜਿਹਦੇ ਵਿੱਚ ਇੰਡੀਅਨ ਆਰਮੀ ਦੇ ਜਿਹੜੇ ਮਤਲਬ ਐਨਾਲਿਸਟ ਨੇ ਉਹ ਬੈਠੇ ਸੀ ਤੇ ਸਾਰੇ ਚੈਨਲਸ ਦੇ ਉੱਤੇ ਇਹੀ ਗੱਲ ਹੋ ਰਹੀ ਸੀ ਕਿ ਜਦੋਂ ਕਿਸੇ ਇਸ ਤਰ੍ਹਾਂ ਦਾ ਫੈਸਲਾ ਕੋਈ ਸਰਕਾਰ ਵੱਡਾ ਕਰਦੀ ਆ ਤਾਂ ਉਹਦੇ 'ਚ ਕੈਜੂਅਲਟੀਜ਼ ਝੱਲਣ ਦੇ ਲਈ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਆ। ਜਿਹਦੇ 'ਚ ਸਪਸ਼ਟ ਇਹ ਮੈਸੇਜ ਦੇ ਰਹੇ ਸੀ ਭਾਰਤ ਦੇ ਲੋਕਾਂ ਨੂੰ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਵਾਪਰਦੀ ਆ ਫਿਰ ਜੇ ਤੁਸੀਂ ਜੰਗ ਕਰਦੇ ਹੋ ਕਿ ਹਮਲਾ ਕਰਦੇ ਹੋ ਤਾਂ ਸਾਹਮਣੇ ਵੀ ਜਿਹੜਾ ਹਮਲਾ ਆ ਉਹ ਹੋਣਾ ਮਤਲਬ ਯਕੀਨੀ ਆ ਤੇ ਉਹਦੇ 'ਚ ਜਿਹੜਾ ਨੁਕਸਾਨ ਹੋਣਾ ਉਹਦੇ ਲਈ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਆ। ਤਾਂ ਉਹ ਸਾਰੇ ਤੋਂ ਮਤਲਬ ਇਹ ਅੰਦਾਜ਼ਾ ਲਾਇਆ ਜਾ ਰਿਹਾ ਕਿ ਮਤਲਬ ਇੰਡੀਆ ਜਿਹੜਾ ਆ ਉਹ ਹੁਣ ਕੁਝ ਘੰਟਿਆਂ ਤੱਕ ਪਾਕਿਸਤਾਨ ਦੇ ਜਿਹੜੀ ਟੈਰੀਟਰੀ ਆ ਪਾਕਿਸਤਾਨ ਦੀ ਟੈਰੀਟਰੀ ਉਹਦੇ ਤੇ ਅਟੈਕ ਕਰ ਸਕਦਾ ਤੇ ਜਿਹੜਾ ਇਹ ਅਟੈਕ ਆ ਉਹ ਜੋ ਲੱਗ ਰਿਹਾ ਆ ਕਿ ਇਸ ਮਤਲਬ ਦੋ ਤਰ੍ਹਾਂ ਦੀਆਂ ਜਿਹੜੀਆਂ ਆਪਸ਼ਨਸ ਡਿਸਕਸ ਹੋ ਰਹੀਆਂ ਸੀ ਮਤਲਬ ਇੰਡੀਅਨ ਸਰਕਲਸ ਦੇ ਵਿੱਚ। ਪਹਿਲੀ ਸੀ ਕਿ ਜਿਹੜੇ ਬੇਸ ਕੈਂਪ ਜਿਨ੍ਹਾਂ ਨੂੰ ਇੰਡੀਆ ਦਾਅਵਾ ਕਰਦਾ ਹੈ ਕਿ ਪਾਕਿਸਤਾਨ ਦੇ ਵਿੱਚ ਕਸ਼ਮੀਰ ਦੀ ਸਰਹੱਦ ਦੇ ਨਾਲ ਇਲਾਕਿਆਂ 'ਚ ਜਿਹੜੇ ਕਸ਼ਮੀਰੀ ਮਿਲੀਟੈਂਟਸ ਨੇ ਉਹਨਾਂ ਦੇ ਬੇਸ ਕੈਂਪ ਆ, ਖਾਸ ਤੌਰ ਤੇ ਜਿਹੜਾ ਪਾਕਿਸਤਾਨ ਦੇ ਪ੍ਰਬੰਧ ਵਾਲਾ ਕਸ਼ਮੀਰ ਆ ਜੀ ਉਹਨਾਂ ਨੂੰ ਟਾਰਗੇਟ ਕਰਨ ਦੀ ਗੱਲ ਹੋ ਰਹੀ ਸੀ। ਪਰ ਇਸ ਵਾਰ ਕਿਉਂਕਿ ਉਹ ਅਸੀਂ ਦੇਖਿਆ ਵੀ ਸਰਜੀਕਲ ਸਟ੍ਰਾਈਕ ਜਿਹੜੀ ਇਹਨਾਂ ਨੇ ਕੀਤੀ ਸੀ ਉਦੋਂ ਪੁਲਵਾਮਾ ਤੋਂ ਬਾਅਦ ਤੇ ਉਦੋਂ ਇਸ ਤਰੀਕੇ ਦਾ ਇਹਨਾਂ ਨੇ ਹਮਲਾ ਕੀਤਾ ਸੀ। ਪਰ ਜਿਹੜੀ ਇਸ ਵਾਰ ਜਿਹੜਾ ਇੰਡੀਅਨ ਇੰਟੈਲੀਜੈਂਸੀਆ ਆ ਤੇ ਇੰਡੀਅਨ ਗਵਰਨਮੈਂਟ ਆ ਉਹ ਇਹ ਲੱਗ ਰਿਹਾ ਹੈ ਕਿ ਉਹ ਇੱਕ ਫੁੱਲ ਫਲਾਈਡ ਅਟੈਕ ਪਾਕਿਸਤਾਨ ਆਰਮੀ ਪਾਕਿਸਤਾਨ ਮਿਲਟਰੀ ਦੇ ਉੱਤੇ ਕਰਨ ਜਾ ਰਹੀ ਆ ਜਿਹਦੇ 'ਚ ਮਤਲਬ ਇਹ ਜਿਹੜੇ ਬੇਸ ਕੈਂਪ ਨੇ ਜਾਂ ਕੋਈ ਇਸ ਤਰੀਕੇ ਦੀ ਜਿਹੜੀ ਐਸਟੈਬਲਿਸ਼ਮੈਂਟ ਆ ਇਨਫਰਾਸਟਰਕਚਰ ਆ ਉਹਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਕਈ ਪਾਸਿਆਂ ਤੋਂ ਜਿਹੜਾ ਸਰਹੱਦ ਦੇ ਉੱਤੇ ਹਮਲਾ ਕਰਨ ਦਾ ਜਿਹੜੇ ਅੰਦਾਜ਼ੇ ਆ ਲਾਏ ਜਾ ਰਹੇ ਆ ਤੇ ਇਹਦੇ 'ਚ ਕੁਛ ਇਹ ਵੀ ਸੰਭਾਵਨਾਵਾਂ ਬਣਦੀਆਂ ਨਜ਼ਰ ਆ ਰਹੀਆਂ ਨੇ ਕਿ ਜਿਹੜਾ ਇਸ ਵਾਰ ਅਟੈਕ ਆ ਉਹ ਕਸ਼ਮੀਰ ਦੀ ਬਜਾਏ ਉਹ ਪੰਜਾਬ ਤੋਂ ਹੋਣ ਦੀਆਂ ਸੰਭਾਵਨਾਵਾਂ ਨੇ ਕਿ ਕਿਉਂਕਿ ਜਿੰਨਾ ਕੁ ਦੇਖਿਆ ਜਾ ਰਿਹਾ ਜਿਹੜੀ ਡਿਸਕਸ਼ਨ ਹੋ ਰਹੀ ਆ ਉਹ ਇਹ ਆ ਕਿ ਕਸ਼ਮੀਰ ਮਤਲਬ ਇੱਕ ਪ੍ਰੈਜ਼ੀਡੈਂਟਡ ਮਤਲਬ ਉਹਨਾਂ ਦਾ ਹੁੰਦਾ ਹੈ ਕਿ ਕਸ਼ਮੀਰ ਤੋਂ ਕੋਈ ਸਰਜੀਕਲ ਸਟ੍ਰਾਈਕ ਹੋਊਗੀ ਜਾਓ ਪਰ ਉੱਥੋਂ ਕੀਤਾ ਜਾਵੇ ਜਿੱਥੋਂ ਨਹੀਂ ਸੋਚ ਸਕਦੇ ਤੇ ਜਿਵੇਂ ਦੀ ਮੂਵਮੈਂਟ ਦੀ ਗੱਲ ਪਾਕਿਸਤਾਨ ਦੇ ਮਿਨਿਸਟਰ ਨੇ ਵੀ ਕੀਤੀ ਆ ਤਾਂ ਉਹ ਤੋਂ ਇਹ ਲੱਗ ਰਿਹਾ ਕਿ ਹੋ ਸਕਦਾ ਪੰਜਾਬ ਦੇ ਪਾਸਿਓਂ ਜਾਂ ਕਿਸੇ ਹੋਰ ਪਾਸਿਓਂ ਜਿਹੜੀ ਇੰਡੀਅਨ ਸਟੇਟ ਆ ਉਹ ਪਾਕਿਸਤਾਨ ਦੇ ਨਾਲ ਫਰੰਟ ਖੋਲੇ। ਹੁਣ ਉਹ ਜਿਸ ਤਰੀਕੇ ਦਾ ਰਿਟੋਰਿਕ ਸੈਟਅਪ ਕੀਤਾ ਗਿਆ ਤੇ ਜਿਸ ਤਰੀਕੇ ਦੇ ਨਾਲ ਮੋਹਨ ਭਾਗਵਤ ਦਾ ਜਾਣਾ ਮੋਦੀ ਦੇ ਕੋਲ ਮੁਲਾਕਾਤ ਕਰਨ ਦੇ ਲਈ ਤੇ ਉਸ ਤੋਂ ਪਹਿਲਾਂ ਮਤਲਬ ਇਹ ਜਿਹੜੀ ਮੀਟਿੰਗ ਹੋਈ ਹੈ ਇਹਨਾਂ ਦੀ ਡੋਵਾਲ ਉਹਦੇ ਸ਼ਾਮਲ ਸੀ ਇਹਨਾਂ ਦੇ ਜਿਹੜੀਆਂ ਤਿੰਨੋਂ ਮਿਲਟਰੀ ਦੇ ਵਿੰਗ ਨੇ ਉਹ ਸਾਰੇ ਉਹਨਾਂ ਦੇ ਚੀਫ ਸ਼ਾਮਲ ਸੀ ਤੇ ਅਸਾਮ ਰਾਈਫਲਸ ਦਾ ਜਿਹੜਾ ਮੁਖੀ ਆ ਇਸ ਟਾਈਮ ਉਹਨੂੰ ਲੀਡ ਕਰ ਰਿਹਾ ਉਹ ਸੀ BSF ਦਾ ਜਿਹੜਾ ਕਮਾਂਡਿੰਗ ਆਫਿਸਰ ਆ ਉਹ ਸੀ ਤੇ ਮਤਲਬ ਉਹ ਤੋਂ ਇਹੀ ਅਮਰਵੀਰ ਸਿੰਘ ਜੀ ਹੁਣ ਤੱਕ ਦਾ ਅੰਦਾਜ਼ਾ ਵੀ ਹੋ ਸਕਦਾ ਕੁਛ ਘੰਟਿਆਂ ਦੇ ਵਿੱਚ ਜਾਂ ਹੋ ਸਕਦਾ ਹੈ ਆਪਰੇਸ਼ਨ ਸ਼ੁਰੂ ਹੋ ਗਿਆ ਹੋਵੇ ਪਰ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਮਿਲਟਰੀ ਆਪਰੇਸ਼ਨ ਹੁੰਦੇ ਆ ਉਹਨਾਂ ਦੀ ਖਬਰ ਮੀਡੀਆ 'ਚ ਕੁਛ ਸਮਾਂ ਬਾਅਦ ਹੀ ਆਉਂਦੀ ਆ ਤਾਂ ਪਰ ਇਹ ਮੰਨਿਆ ਜਾ ਰਿਹਾ ਕਿ ਕੁਛ ਘੰਟਿਆਂ ਦੇ ਤੱਕ ਕੋਈ ਜਿਹੜਾ ਵੱਡੀ ਹਿਲਜੁਲ ਉਸ ਖਿੱਤੇ ਦੇ ਵਿੱਚ ਅਸੀਂ ਦੇਖ ਸਕਦੇ ਹਾਂ। ਨਹੀਂ ਇਹ ਸਾਡੇ ਲਈ ਤੇ ਪੰਜਾਬ ਦੇ ਲੋਕਾਂ ਲਈ ਖਾਸ ਤੌਰ ਤੇ ਇੱਕ ਅਸੀਂ ਵਾਰਨਿੰਗ ਦੇ ਤੌਰ ਤੇ ਵੀ ਕਹਿਣਾ ਚਾਹਾਂਗੇ ਕਿ ਸਾਨੂੰ ਅੱਖਾਂ ਨੱਕ ਕੰਨ ਸਭ ਕੁਝ ਖੁੱਲ੍ਹਾ ਰੱਖਣਾ ਚਾਹੀਦਾ ਆ। ਸਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਹੋ ਕੀ ਰਿਹਾ ਹੈ ਗਰਾਊਂਡ ਦੇ ਉੱਤੋਂ ਇਸ ਕਿਸਮ ਦੀਆਂ ਰਿਪੋਰਟਿੰਗਸ ਆ ਰਹੀਆਂ ਨੇ। ਈਵਨ ਮੀਡੀਆ ਦੇ ਵਿੱਚ ਵੀ BSF ਦੇ ਹਵਾਲੇ ਨਾਲ 2-3 ਥਾਵਾਂ ਤੋਂ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਵੱਲੋਂ ਜਿਹੜੇ ਬਾਰਡਰ ਲਾਗਲੇ ਇਲਾਕੇ ਦੇ ਵਿੱਚ ਕਿਸਾਨ ਹੈਗੇ ਆ ਉਹਨਾਂ ਨਾਲ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਵਾਰਨ ਕੀਤਾ ਜਾ ਰਿਹਾ। ਪਹਿਲਾਂ ਵਾਰਨ ਕਰਨ ਦੀ ਖਬਰ ਆਈ ਤੇ ਉਸ ਤੋਂ ਬਾਅਦ ਆਇਆ ਕਿ ਨਹੀਂ ਜੀ ਜਸਟ ਇੱਕ ਇਨਫੋਰਮੇਸ਼ਨ ਸੇਕ ਹੀ ਉਹਨਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਕਿ ਤੁਸੀਂ ਆਪਣੀ ਜੇ ਵਾਹੀ ਕਰਨੀ ਹੈ ਉਸ ਪਾਸੇ ਜਿਹੜੇ ਬਾਰਡਰ ਦੇ ਨਾਲ ਲੱਗਦੇ ਖੇਤ ਨੇ ਤੇ ਉਹਦੇ ਰਿਗਾਰਡਿੰਗ ਅਸੀਂ ਤੁਹਾਨੂੰ ਸਿਕਿਉਰਿਟੀ ਦੇਵਾਂਗੇ ਤੇ ਇਸ ਕਿਸਮ ਦੀ ਲਾਈਨ ਬਾਅਦ ਦੇ ਵਿੱਚ ਇਹ ਇੱਦਾਂ ਦਾ ਆਇਆ ਹੈਗਾ। ਸੋ ਇਹ ਜ਼ਰੂਰ ਇਸ ਵਕਤ ਜਿਹੜੀ ਸਿਚੁਏਸ਼ਨ ਹੈ ਉਹ ਕਾਫੀ ਟੈਂਸ ਨਜ਼ਰ ਆ ਰਹੀ ਹੈ ਜਦੋਂ ਅਸੀਂ ਗਰਾਊਂਡ ਦੇ ਉੱਤੇ ਦੇਖਦੇ ਹਾਂ।
ਹੁਣ ਅਸੀਂ ਗੱਲ ਕਰਦੇ ਹਾਂ ਸੁਖਵਿੰਦਰ ਸਿੰਘ ਜੀ ਇਸ ਸਿਚੁਏਸ਼ਨ ਦੇ ਰਿਗਾਰਡਿੰਗ, ਜਿਹੜਾ ਇੱਕ ਫਿਰ ਬਣ ਜਾਂਦਾ ਵੀ ਮਾਹੌਲ ਕ੍ਰੀਏਟ ਕੀ ਕੀਤਾ ਜਾ ਰਿਹਾ ਹੈ। ਈਵਨ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਇਸ ਕਿਸਮ ਦੀਆਂ ਖਬਰਾਂ ਬੀਤੇ 24 ਤੋਂ 48 ਘੰਟੇ ਦੇ ਵਿੱਚ ਲੱਗੀਆਂ ਨੇ ਕਿ ਭਾਰਤ ਵੱਲੋਂ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈ, ਜਾਂ ਭਾਰਤ ਵੱਲੋਂ ਇਸ ਕਿਸਮ ਦੀਆਂ ਖਬਰਾਂ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਜਿਹਦੇ ਨਾਲ ਉਹ ਜੇ ਹਮਲਾ ਕਰਦੇ ਆ ਪਾਕਿਸਤਾਨ ਦੇ ਉੱਤੇ, ਜਾਂ ਕੋਈ ਇਸ ਕਿਸਮ ਦਾ ਦਿਲ ਵਧਵਾ ਸਟੈਪ ਚੁੱਕਦੇ ਆ, ਤਾਂ ਉਹ ਆਪਣੇ ਐਕਸ਼ਨ ਨੂੰ ਜਸਟੀਫਾਈ ਕਰ ਸਕਣ। ਜਿਹੜੀ ਇਹ ਲਾਈਨ ਹੈ ਇਹ ਬੜੀ ਖਤਰਨਾਕ ਹੈ। ਇਸ ਵਕਤ ਜਦੋਂ ਅਸੀਂ ਦੇਖ ਰਹੇ ਹਾਂ, ਇੱਕ ਮੀਟਿੰਗ ਯੂਨਾਈਟਿਡ ਨੇਸ਼ਨਸ ਦੀ ਹੋਈ ਤੇ ਕਿਸੇ ਹੋਰ ਹਵਾਲੇ ਨਾਲ ਨਿਊਯਾਰਕ ਦੇ ਵਿੱਚ, ਉਹਦੇ ਵਿੱਚ ਜਿਹੜੇ ਭਾਰਤ ਦੇ ਰਿਪਰੈਜ਼ੈਂਟੇਟਿਵ ਹੈਗੇ ਆ, ਪਰਮਾਨੈਂਟ ਰਿਪਰੈਜ਼ੈਂਟੇਟਿਵ, ਉਹਨਾਂ ਦੇ ਡੈਪੂਟੀ ਵੱਲੋਂ ਸਿੱਧੇ ਰੂਪ ਦੇ ਵਿੱਚ ਪਾਕਿਸਤਾਨ ਨੂੰ ਬਲੇਮ ਕੀਤਾ ਗਿਆ ਤੇ ਉਹਨਾਂ ਨੇ ਪਾਕਿਸਤਾਨ ਨੂੰ ਰੋਗ ਸਟੇਟ ਵਜੋਂ ਜਿਹੜਾ ਹੈ ਉਹ ਕਿਹਾ ਕਿ ਪਾਕਿਸਤਾਨ ਰੋਗ ਸਟੇਟ ਦੇ ਵਜੋਂ ਐਕਸਪੋਜ਼ ਹੋਇਆ ਆ। ਤੇ ਦੂਜੇ ਪਾਸੇ ਅਸੀਂ ਜਦੋਂ ਗਰਾਊਂਡ ਦੇ ਉੱਤੇ ਕਸ਼ਮੀਰ ਦੇ ਵਿੱਚ ਦੇਖਦੇ ਹਾਂ, ਜਿਹੜੀਆਂ ਸਿਕਿਉਰਿਟੀ ਥ੍ਰੈਟ ਦੇ ਥੱਲੇ ਅੱਧੀਆਂ ਜਿਹੜੀਆਂ ਟੂਰਿਸਟ ਪਲੇਸਿਸ ਹੈਗੀਆਂ ਨੇ, ਲਗਭਗ 50 ਦੇ ਕਰੀਬ, ਉਹਨਾਂ ਨੂੰ ਕੰਪਲੀਟਲੀ ਬਲੌਕ ਕਰ ਦਿੱਤਾ ਗਿਆ ਆ। ਕੋਈ ਵੀ ਬੰਦਾ ਜਾਂ ਕੋਈ ਵੀ ਹੋਰ ਉੱਥੇ ਨਹੀਂ ਜਾ ਸਕਦਾ। ਇਸ ਕਿਸਮ ਦੀਆਂ ਖਬਰਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ। ਤੇ ਦੂਜੇ ਪਾਸੇ ਜਦੋਂ ਅਸੀਂ ਇੰਟਰਨੈਸ਼ਨਲ ਓਵਰਆਲ ਸਿਨੈਰੀਓ ਦੇਖਦੇ ਹਾਂ, ਬੀਤੇ 24 ਘੰਟੇ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਮੁਖੀ ਦੇ ਆਫਿਸ ਦੇ ਵੱਲੋਂ ਵੀ ਇਹ ਬਿਆਨ ਆਇਆ ਕਿ ਯੂਨਾਈਟਿਡ ਨੇਸ਼ਨਸ ਮੁਖੀ ਜਿਹੜੇ ਐਂਟੋਨੀਓ ਗੁਟਰੇਜ਼ ਹੈਗੇ ਆ, ਉਹਨਾਂ ਵੱਲੋਂ ਡੀ-ਐਸਕੇਲੇਸ਼ਨ ਦੀ ਅਪੀਲ ਕੀਤੀ ਗਈ ਹੈ ਭਾਰਤ ਨੂੰ ਤੇ ਪਾਕਿਸਤਾਨ ਨੂੰ। ਮੀਡੀਏਸ਼ਨ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਸੇਮ ਇਸ ਕਿਸਮ ਦੀਆਂ ਖਬਰਾਂ ਅਮਰੀਕਾ ਦੇ ਹਵਾਲੇ ਨਾਲ ਵੀ ਲੱਗ ਰਹੀਆਂ ਨੇ ਕਿ ਅਮਰੀਕਾ ਵੱਲੋਂ ਅਪਰੋਚ ਕੀਤੀ ਜਾ ਰਹੀ ਹੈ ਭਾਰਤ ਤੇ ਪਾਕਿਸਤਾਨ ਨੂੰ ਕਿ ਤੁਸੀਂ ਡੀ-ਐਸਕੇਲੇਟ ਕਰੋ ਸਿਚੁਏਸ਼ਨ ਨੂੰ, ਗੱਲਬਾਤ ਦਾ ਰਾਹ ਲੱਭੋ, ਤੇ ਮੀਡੀਏਸ਼ਨ ਦੇ ਲਈ ਅਪਰੋਚ ਕੀਤੀ ਜਾ ਰਹੀ ਹੈ। ਇਹ ਅਮਰੀਕਾ ਵਾਲੀ ਜਿਹੜੀ ਖਬਰ ਹੈ ਇਹ ਬੀਤੇ 4 ਤੋਂ 6 ਘੰਟਿਆਂ ਦੇ ਵਿੱਚ ਜਿਹੜੀਆਂ ਲਗਾਤਾਰਤਾ ਦੇ ਨਾਲ ਮੀਡੀਆ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ। ਸੋ ਜਦੋਂ ਇਸ ਕਿਸਮ ਦੀ ਇੱਕ ਮਾਹੌਲ ਦੇ ਵਿੱਚ ਮੀਡੀਏਸ਼ਨ ਦੀਆਂ ਖਬਰਾਂ ਉੱਪਰੋਂ ਥੱਲੇ ਲੱਗ ਰਹੀਆਂ ਨੇ, ਯੂਨਾਈਟਿਡ ਨੇਸ਼ਨਸ, ਅਮਰੀਕਾ ਵੱਲੋਂ, ਈਵਨ ਚਾਈਨਾ ਵੱਲੋਂ ਵੀ ਸਟੇਟਮੈਂਟ ਆਈ ਹੈ ਸ਼ੀ ਜਿਨਪਿੰਗ ਦੇ ਹਵਾਲੇ ਨਾਲ, ਸੋ ਇਹ ਇੱਕ ਅਹਿਮ ਬਣ ਜਾਂਦਾ ਵੀ ਕ੍ਰੂਸ਼ੀਅਲ ਮੂਵਮੈਂਟਸ ਹੈਗੇ ਆ ਇਹ। ਸੋ ਓਵਰਆਲ ਸਿਨੈਰੀਓ ਇੰਟਰਨੈਸ਼ਨਲੀ ਕਿਵੇਂ ਦੇਖ ਰਹੇ ਹੋ? ਬਿਲਕੁਲ ਅਮਰਵੀਰ ਸਿੰਘ ਜੀ, ਇਸ ਟਾਈਮ ਜਿਹੜਾ ਤੁਸੀਂ ਗੱਲ ਕੀਤੀ ਆ, ਮੈਂ ਜ਼ਰੂਰ ਅਮਰੀਕਾ ਦੇ ਹਵਾਲੇ ਨਾਲ ਵੀ ਸਟੇਟ ਡਿਪਾਰਟਮੈਂਟ ਦੇ ਜਿਹੜੇ ਸਪੋਕਸਪਰਸਨ ਨੇ ਉਹਨਾਂ ਦੀ ਜਿਹੜੀ ਹੁਣ ਲੇਟੈਸਟ ਜਿਹੜੇ ਕਮੈਂਟ ਆਏ ਆ ਉਹਨਾਂ ਦੇ, ਇੰਡੀਆ ਪਾਕਿਸਤਾਨ ਦੇ ਦਰਮਿਆਨ ਜਿਹੜੀ ਇਹ ਸਾਰੀ ਚੱਲ ਰਹੀ ਆ ਖਿੱਚੋਤਾਣ, ਉਹਦੇ 'ਚ ਉਹਨਾਂ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਜਿਹੜਾ ਸਟੇਟ ਡਿਪਾਰਟਮੈਂਟ ਆ ਉਹ ਪਾਕਿਸਤਾਨ ਤੇ ਇੰਡੀਆ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਸਿਚੁਏਸ਼ਨ ਨੂੰ ਲੈ ਕੇ ਕੰਟੈਕਟ ਦੇ ਵਿੱਚ ਆ, ਤਾਂ ਰੂਸ ਨੇ ਜਵਾਬ ਦਿੱਤਾ ਕਿ ਹਾਂ ਉਹ ਕੰਟੈਕਟ ਦੇ ਵਿੱਚ ਨੇ। ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ? ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਮਤਲਬ ਜਿਹੜਾ ਉਹਨਾਂ ਦਾ ਜਵਾਬ ਸੀ ਉਹ ਕਹਿੰਦੇ ਕਿ ਯੈਸ, ਐਂਡ ਦਾ ਸੈਕਟਰੀ ਆਲਸੋ ਗੇਵ ਮੀ ਅ ਨੋਟ ਅਬਾਊਟ ਦੈਟ ਐਸ ਵੈਲ। ਇਹ ਸਪੋਕਸਪਰਸਨ ਦੱਸ ਰਹੇ ਆ ਕਿ ਜਿਹੜੇ ਸਟੇਟ ਡਿਪਾਰਟਮੈਂਟ ਦੇ ਸੈਕਟਰੀ ਆ ਉਹਨਾਂ ਨੇ ਸਪੋਕਸਪਰਸਨ ਨੂੰ ਇਹਦੇ ਬਾਰੇ ਵੀ ਦੱਸਿਆ ਕਿ ਗੱਲਬਾਤ ਚੱਲ ਰਹੀ ਆ। So we are reaching out regarding the Kashmir situation, India and Pakistan, that he said we are reaching out to both parties and telling of course them to not escalate the situation. The secretary expects to speak with the foreign ministers of Pakistan and India as early as today or tomorrow. He is encouraging other national leaders, other foreign ministers to also reach out to the countries on this issue. ਤਾਂ ਜਿਹੜੀ ਇਹ ਲਾਈਨ ਆ ਆਪਣੇ ਆਪ ਜਿਹੜੀ ਇਹ ਸਟੇਟਮੈਂਟ ਆ ਇਹ ਸਪਸ਼ਟ ਕਰ ਰਹੀ ਆ ਕਿ ਸਥਿਤੀ ਜਿਹੜੀ ਆ ਉਹ ਕਾਫੀ ਵੋਲੇਟਾਈਲ ਹੈ। ਦੋਵੇਂ ਮੁਲਕਾਂ ਦੇ ਦਰਮਿਆਨ ਜੰਗ ਲੱਗਣ ਦੀ ਜਿਹੜੀ ਪ੍ਰੋਬੇਬਿਲਿਟੀ ਆ ਬਹੁਤ ਜ਼ਿਆਦਾ ਆ। ਇਸੇ ਕਰਕੇ ਜਿਹੜਾ ਸਪੋਕਸਪਰਸਨ ਆ ਸਟੇਟ ਡਿਪਾਰਟਮੈਂਟ ਦਾ ਉਹ ਕਹਿ ਰਹੇ ਆ ਕਿ ਅਸੀਂ ਵੀ ਗੱਲ ਕਰ ਰਹੇ ਹਾਂ ਦੋਵਾਂ ਮੁਲਕਾਂ ਦੇ ਨਾਲ, ਪਰ ਉਹਨਾਂ ਨੇ ਕਿਹਾ ਕਿ ਦੁਨੀਆ ਦੇ ਹੋਰ ਮੁਲਕਾਂ ਦੇ ਜਿਹੜੇ ਲੀਡਰਸ ਆ ਉਹਨਾਂ ਨੂੰ ਵੀ ਇਨਕਰੇਜ ਕੀਤਾ ਜਾ ਰਿਹਾ ਕਿ ਉਹ ਦੋਵੇਂ ਮੁਲਕਾਂ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਗੱਲਬਾਤ ਕਰਨ ਤਾਂ ਕਿ ਜਿਹੜੀ ਇਹ ਐਸਕੇਲੇਟ ਸਿਚੁਏਸ਼ਨ ਉਹ ਨਾ ਹੋਵੇ। ਸੋ ਅੱਗੇ ਉਹ ਕਹਿੰਦੇ ਆ, so it is again as I have noted every day action is being taken. In this case the secretary is speaking directly to his counterparts in India and Pakistan, and we expect certainly the impact he's usually had with the individual he's spoken with, and certainly with President Trump's leadership. India and Pakistan having those conversations, it's very important for them. ਮਤਲਬ ਇਸ ਟਾਈਮ ਜਿਹੜੀ ਇਹ ਸਟੇਟਮੈਂਟ ਆ ਅਮਰਵੀਰ ਸਿੰਘ ਜੀ ਇਹ ਸਪਸ਼ਟ ਕਰਦੀ ਹੈ ਕਿ ਜਿਹੜਾ ਸ਼ਾਇਦ ਜਿਹੜੀ ਸਿਚੁਏਸ਼ਨ ਆ ਉਹ ਆਊਟ ਆਫ ਹੈਂਡ ਆ।
ਕੋਈ ਨਾ ਕੋਈ ਜਿਹੜਾ ਐਕਸ਼ਨ ਆ ਉਹ ਜ਼ਰੂਰ, ਕਿਉਂਕਿ ਜਿਹੜਾ ਇੰਡੀਅਨ ਗਵਰਨਮੈਂਟ ਆ ਉਹਨੇ ਜਿੰਨਾ ਰਿਟੋਰਿਕ ਬਿਲਡਅਪ ਕਰਤਾ ਆ ਇਸ ਘਟਨਾ ਤੋਂ ਬਾਅਦ, ਤਾਂ ਉਹਦੇ 'ਚ ਅੱਜ ਅਸੀਂ ਦੇਖਿਆ ਕਿ ਜਿਹੜੀ ਓਪੋਜੀਸ਼ਨ ਆ ਕਾਂਗਰਸ ਪਾਰਟੀ, ਉਹਨਾਂ ਨੇ ਇੱਕ ਟਵੀਟ ਸ਼ੇਅਰ ਕੀਤਾ, ਮੋਦੀ ਦਾ ਸਿਰ ਨਹੀਂ ਸੀ ਉਸ ਵੀਡੀਓ ਦੇ ਵਿੱਚ, ਇੱਕ ਪੋਸਟਰ ਬਣਾਇਆ ਜਿਹਦੇ 'ਚ ਗਾਇਬ ਲਿਖ ਕੇ ਉਹਨਾਂ ਨੇ ਸ਼ੇਅਰ ਕੀਤਾ, ਤੇ ਜਿਹਦੇ ਇਹ ਸੀ ਕਿ ਮੋਦੀ ਨੇ ਗੱਲਾਂ ਬੜੀਆਂ ਕੀਤੀਆਂ ਸੀ ਪਰ ਕੋਈ ਐਕਸ਼ਨ ਨਹੀਂ ਹੋਇਆ। ਤੇ ਉਹ ਜਿਹੜਾ ਹਾਲਾਂਕਿ ਉਹ ਤੋਂ ਬਾਅਦ ਉਹਨਾਂ ਨੇ ਉਹ ਡਿਲੀਟ ਕੀਤਾ ਟਵੀਟ, ਤੇ ਉਸ ਤੋਂ ਬਾਅਦ ਇਹ ਜਿਹੜੀਆਂ ਮੀਟਿੰਗਸ ਮੁਲਾਕਾਤਾਂ ਵੀ ਅਸੀਂ ਦੇਖ ਰਹੇ ਹਾਂ। ਤਾਂ ਇਸ ਟਾਈਮ ਇੰਡੀਆ ਦੇ ਵਿੱਚ ਇੱਕ ਪੂਰਾ ਮਾਹੌਲ ਸਿਰਜਿਆ ਜਾ ਚੁੱਕਿਆ ਆ, ਜਿਹਦੇ ਵਿੱਚ ਗਵਰਨਮੈਂਟ ਜਿਹੜੀ ਆ ਉਹਦੇ ਕੋਲ ਤੁਸੀਂ ਕਹਿ ਸਕਦੇ ਹੋ ਕਿ ਉਹਨੇ ਇੱਕ ਸਪੋਰਟ ਜਨਰੇਟ ਕਰ ਲਈ ਆ ਕੋਈ ਵੀ ਐਕਸ਼ਨ ਕਰਨ ਦੇ ਲਈ। ਤੇ ਦੂਜੇ ਪਾਸੇ ਜਦੋਂ ਪਾਕਿਸਤਾਨ ਦੀ ਅਸੀਂ ਅਪਰੋਚ ਦੇਖ ਰਹੇ ਹਾਂ ਤਾਂ ਪਾਕਿਸਤਾਨ ਵੀ ਆਲਰੇਡੀ ਰੈਡੀ ਨਜ਼ਰ ਆ ਰਿਹਾ ਵੀ ਉਹ ਕਿਸੇ ਵੀ ਕਲੈਸ਼ ਨੂੰ ਜਵਾਬ ਦੇਣ ਦੇ ਲਈ ਉਹ ਪੂਰੀ ਤਰ੍ਹਾਂ ਤਿਆਰ ਆ। ਤੇ ਜਿੰਨੇ ਵੀ ਪਾਕਿਸਤਾਨ ਦੀ ਗਵਰਨਮੈਂਟ ਦੇ ਚਾਹੇ ਉਹਨਾਂ ਦੇ ਮਿਨਿਸਟਰਸ ਹੋਣ, ਚਾਹੇ ਅਥਾਰਟੀਜ਼ ਆਰਮੀ ਦੇ ਹਵਾਲੇ ਨਾਲ, ਤਾਂ ਇਹ ਲੱਗ ਰਿਹਾ ਕਿ ਇਸ ਟਾਈਮ ਜਿਵੇਂ ਇੱਕ ਲੰਮਾ ਪਿਛਲੇ ਕੁਝ ਸਾਲਾਂ ਤੋਂ ਖਾਸ ਤੌਰ ਤੇ ਜਦੋਂ ਪੁਲਵਾਮਾ ਤੇ ਉਸ ਤੋਂ ਬਾਅਦ ਇਹਨਾਂ ਨੇ ਸਰਜੀਕਲ ਸਟ੍ਰਾਈਕਸ ਕੀਤੀਆਂ ਨੇ, ਤਾਂ ਇੱਕ ਮਾਹੌਲ ਜਿਹੜਾ ਬਣਿਆ ਹੋਇਆ ਸੀ ਤਣਾਅ ਵਾਲਾ, ਵੀ ਉਹ ਹੁਣ ਇੱਕ ਕਿਸੇ ਨਾ ਕਿਸੇ ਉਹ ਜੰਗ ਕਿੰਨੀ ਕਿ ਛੋਟੀ ਹੁੰਦੀ ਆ, ਕੁਛ ਘੰਟਿਆਂ ਦੀ ਹੁੰਦੀ ਆ, ਜਾਂ ਉਹ ਜੰਗ ਅੱਗੇ ਐਸਕਲੇਟ ਹੁੰਦੀ ਆ। ਕਿਉਂਕਿ ਇੰਡੀਆ ਤੋਂ ਇਹ ਪ੍ਰਭਾਵ ਆ ਰਿਹਾ ਕਿ ਇੰਡੀਆ ਇਹ ਚਾਹੁੰਦਾ ਹੈ ਕਿ ਜਿਹੜੀ ਪਾਕਿਸਤਾਨ ਦੇ ਨਾਲ ਜੰਗ ਆ ਉਹ ਲੰਮੀ ਖਿੱਚੀ ਜਾਵੇ, ਕਿਉਂਕਿ ਇੰਡੀਆ ਦੀ ਸਟ੍ਰੈਟਜੀ ਆ ਵੀ ਇੰਡੀਆ ਨੂੰ ਇਹ ਲੱਗਦਾ ਕਿ ਉਹਦੇ ਕੋਲ ਭਾਵੇਂ ਮੈਨ ਪਾਵਰ ਆ, ਭਾਵੇਂ ਉਹਦੇ ਕੋਲ ਰਿਸੋਰਸਿਸ ਨੇ ਵੀ ਉਹ ਜ਼ਿਆਦਾ ਆ, ਤੇ ਪਾਕਿਸਤਾਨ ਕੋਈ ਵੀ ਜਿਹੜੀ ਲੰਮੀ ਜੰਗ ਆ ਉਹਦੇ ਨਾਲ ਉਹ ਨਹੀਂ ਜਿੱਤ ਸਕਦਾ। ਤੇ ਇੰਡੀਆ ਕੋਈ ਇਸ ਤਰੀਕੇ ਦੀ ਜੰਗ ਬਣਾਉਣੀ ਚਾਹੁੰਦਾ, ਪਰ ਪਾਕਿਸਤਾਨ ਨੂੰ ਵੀ ਆਪਣੀ ਸਮਰੱਥਾ ਦਾ, ਆਪਣੀ ਤਾਕਤ ਦਾ ਪਤਾ ਆ, ਤੇ ਜੇ ਇੰਡੀਆ ਕੋਈ ਵੀ ਫਰੰਟ ਖੋਲਦਾ ਆ ਤਾਂ ਫਿਰ ਇਹ ਨਹੀਂ ਹੁੰਦਾ ਕਿ ਜਿਵੇਂ ਇੰਡੀਆ ਚਾਹੁੰਦਾ ਜੰਗ ਉਸੇ ਤਰੀਕੇ ਨਾਲ ਹੋਣੀ ਹੈ। ਤਾਂ ਪਾਕਿਸਤਾਨ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਆਰਟੀਕਲਸ ਮਤਲਬ ਇੱਥੋਂ ਤੱਕ ਜਿਹੜੇ ਲਿਬਰਲ ਲੀਡਰ ਮਤਲਬ ਮਨੀਸ਼ ਤਿਵਾੜੀ ਵਰਗੇ ਵੀ ਸੀ, ਉਹ ਵੀ ਆਰਟੀਕਲ ਲਿਖ ਰਹੇ ਸੀ ਜਿਹੜੇ ਪੰਜਾਬ ਦੇ ਵਿੱਚ ਕਾਂਗਰਸੀ ਲੀਡਰ ਆ, ਵੀ ਪਾਕਿਸਤਾਨ ਦੀ ਜਿਹੜੀ ਐਗਜ਼ਿਸਟੈਂਸ ਆ ਉਹੀ ਖਤਮ ਕਰ ਦੇਣੀ ਚਾਹੀਦੀ ਆ। ਤੇ ਮਤਲਬ ਜੇ ਕਿਸੇ ਵੀ ਮੁਲਕ ਦੀ ਇਸ ਤਰ੍ਹਾਂ ਐਗਜ਼ਿਸਟੈਂਸ ਦੇ ਉੱਤੇ ਗੱਲ ਆਉਂਦੀ ਆ ਤਾਂ ਫਿਰ ਉਹ ਜਿਹੜਾ ਆਖਰੀ ਹੀਲਾ ਵਸੀਲਾ ਵੀ ਉਹਨਾਂ ਦੇ ਕੋਲ ਹੁੰਦਾ ਆਪਣੀ ਸਿਕਿਉਰਿਟੀ ਦੇ ਲਈ ਵਰਤਣ ਵਾਲਾ, ਉਹ ਵੀ ਵਰਤਦੇ ਆ। ਪਰ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜਿਹੜਾ ਮਤਲਬ ਸਿੱਖਾਂ ਦੇ ਲਈ ਇਹ ਜਿਹੜੀ ਸਥਿਤੀ ਆ ਇਹ ਬੜੀ ਅਹਿਮ ਆ। ਕੱਲ ਡਾਕਟਰ ਅਮਰਜੀਤ ਸਿੰਘ ਹੋਰਾਂ ਨੇ ਵੀ ਜਿਹੜਾ ਮੈਸੇਜ ਆ ਉਹ ਜਾਰੀ ਕੀਤਾ ਸੀ ਸਿੱਖਾਂ ਦੇ ਲਈ, ਸਿੱਖ ਪਬਲਿਕ ਦੇ ਲਈ, ਤਾਂ ਅੱਜ ਤੱਕ ਉਹਨੂੰ ਮਤਲਬ ਲੱਖਾਂ ਦੇ ਵਿੱਚ ਲੋਕ ਜਿਹੜੇ ਆ ਉਹ ਦੇਖ ਚੁੱਕੇ ਆ। ਤਾਂ ਜਿਹੜੀ ਇਹ ਗੱਲ ਆ ਮਤਲਬ ਹੋਰ ਵੀ ਜਿਹੜੇ ਸਿੱਖ ਇੰਸਟੀਚਿਊਟਸ ਨੇ, ਸਿੱਖ ਆਰਗੇਨਾਈਜੇਸ਼ਨਸ ਨੇ, ਬਲਕਿ ਇਹ ਸਮਾਂ ਉਹ ਆ ਵੀ ਜਦੋਂ ਅਕਾਲ ਤਖਤ ਸਾਹਿਬ ਨੂੰ ਵੀ ਜਿਹੜਾ ਆ ਉਹ ਮਤਲਬ ਉਹਦੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਉਹ ਇੰਟਰਵੀਨ ਕਰਨਾ ਚਾਹੀਦਾ ਹੈ ਇਸ ਸਾਰੀ ਸਿਚੁਏਸ਼ਨ ਦੇ ਵਿੱਚ। ਤੇ ਜਿਹੜਾ ਮਤਲਬ ਸਿੱਖ ਇਤਿਹਾਸ ਤੋਂ ਸੇਧ ਲੈਂਦੇ ਆ ਤੇ ਸਿੱਖਾਂ ਦੀ ਜਿਹੜੀ ਸਾਂਝ ਆ ਲੈਂਦੇ ਪੰਜਾਬ ਦੇ ਨਾਲ, ਮਤਲਬ ਉਹਨੂੰ ਦੇਖਦੇ ਆ ਤਾਂ ਸਿੱਖਾਂ ਨੂੰ ਭਾਰਤ ਦੇ ਕਿਸੇ ਵੀ ਤਰ੍ਹਾਂ ਦੇ ਜਿਹੜਾ ਇੱਕ ਯੂਜ਼ ਇਸ ਸਥਿਤੀ ਦੇ ਵਿੱਚ ਨਹੀਂ ਹੋਣਾ ਚਾਹੀਦਾ। ਤੇ ਸਿੱਖ ਫੌਜੀ ਆ ਜਿਹੜੇ ਉਹਨਾਂ ਨੂੰ ਵੀ ਇਸ ਗੱਲ ਬਾਰੇ ਸਪਸ਼ਟਤਾ ਹੋਣੀ ਚਾਹੀਦੀ ਆ। ਤੇ ਇੱਕ ਗੱਲ ਹੋਰ ਬੜੀ ਅਹਿਮ ਆ ਅਮਰਵੀਰ ਸਿੰਘ ਜੀ, ਜਿਹੜਾ ਇਹ ਸਮਾਂ ਚੱਲ ਰਿਹਾ, ਇਹ ਸਮਾਂ ਇਹ ਲੱਗ ਰਿਹਾ ਕਿ ਜੇ ਇਹ ਜੰਗ ਕਿਤੇ ਹੁੰਦੀ ਆ ਤੇ ਇਹ ਜੰਗ ਹੁਣ ਇੰਡੀਆ ਤੇ ਪਾਕਿਸਤਾਨ ਤੱਕ ਸੀਮਿਤ ਹੋਣ ਦੀਆਂ ਸੰਭਾਵਨਾਵਾਂ ਘਟ ਜਾਣਗੀਆਂ, ਕਿਉਂਕਿ ਇਸ ਟਾਈਮ ਓਵਰਆਲ ਜਿਹੜੀ ਜੀਓਪੋਲਿਟਿਕਸ ਆ ਉਹ ਬੜੀ ਹੀ ਅਸੀਂ ਕਹਿ ਸਕਦੇ ਹਾਂ ਕਿ ਵੋਲੇਟਾਈਲ ਸਿਚੁਏਸ਼ਨ ਦੇ ਵਿੱਚ ਆ। ਘਟਨਾਵਾਂ ਇਹੋ ਜਿਹੀਆਂ ਵਾਪਰ ਰਹੀਆਂ ਨੇ, ਚਾਹੇ ਇਰਾਨ 'ਚ ਹੋਣ, ਚਾਈਨਾ 'ਚ ਹੋਣ, ਮਤਲਬ ਜਿਹਨਾਂ ਦੇ ਵਿੱਚ ਕੋਈ ਵੀ ਜਿਹੜਾ ਫਲੇਅਰ ਅਪ ਆ ਕਿਸੇ ਵੀ ਖਿੱਤੇ ਦੇ ਵਿੱਚ ਉਹ ਕਈ ਧਿਰਾਂ ਨੂੰ ਇਨਵੋਲਵ ਕਰ ਸਕਦਾ ਆ। ਤੇ ਉਹ ਸਾਰੇ ਦੇ ਦਰਮਿਆਨ ਸਿੱਖਾਂ ਦਾ ਭਾਰਤ ਦੇ ਨਾਲ ਅਲਾਈ ਹੋ ਜਾਣਾ ਇਹੋ ਜਿਹੀ ਜੰਗ ਦੇ ਵਿੱਚ ਕਿ ਜਿਸ ਭਾਰਤ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਆ, ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਆ, ਸਿੱਖ ਬੀਬੀਆਂ ਨੂੰ ਬੇਪਤ ਕੀਤਾ ਆ, ਤਾਂ ਇਹ ਸਿੱਖਾਂ ਦੇ ਲਈ ਇੱਕ ਇਤਿਹਾਸਕ ਨਮੋਸ਼ੀ ਤੇ ਇੱਕ ਅਸੀਂ ਕਹਿ ਸਕਦੇ ਹਾਂ ਕਿ ਹੋਰ ਬਹੁਤ ਵੱਡੀ ਇਤਿਹਾਸਕ ਗਲਤੀ ਹੋਣੀ ਆ। ਤਾਂ ਇਸ ਸਮੇਂ ਸਾਰੀ ਸਿੱਖ ਲੀਡਰਸ਼ਿਪ ਦਾ, ਸਿੱਖ ਆਰਗੇਨਾਈਜੇਸ਼ਨਸ ਦਾ ਇਹ ਮਤਲਬ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਜੇ ਤੁਸੀਂ ਕਿਸੇ ਵੀ ਅਹੁਦੇ ਤੇ ਬੈਠੇ ਹੋ, ਕਿ ਤੁਸੀਂ ਇਸ ਗੱਲ ਬਾਰੇ ਸਪਸ਼ਟਤਾ ਸਿੱਖਾਂ 'ਚ ਲੈ ਕੇ ਆਓ ਕਿ ਸਿੱਖ ਜਿਹੜੀਆਂ ਪਹਿਲਾਂ ਜੰਗਾਂ ਹੋਈਆਂ, ਭਾਵੇਂ ਉਹ ਸਿਵਲ ਹੈਲਪ ਹੋਵੇ, ਚਾਹੇ ਉਹ ਪਿੰਡਾਂ ਦੇ ਲੋਕ, ਅਸੀਂ ਦੇਖਿਆ ਵੀ ਕਿਉਂਕਿ ਪੰਜਾਬ ਦੇ ਫਰੰਟ ਦੇ ਉੱਤੇ ਜਿਹੜੀ 1965 ਦੀ ਜੰਗ ਆ
ਅਮਰਵੀਰ ਸਿੰਘ ਜੀ, ਉਸ ਜੰਗ ਦੇ ਵਿੱਚ ਕਿਹਾ ਜਾਂਦਾ ਕਿ ਜੇ ਪੰਜਾਬ ਦੇ ਲੋਕ, ਆਮ ਲੋਕ ਭਾਰਤ ਦੀ ਫੌਜ ਦੀ ਮਦਦ ਨਾ ਕਰਦੇ ਤਾਂ ਉਹ ਜੰਗ ਭਾਰਤ ਕਦੇ ਨਹੀਂ ਸੀ ਜਿੱਤ ਸਕਦਾ। ਮਤਲਬ ਉਹ ਮਦਦ ਹੁੰਦੀ ਆ, ਚਾਹੇ ਮਤਲਬ ਤੁਸੀਂ ਪਿੱਛੋਂ ਜਿਹੜੀ ਸਪਲਾਈ ਲਾਈਨ ਉਹਨੂੰ ਰੱਖਣਾ ਕਾਇਮ ਫੌਜੀਆਂ ਤੱਕ, ਜਿਹਦੇ 'ਚ ਭਾਵੇਂ ਉਹਨਾਂ ਨੂੰ ਰਸਦਾਂ ਪਹੁੰਚਣੀਆਂ ਹੋਣ, ਭਾਵੇਂ ਅਸਲਾ ਪਹੁੰਚਣਾ ਹੋਵੇ, ਕੁਛ ਵੀ ਆ, ਤੇ ਉਹ ਕਿਉਂਕਿ ਸਾਰਾ ਕੁਛ ਲੰਘਣਾ ਪੰਜਾਬ ਦੇ ਪਿੰਡਾਂ 'ਚੋਂ ਹੀ ਆ, ਪੰਜਾਬ ਦੀ ਧਰਤੀ ਤੋਂ ਆ। ਤੇ ਜੇ ਪੰਜਾਬ ਵਾਲਾ ਫਰੰਟ ਖੁੱਲਦਾ ਤੇ ਜੇ ਪੰਜਾਬ ਦੇ ਲੋਕ ਕੋਈ ਵੀ ਪ੍ਰੋਬਲਮ ਇਸ ਟਾਈਮ ਇੰਡੀਅਨ ਗਵਰਨਮੈਂਟ ਨੂੰ ਕਰ ਦੇਣ ਸਿਵਲ ਡਿਸਓਬੀਡੀਐਂਸ ਦੇ ਰੂਪ ਦੇ ਵਿੱਚ, ਤਾਂ ਇਹ ਜੰਗ ਭਾਰਤ ਕਦੇ ਵੀ ਪਾਕਿਸਤਾਨ ਦੇ ਨਾਲ ਨਹੀਂ ਜਿੱਤ ਸਕਦਾ। ਤੇ ਅਲਟੀਮੇਟਲੀ ਅਸੀਂ ਕਹਿ ਸਕਦੇ ਹਾਂ ਕਿ ਜੇ ਪੰਜਾਬ ਵਾਲੇ ਫਰੰਟ ਤੋਂ ਭਾਰਤ ਲੜਦਾ ਆ ਤਾਂ ਉਹਦੇ ਲਈ ਵੱਡਾ ਰਿਸਕ ਹੋਣਾ ਆ, ਕਿਉਂਕਿ ਕਿਸਾਨ ਸੰਘਰਸ਼ ਦੇ ਵਿੱਚ ਪੰਜਾਬ ਦਾ ਜਿਹੜਾ ਮੂਡ ਆ ਦਿੱਲੀ ਦੇ ਬਾਰੇ ਉਹ ਦੇਖਿਆ ਆ ਸਾਰੀ ਦੁਨੀਆ ਨੇ। ਪਰ ਮਸਲਾ ਇਹ ਆ ਵੀ ਲੋਕਾਂ ਨੂੰ ਕੋਈ ਨਾ ਕੋਈ ਲੀਡਰਸ਼ਿਪ ਚਾਹੀਦੀ ਹੁੰਦੀ ਆ, ਕੋਈ ਨਾ ਕੋਈ ਸੁਨੇਹਾ ਮੈਸੇਜ ਚਾਹੀਦਾ ਹੁੰਦਾ ਆ। ਤੇ ਇਸ ਮਤਲਬ ਇੱਕ ਕ੍ਰਾਈਸਿਸ ਦਾ ਸਮਾਂ ਆ, ਤਾਂ ਸਿੱਖਾਂ ਨੂੰ ਇਹ ਜ਼ਰੂਰੀ ਆ ਵੀ ਜਿਵੇਂ 18ਵੀਂ ਸਦੀ ਦੇ ਸਿੱਖਾਂ ਨੇ ਕਿਸੇ ਵੀ ਧਿਰ ਦੇ ਨਾਲ ਅਲਾਈ ਹੋਣ ਦੀ ਬਜਾਏ ਪੰਜਾਬ ਦੇ ਉੱਤੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ, ਤਾਂ ਸਿੱਖਾਂ ਨੂੰ ਵੀ ਜਿਹੜਾ ਇਹ ਸਮਾਂ ਆ ਦੁਨੀਆ ਦੀਆਂ ਸਾਰੀਆਂ ਸਰਕਾਰਾਂ, ਦੁਨੀਆ ਦੀਆਂ ਸਾਰੀਆਂ ਧਿਰਾਂ ਦੇ ਅੱਗੇ ਇਹ ਸਪਸ਼ਟਤਾ ਦੇ ਨਾਲ ਗੱਲ ਰੱਖਣੀ ਚਾਹੀਦੀ ਆ ਕਿ ਪੰਜਾਬ ਦਾ ਖਿੱਤਾ, ਪੰਜਾਬ ਦੀ ਜ਼ਮੀਨ ਇਹ ਸਿੱਖਾਂ ਦੀ ਆ। ਤੇ ਇੱਥੇ ਸਿੱਖ ਜਿਹੜੇ ਆ ਉਹ ਕਿਸੇ ਵੀ ਤਾਕਤ ਦੇ ਲਈ ਤੁਸੀਂ ਕਹਿ ਸਕਦੇ ਹੋ ਫੋਡਰ, ਜਾਂ ਕਿਸੇ ਵੀ ਤਾਕਤ ਦੇ ਲਈ ਜਿਹੜੀ ਮਤਲਬ ਦੁਨੀਆ ਦੀ ਤਾਕਤ ਲੜਨਾ ਚਾਹੁੰਦੀ ਆ ਉਹਦੇ ਲਈ ਲੜਨ ਦਾ ਸਮਾਨ ਨਹੀਂ ਬਣਨਗੇ। ਤੇ ਸਿੱਖ ਜਿਹੜੀ ਉਹਨਾਂ ਦੀ ਆਪਣੀ ਐਸਪੀਰੇਸ਼ਨ ਆ ਆਪਣਾ ਰਾਜ ਸਥਾਪਿਤ ਕਰਨ ਦੀ, ਉਹ ਦੇਖੋ 18ਵੀਂ ਸਦੀ 'ਚ ਵੀ ਜਦੋਂ ਜੰਗ ਹੋਈ ਉਸੇ 'ਚੋਂ ਰਾਜ ਨਿਕਲਿਆ ਸਿੱਖਾਂ ਦਾ, ਤੇ ਉਹ ਨਿਕਲਣਾ ਹੁਣ ਵੀ ਕਿਸੇ ਇਸ ਤਰੀਕੇ ਦੀ ਸਿਚੁਏਸ਼ਨ 'ਚੋਂ ਹੀ ਆ। ਪਰ ਇਹ ਆ ਵੀ ਫਿਰ ਮੌਕਾ ਖਿੰਝਾਇਆ, ਫਿਰ ਸਦੀਆਂ ਦੀ ਤੁਸੀਂ ਕਹਿ ਸਕਦੇ ਹੋ ਨਮੋਸ਼ੀ ਪੱਲੇ ਪੈਂਦੀ ਆ। ਤਾਂ ਜਿਹੜੀ ਇਸ ਟਾਈਮ ਸਿੱਖ ਭਾਵੇਂ ਨੌਜਵਾਨ ਨੇ, ਬਜ਼ੁਰਗ ਨੇ, ਤਾਂ ਉਹਨਾਂ ਨੂੰ ਇਹ ਗੱਲ ਜਿਹੜੀ ਗੰਭੀਰਤਾ ਉਹਨੂੰ ਸਮਝਣਾ ਚਾਹੀਦਾ। ਮੈਂ ਇੱਕ ਹੋਰ ਉਦਾਹਰਨ ਜ਼ਰੂਰ ਦੇਣੀ ਚਾਹੁੰਦਾ ਕਿ ਜਦੋਂ 1947 ਤੋਂ ਪਹਿਲਾਂ ਜਦੋਂ ਕਾਂਗਰਸ ਦੇ ਕੋਲ, ਜਾਂ ਕਹਿ ਸਕਦੇ ਕਿ ਹਿੰਦੂ ਲੀਡਰਸ਼ਿਪ ਦੇ ਕੋਲ ਰਾਜ ਸੱਤਾ ਨਹੀਂ ਸੀ ਆਈ, ਤਾਂ ਉਦੋਂ ਦੁਨੀਆ ਦੇ ਵਿੱਚ ਸ਼ਾਂਤੀ ਦਾ ਮਸੀਹਾ ਬਣਨ ਵਾਲਾ ਜਿਹੜਾ ਬਾਣੀਆ ਸੀ ਗਾਂਧੀ, ਉਹ ਵੀ ਇਹ ਗੱਲ ਕਹਿੰਦਾ ਸੀ ਵੀ ਜੇ ਸਿੱਖਾਂ ਨੂੰ ਭਾਰਤ ਦੇ ਵਿੱਚ ਹੱਕ ਹਕੂਕ ਨਾ ਦਿੱਤੇ ਗਏ ਤਾਂ ਇਹ ਤਲਵਾਰ ਦੇ ਜ਼ੋਰ ਤੇ ਆਪਣੇ ਹੱਕ ਲੈਣੇ ਜਾਣਦੇ ਆ ਤੇ ਲੈ ਲੈਣਗੇ। ਤੇ ਜਿਹੜਾ ਨਹਿਰੂ ਆ ਚੁਸਤ ਚਲਾਕ ਸੀ, ਉਹ ਵੀ ਇਹ ਗੱਲ ਕਹਿੰਦਾ ਸੀ ਵੀ ਅਸੀਂ ਸਾਰੇ ਹੱਕ ਹਕੂਕ ਇਹਨਾਂ ਨੂੰ ਦੇਵਾਂਗੇ, ਸਿੱਖਾਂ ਨੂੰ ਦੇਵਾਂਗੇ, ਕਿਉਂਕਿ ਉਦੋਂ ਸੱਤਾ 'ਚ ਤਾਕਤ 'ਚ ਨਹੀਂ ਸੀ, ਉਹਨਾਂ ਨੂੰ ਸਿੱਖਾਂ ਦੀ ਉਦੋਂ ਲੋੜ ਸੀ। ਪਰ ਜਦੋਂ ਹੀ ਤੁਸੀਂ ਜਾਣਦੇ ਹੋ ਕਿ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ, ਜਦੋਂ ਸੱਤਾ ਉਹਨਾਂ ਦੇ ਕੋਲ ਆਈ ਤਾਂ ਬਿਆਨ ਬਦਲ ਗਏ ਕਿ ਅਬ ਉਹ ਸਮੇਂ ਹੋਰ ਥਾ, ਅਬ ਸਮੇਂ ਹੋਰ ਹੈ। ਤਾਂ ਅੱਜ ਮਤਲਬ ਉਹ ਤੋਂ ਬਾਅਦ ਫਿਰ ਕਿਵੇਂ ਭਾਰਤ ਦੇ ਵਿੱਚ ਸਿੱਖ ਬੇਪੱਤ ਕੀਤੇ ਗਏ, ਨਸਲਕੁਸ਼ੀ ਸਿੱਖਾਂ ਦੀ ਕੀਤੀ ਗਈ, ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਕਤਲੇਆਮ ਸਾਡਾ ਕੀਤਾ ਗਿਆ। ਤੇ ਅੱਜ ਕਿੰਨਾ ਵੱਡਾ ਹਿੱਸਾ ਕੌਮ ਦਾ ਜਲਾਵਤਨ ਹੋਇਆ ਬੈਠਾ, ਜਿਹੜਾ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਤੱਕ ਵੀ ਨਹੀਂ ਕਰ ਸਕਦਾ। ਤੇ ਇਹਦੇ ਕਰਕੇ ਜਿਹੜਾ ਇਹ ਸਮਾਂ ਆ ਰਿਹਾ, ਤੇ ਜੇ ਹੁਣ ਫੇਰ ਇੱਕ ਵਾਰ ਇਤਿਹਾਸ ਦੇ ਵਿੱਚ ਇਹੋ ਜਿਹਾ ਮੌਕਾ ਤੇ ਜਿਹੜੇ ਸਿੱਖ ਆ ਉਹ ਫੇਰ ਇਹੋ ਜਿਹੀ ਬੇਵਕੂਫੀ ਕਰਨਗੇ, ਤਾਂ ਫੇਰ ਮਤਲਬ ਸਿੱਖਾਂ ਦਾ ਮਤਲਬ ਕੁਛ ਵੀ ਨਹੀਂ ਹੋ ਸਕਦਾ ਅਗਲੇ ਭਵਿੱਖ ਦੇ ਵਿੱਚ। ਇਹ ਸਪਸ਼ਟ ਆ ਵੀ ਇਹ ਜਿਹੜਾ ਸਮਾਂ, ਇੱਥੇ ਹੁਣ ਡਰਨ ਦੀ ਲੋੜ ਨਹੀਂ, ਖੁੱਲ ਕੇ ਜਿਹੜੀ ਆਪਣੀ ਐਸਪੀਰੇਸ਼ਨ ਆ ਉਹਦਾ ਪ੍ਰਗਟਾਵਾ ਕਰਨ ਦੀ ਲੋੜ ਆ, ਤੇ ਭਾਰਤ ਨੂੰ ਇਹ ਦੱਸਣ ਦੀ ਲੋੜ ਆ ਕਿ ਅਸੀਂ ਤੁਹਾਡੇ ਕੋਈ ਪਰਜਾ ਨਹੀਂ, ਜਿੱਥੇ ਜੀ ਕੀਤਾ ਤੁਸੀਂ ਸਾਨੂੰ ਕੁੱਟ ਲਿਆ, ਮਾਰ ਲਿਆ, ਵਰਤ ਲਿਆ, ਅਸੀਂ ਇੱਕ ਆਜ਼ਾਦ ਕੌਮ ਆ ਤੇ ਪੰਜਾਬ ਦੇ ਸਾਡੀ ਦਾਅਵੇਦਾਰੀ ਹੈ ਤੇ ਪੰਜਾਬ ਸਾਡਾ ਆ। ਤੇ ਜੇ ਮਤਲਬ ਭਾਰਤ ਨੇ ਆਪਣਾ ਬਾਕੀ ਦਾ ਖਿੱਤਾ ਬਚਾਉਣਾ ਆ ਤਾਂ ਭਾਰਤ ਨੂੰ ਪੰਜਾਬ ਦੇ ਵਿੱਚ ਜਿਹੜੀ ਬਫਰ ਸਿੱਖ ਸਟੇਟ ਆ ਉਹਨੂੰ ਪ੍ਰਵਾਨ ਕਰਨਾ ਪੈਣਾ, ਐਕਸੈਪਟ ਕਰਨਾ ਪੈਣਾ। ਨਹੀਂ ਤਾਂ ਮਤਲਬ ਇਹ ਨਾ ਹੋਵੇ ਕਿ ਪੰਜਾਬ ਤਾਂ ਜਾਣਾ ਹੀ ਜਾਣਾ ਤੇ ਬਾਕੀ ਦਾ ਵੀ ਜਿਹੜਾ ਮਤਲਬ ਇੱਕ ਸਦੀਆਂ ਦੀ ਗੁਲਾਮੀ ਤੋਂ ਬਾਅਦ ਜਿਹੜਾ ਇੱਕ ਇਹਨਾਂ ਨੂੰ ਰਾਜ ਮਿਲਿਆ ਆ, ਉਹ ਰਾਜ ਵੀ ਕੋਈ ਮਤਲਬ ਇਹ 100 ਸਾਲ ਵੀ ਨਾ ਹੋਇਆ, 100 ਸਾਲ ਤੋਂ ਪਹਿਲਾਂ ਹੀ ਦੁਬਾਰਾ ਫੇਰ ਗਵਾ ਕੇ ਬਹਿ ਜਾਣ। ਤਾਂ ਇਹ ਭਾਰਤ ਦੀ ਜਿਹੜੀ ਹਿੰਦੂ ਲੀਡਰਸ਼ਿਪ ਆ ਉਹਨੂੰ ਵੀ ਇਹ ਗੱਲ ਨੂੰ ਗੰਭੀਰਤਾ ਦੇ ਨਾਲ ਸਮਝਣਾ ਚਾਹੀਦਾ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਗੱਲ ਨੂੰ ਅੱਗੇ ਤੋਰਦੇ ਹਾਂ। ਜਦੋਂ ਅਸੀਂ ਟੌਪਿਕ ਦੀ ਗੱਲ ਕਰਦੇ ਹਾਂ ਤੇ ਜਿਹੜਾ ਦੂਜੇ ਪੜਾਅ ਦੇ ਵਿੱਚ ਅਸੀਂ ਟੌਪਿਕ ਦੇ ਤੌਰ ਦੇ ਉੱਤੇ ਜਿਹੜੀ ਤੁਸੀਂ ਜਿੱਥੇ ਗੱਲ ਨਿਬੇੜੀ ਹੈ, ਜਿੱਥੇ ਮੁਕਾਈ ਹੈ, ਇਸ ਨੂੰ ਹੀ ਮੁੱਖ ਰੱਖਦਿਆਂ ਹੋ ਹੈ ਕਿ ਜਦੋਂ ਹੁਣ ਇਹ ਪਹਿਲਗਾਮ ਦੇ ਸਾਰੇ ਘਟਨਾਕ੍ਰਮ ਤੋਂ ਬਾਅਦ ਦੇ ਹੁਣ ਅਸੀਂ ਪਿਛਲੇ ਸਾਰੇ ਹਫ਼ਤੇ ਦਾ ਟਾਈਮ ਪੀਰੀਅਡ ਦੇਖਦੇ ਹਾਂ ਤੇ ਇਹਦੇ 'ਚ ਇਹ ਚੀਜ਼ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਵੀ ਆਈ ਹੈ। ਜਦੋਂ ਅਸੀਂ ਰਿਐਕਸ਼ਨ ਦੀ ਗੱਲ ਕਰਦੇ ਹਾਂ, ਜਿੱਥੇ ਭਾਰਤ ਦਾ ਸਾਰਾ ਮੀਡੀਆ ਇੱਕ
ਇੱਕ ਹਾਈਪ ਕ੍ਰੀਏਟ ਕਰ ਰਿਹਾ ਸੀ ਜਾਂ ਇਸ ਕਿਸਮ ਦਾ ਮਾਹੌਲ ਕ੍ਰੀਏਟ ਕਰ ਰਿਹਾ ਸੀ ਕਿ ਅਸੀਂ ਹੁਣ ਪਾਕਿਸਤਾਨ ਨੂੰ ਦੱਬ ਲੈਣਾ, ਅਸੀਂ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ ਉਹਦੇ ਤੇ ਕਬਜ਼ਾ ਕਰ ਲੈਣਾ, ਅਸੀਂ ਇਹ ਕਰ ਦੇਣਾ, ਇੱਥੋਂ ਤੱਕ ਕਿ ਈਵਨ ਅਖੰਡ ਭਾਰਤ ਦੀ ਜਿਹੜੀ ਗੱਲ ਹੈਗੀ ਹੈ ਉਸ ਦੇ ਉੱਤੇ ਨੈਰੇਟਿਵ ਬਿਲਡ ਕੀਤਾ ਜਾ ਰਿਹਾ, ਜਿਹੜੀਆਂ ਹਿੰਦੂਤਵਾ ਦੇ ਨਾਲ ਰਿਲੇਟਡ ਆਰਗੇਨਾਈਜੇਸ਼ਨਸ ਨੇ ਜਾਂ ਉਸ ਥਾਟ ਦੇ ਨਾਲ ਰਿਲੇਟਡ ਜਿਹੜੇ ਬੰਦੇ ਹੈਗੇ ਆ ਉਹਨਾਂ ਵੱਲੋਂ, ਜਦੋਂ ਅਸੀਂ ਮੀਡੀਆ ਦੇਖਦੇ ਹਾਂ ਜਾਂ ਸੋਸ਼ਲ ਮੀਡੀਆ ਦੇਖਦੇ ਹਾਂ। ਪਰ ਇਸੇ ਸਾਰੇ ਟਾਈਮ ਪੀਰੀਅਡ ਦੇ ਵਿੱਚ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਪੰਜਾਬ ਦਾ ਜਿਹੜਾ ਨੈਰੇਟਿਵ ਹੈ ਜਾਂ ਵਰਤਾਰਾ ਉਹ ਕੰਪਲੀਟਲੀ ਡਿਫਰੈਂਟ ਦੇਖਣ ਨੂੰ ਮਿਲਿਆ। ਖਾਸ ਤੌਰ ਦੇ ਉੱਤੇ ਜੇ ਐਗਜ਼ਾਮਪਲ ਦੇ ਤੌਰ ਤੇ ਅਸੀਂ ਕਸ਼ਮੀਰੀ ਸਟੂਡੈਂਟਸ ਦੀ ਗੱਲ ਕਰਨੀ ਹੋਵੇ, ਕਸ਼ਮੀਰ ਦੇ ਜਿਹੜੇ ਸਟੂਡੈਂਟਸ ਨੇ ਉਹ ਭਾਰਤ ਭਰ ਦੇ ਵਿੱਚ ਪੜ੍ਹਦੇ ਆ, ਪੰਜਾਬ ਦੇ ਵਿੱਚ ਵੀ ਪੜ੍ਹਦੇ ਆ, ਤੇ ਪੰਜਾਬ ਦੇ ਵਿੱਚ ਸਿੱਖ ਆਗੂਆਂ ਵੱਲੋਂ ਵੀ ਤੇ ਆਮ ਲੋਕਾਂ ਵੱਲੋਂ ਵੀ ਇਹ ਰੁਝਾਨ ਦੇਖਣ ਨੂੰ ਮਿਲਿਆ ਕਿ ਉਹਨਾਂ ਨੇ ਕਸ਼ਮੀਰੀ ਸਟੂਡੈਂਟਸ ਦੀ ਮਦਦ ਕੀਤੀ ਹੈ, ਜਾਂ ਹੋਰ ਜਿਹੜਾ ਵੀ ਕੋਈ ਮੁਸਲਮਾਨ ਕਿਤੇ ਉਹਨਾਂ ਨੂੰ ਮਹਿਸੂਸ ਹੋਇਆ, ਲੱਗਿਆ ਕਿ ਭਾਈ ਇਹਦੇ ਤੇ ਜ਼ਿਆਦਤੀ ਹੋ ਰਹੀ ਹੈ ਜਾਂ ਬੇਵਜ੍ਹਾ ਇਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਉਹ ਉਹਦੀ ਮਦਦ ਦੇ ਉੱਤੇ ਪਹੁੰਚੇ ਆ, ਉਹਦੇ ਰੈਸਕਿਊ ਦੇ ਉੱਤੇ ਪਹੁੰਚੇ ਆ, ਤੇ ਇੱਥੋਂ ਤੱਕ ਕਿ ਈਵਨ ਕਸ਼ਮੀਰ ਛੱਡਣ ਤੱਕ ਗਏ ਆ। ਇਹ ਅਸੀਂ ਪੰਜਾਬ ਦੇ ਵਿੱਚ ਟ੍ਰੈਂਡ ਦੇਖਿਆ ਆ ਪਿਛਲੇ ਦਿਨਾਂ ਦੇ ਵਿੱਚ। ਤੇ ਇਹ ਇੱਕ ਐਗਜ਼ਾਮਪਲ ਦੇ ਤੌਰ ਤੇ ਵੀ ਕਿਹਾ ਜਾ ਸਕਦਾ ਕਿ ਪੰਜਾਬ ਨੇ ਕੰਪਲੀਟਲੀ ਡਿਫਰੈਂਟ ਐਕਟ ਤੇ ਰਿਐਕਟ ਕੀਤਾ ਬਾਕੀ ਭਾਰਤ ਨਾਲੋਂ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜਾ ਇਹ ਤਾਂ ਦੇਖੋ ਹਮੇਸ਼ਾ ਹੀ ਹੁੰਦਾ, ਮਤਲਬ ਚਾਹੇ ਭਾਰਤ ਦੇ ਵਿੱਚ ਤੁਸੀਂ ਸੱਤਾ ਦੀ ਗੱਲ ਕਰ ਲਓ, ਸਰਕਾਰ ਕੇਂਦਰ 'ਚ ਜਿਹਦੀ ਵੀ ਆਉਂਦੀ ਆ, ਪੰਜਾਬ 'ਚ ਲੋਕ ਉਹ ਤੋਂ ਵਿਰੋਧੇ ਚੱਲਦੇ ਆ, ਤੇ ਚਾਹੇ ਮਤਲਬ ਆਹ ਤੁਸੀਂ ਇਹੋ ਜਿਹੇ ਘਟਨਾਵਾਂ ਦਾ ਜ਼ਿਕਰ ਕੀਤਾ ਜਿੱਥੇ ਸਾਰੇ ਭਾਰਤ ਦੇ ਵਿੱਚ ਅੱਜ ਮੁਸਲਮਾਨ ਜਿਹੜੇ ਆ ਉਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ, ਮੁਸਲਮਾਨਾਂ ਨੂੰ ਬੇਪਤ ਕੀਤਾ ਜਾ ਰਿਹਾ, ਭਾਵੇਂ ਮੁਸਲਮਾਨਾਂ ਦੀ ਗਿਣਤੀ ਇੱਕ ਵੱਡੀ ਗਿਣਤੀ ਹੈ ਭਾਰਤ ਦੇ ਵਿੱਚ, ਪਰ ਉਹਨਾਂ ਨੂੰ ਜਿਹੜੀ ਸ਼ਰਨ ਮਿਲ ਰਹੀ ਹੈ ਕਿਤੇ, ਮਤਲਬ ਅੱਜ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਲਈ, ਹਾਲਾਂਕਿ ਸਿੱਖਾਂ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਵੀ ਹੋ ਜਾਂਦਾ ਹੈ ਕਿ ਜਿਹੜਾ ਡੈਮੋਗ੍ਰਾਫਿਕ ਸ਼ਿਫਟ ਆ, ਉਹ ਜਦੋਂ ਇੱਕ ਵੱਡੇ ਪੱਧਰ ਤੇ ਲੋਕ ਇਸ ਤਰੀਕੇ ਦੇ ਨਾਲ ਕਿਸੇ ਹੋਰ ਸੱਭਿਆਚਾਰ ਦੇ, ਕਿਉਂਕਿ ਇੱਥੇ ਇਕੱਲੀ ਧਰਮ ਦੀ ਗੱਲ ਨਹੀਂ, ਜਿਹੜਾ ਯੂਪੀ ਬਿਹਾਰ ਦਾ ਮੁਸਲਮਾਨ ਆ ਉਹ ਜਿਹੜੀ ਉਹਦੀ ਤਹਿਜ਼ੀਬ ਆ, ਜਿਹੜਾ ਉਹਦਾ ਸੱਭਿਆਚਾਰ ਆ, ਉਹ ਵੀ ਗੈਰ ਪੰਜਾਬੀ ਆ, ਤੇ ਪਰ ਉਹ ਕਿਉਂਕਿ ਹੁਣ ਉਹਨਾਂ ਨੂੰ ਉੱਥੇ ਮਾਰ ਪੈ ਰਹੀ ਆ ਤਾਂ ਉਹ ਸ਼ਰਨ ਦੇ ਲਈ ਸਿਰਫ ਤੇ ਸਿਰਫ ਇੱਕੋ ਸਟੇਟ ਵੱਜਦੀ ਆ ਪੰਜਾਬ, ਜਿੱਥੇ ਉਹ ਪੰਜਾਬ ਦੇ ਵਿੱਚ ਹੁਣ ਆ ਰਹੇ ਆ, ਇੱਥੇ ਉਹ ਸੁਰੱਖਿਅਤ ਮਹਿਸੂਸ ਕਰਦੇ ਆ ਆਪਣੇ ਪਰਿਵਾਰਾਂ ਦੇ ਲਈ। ਉਹ ਇਸੇ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਵੀ ਤੁਸੀਂ ਕਸ਼ਮੀਰੀ ਵਿਦਿਆਰਥੀਆਂ ਦੀ ਗੱਲ ਕੀਤੀ ਵੀ ਜਿੱਥੇ ਬਾਕੀ ਹੋਰ ਸੂਬਿਆਂ ਤੋਂ ਜਿਹੜੇ ਕਸ਼ਮੀਰੀ ਵਿਦਿਆਰਥੀ ਆ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ, ਉਹ ਮਤਲਬ ਜਾ ਰਹੇ ਆ, ਪਰ ਪੰਜਾਬ ਦੇ ਵਿੱਚ ਬੜਾ ਹੀ ਉਹਨਾਂ ਦੇ ਲਈ ਜਦੋਂ ਜੇ ਕਿਤੇ ਘਟਨਾਵਾਂ ਹੋਈਆਂ ਵੀ ਕੁਛ ਕਾਲਜਾਂ ਦੇ ਵਿੱਚ ਜਿੱਥੇ ਗੈਰ ਪੰਜਾਬੀ ਵਿਦਿਆਰਥੀ ਜਿਹੜੇ ਆ ਉਹ ਵੱਡੀ ਗਿਣਤੀ 'ਚ ਪੜ੍ਹਦੇ ਸੀ ਬਿਹਾਰ ਦੇ, ਯੂਪੀ ਦੇ, ਤਾਂ ਉਹਨਾਂ ਦੇ ਵੱਲੋਂ ਜੇ ਕੁਛ ਇਸ ਤਰ੍ਹਾਂ ਦੀ ਮਾਰਕੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਦੋਂ ਹੀ ਜਿਹੜੀਆਂ ਪੰਜਾਬ ਦੀਆਂ ਸਿੱਖ ਵਿਦਿਆਰਥੀ ਜਥੇਬੰਦੀਆਂ ਉਹ ਮੌਕੇ ਤੇ ਪਹੁੰਚੀਆਂ ਤੇ ਉਹਨਾਂ ਨੇ ਜਿਵੇਂ ਰਿਐਕਟ ਕੀਤਾ, ਉਹਦੇ ਤੇ ਕਿਹਾ ਵੀ ਅਸੀਂ ਇਹਨਾਂ ਦੇ ਨਾਲ ਖੜੇ ਆ। ਤਾਂ ਉਹ ਇੱਕ ਪੰਜਾਬ ਦਾ ਜਿਹੜਾ ਇਹ ਕਲਚਰ ਆ, ਉਹ ਮਤਲਬ ਇਹ ਪੰਜਾਬ ਦੇ ਇੱਕ ਸੱਭਿਆਚਾਰ ਦਾ ਹਿੱਸਾ, ਜਿਹੜਾ ਸੱਭਿਆਚਾਰ ਸਿੱਖੀ ਦਾ ਸੱਭਿਆਚਾਰ ਆ, ਜਿੱਥੇ ਮਜ਼ਲੂਮ ਦੇ ਨਾਲ ਨਤਾਣੇ ਦੇ ਨਾਲ ਖੜਨ ਦੀ ਗੱਲ ਆ। ਇਹ ਤਾਂ ਤੁਸੀਂ ਦੇਖੋ ਵੀ ਜਿਹੜੀ ਹਿੰਦੂ ਮੈਜੋਰਿਟੀ ਆ ਭਾਰਤ ਦੀ, ਉਹਨੇ ਸਿੱਖਾਂ ਦੇ ਨਾਲ ਕੀ ਕੁਛ ਨਹੀਂ ਕੀਤਾ। ਮਤਲਬ ਸਿੱਖਾਂ ਨੂੰ ਜਿੰਨਾ ਦੁਨੀਆ ਦੇ ਵਿੱਚ ਇੰਨੀ ਮਾਰਤਾ, ਮੈਂ ਕਹਿੰਦਾ ਵੀ ਜੇ ਸਾਰੇ ਅੰਕੜੇ ਸਾਹਮਣੇ ਆ ਜਾਣ ਤਾਂ ਜਿਊਜ਼ ਦੇ ਨਾਲੋਂ ਕਿਤੇ ਘੱਟ ਨਹੀਂ ਹੋਈ ਸਿੱਖਾਂ ਦੇ ਨਾਲ ਜੋ ਹਿੰਦੂਆਂ ਨੇ ਕੀਤੀ ਹੈ। ਪਰ ਉਸ ਦੇ ਬਾਵਜੂਦ ਜਦੋਂ ਕਿਤੇ ਕੋਈ ਭਾਵੇਂ ਕੁਦਰਤੀ ਆਫਤ ਆਵੇ, ਭਾਵੇਂ ਉਹ ਕਿਤੇ ਹੋਰ ਤਰਾਸਦੀ ਇਸ ਤਰੀਕੇ ਦੀ ਬਣੇ, ਤਾਂ ਸਿੱਖ ਉੱਥੇ ਇਹ ਨਹੀਂ ਦੇਖਦਾ ਕਿ ਹਿੰਦੂ ਆ ਇਹ ਮੁਸਲਮਾਨ ਆ, ਤਾਂ ਸਿੱਖ ਜਿਹੜਾ ਮਜ਼ਲੂਮ ਆ, ਨਤਾਣਾ ਆ, ਉਹਦੇ ਲਈ ਗੁਰੂ ਆਸ਼ੇ ਦੇ ਮੁਤਾਬਕ ਖੜਾ ਹੁੰਦਾ ਆ, ਉਹਦੀ ਮਦਦ ਕਰਦਾ ਆ। ਤੇ ਪੰਜਾਬ ਦੇ ਵਿੱਚ ਸਿੱਖ ਇਸ ਤਰੀਕੇ ਦਾ ਜਿਹੜਾ ਇਹ ਕਲਚਰ ਆ, ਮੋਬ ਲਿੰਚਿੰਗ ਵਾਲਾ, ਮੋਬ ਵਾਇਲੈਂਸ ਵਾਲਾ, ਜਿਹੜਾ ਬਾਕੀ ਸਾਰੇ ਭਾਰਤ ਦੇ ਵਿੱਚ ਚੱਲ ਰਿਹਾ, ਜਿੱਥੇ ਕਿਸੇ ਨੂੰ ਧਰਮ ਕਰਕੇ ਭਾਵੇਂ ਈਸਾਈ ਹੋਵੇ ਜਾਂ ਕੁਝ ਵੀ, ਉੱਥੇ ਇਸ ਤਰੀਕੇ ਦੇ ਨਾਲ ਮੋਬ ਲਿੰਚਿੰਗ ਕੀਤੀ ਜਾ ਰਹੀ ਆ, ਤਾਂ ਉਹ ਪੰਜਾਬ ਦੇ ਵਿੱਚ ਸਿੱਖ ਜਿਹੜੇ ਆ ਉਹਨੂੰ ਕਦੇ ਐਕਸੈਪਟ ਨਹੀਂ ਕਰਦੇ। ਸਿੱਖਾਂ ਦੇ ਵਿੱਚੋਂ ਵੀ ਜੇ ਕੋਈ ਇਸ ਤਰੀਕੇ ਦੀ ਕਦੇ ਘਟਨਾ ਵਾਪਰ ਵੀ ਜਾਵੇ ਕਿ ਕਿਸੇ ਨੂੰ ਕਿਸੇ ਧਰਮ ਦੇ ਕਰਕੇ, ਤਾਂ ਸਿੱਖ ਆਪਣੇ ਆਪ ਦੇ ਵਿੱਚ ਉਹਦੀ ਨਿਖੇਧੀ ਕਰਨ ਨੂੰ ਸਭ ਤੋਂ ਅੱਗੇ ਹੁੰਦੇ ਆ, ਕਿਉਂਕਿ ਸਿੱਖਾਂ ਦੇ ਸੁਭਾਅ ਦਾ ਹਿੱਸਾ ਨਹੀਂ। ਤਾਂ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਵੀ ਇਹ ਭਾਵ ਇਸੇ ਕਰਕੇ ਜਿਹੜਾ ਪੰਜਾਬ ਅਲੈਦਗੀ ਸਿੱਖ ਮੰਗਦੇ ਆ ਭਾਰਤ ਦੇ ਨਾਲੋਂ, ਉਹ ਹੁਣ ਕਾਗਜ਼ਾਂ ਦੇ ਵਿੱਚ ਤੁਸੀਂ ਲਿਖ ਦਿਓ ਵੀ ਸਿੱਖ ਹਿੰਦੂ ਆ, ਉਹ ਤੁਹਾਡੇ ਲਿਖਣ ਦੇ ਨਾਲ ਸਿੱਖ ਹਿੰਦੂ ਥੋੜਾ ਬਣ ਗਏ।
ਤੁਸੀਂ ਇਹ ਕੋਸ਼ਿਸ਼ ਕਰੀ ਜਾਂਦੇ ਆ ਵੀ ਜਿਹੜੇ ਕੁਛ ਦਸਤਾਰਧਾਰੀ ਹਿੰਦੂ ਭਾਵੇਂ ਉਹ ਪੈਸਿਆਂ ਦੇ ਟੁਕੜਾਂ ਦੇ ਪਿੱਛੇ ਮਤਲਬ ਆਪਣੀ ਜਿਹੜੀ ਪਛਾਣ ਆ ਉਹਨੂੰ ਛੱਡ ਰਹੇ ਹੋਣ, ਆਪਣੇ ਕਿਰਦਾਰਾਂ ਨੂੰ ਛੱਡ ਰਹੇ ਹੋਣ, ਉਹਨਾਂ ਨੂੰ ਦੁਨੀਆ ਸਾਹਮਣੇ ਪੇਸ਼ ਕਰਕੇ ਦੇਖੋ ਇਹ ਤਾਂ ਸਾਡੇ ਨਾਲ ਨੇ ਜਿਹੜੇ ਸਿੱਖ ਆ। ਪਰ ਜਿਹੜਾ ਦੁਨੀਆ ਦਾ ਇਹ ਮਤਲਬ ਤੁਸੀਂ ਇਹ ਅੰਦਾਜ਼ਾ ਲਾਓ ਵੀ ਭਾਰਤ ਦੇ ਜਿਹੜਾ ਭਾਰਤ ਦਾ ਪੰਜਾ ਆ, ਭਾਰਤ ਦਾ ਗਲਬਾ ਆ, ਉਹ ਤੋਂ ਬਾਹਰ ਦੁਨੀਆ ਦੇ ਵੱਖੋ-ਵੱਖ ਮੁਲਕਾਂ ਦੇ ਵਿੱਚ ਬੈਠੇ ਜਿਹੜੇ ਸਾਰੇ ਸਿੱਖ ਆ ਉਹ ਕਿਉਂ ਰੈਫਰੈਂਡਮ ਦੀਆਂ ਵੋਟਾਂ 'ਚ ਜਾ ਕੇ ਮਤਲਬ ਖਾਲਿਸਤਾਨ ਦੀ ਵੋਟਾਂ ਪਾ ਰਹੇ ਆ? ਕਿਉਂਕਿ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਇੰਡੀਆ ਦਾ। ਇੱਥੇ ਜਿੱਥੇ ਤੁਸੀਂ ਜੇ ਸਿੱਖਾਂ ਨੂੰ ਅੱਜ ਕੋਈ ਵੀ, ਮੈਂ ਇਹ ਦਾਅਵਾ ਕਰਦਾ ਯੂਨਾਈਟਿਡ ਨੇਸ਼ਨ ਦੁਨੀਆ ਦਾ ਕੋਈ ਇੰਟਰਨੈਸ਼ਨਲ ਇੰਸਟੀਟਿਊਸ਼ਨ ਜਿਹੜਾ ਆ ਉਹ ਸਿੱਖਾਂ ਨੂੰ ਇਹ ਗੱਲ ਕਹਿ ਦੇ ਵੀ ਤੁਸੀਂ ਪੂਰੀ ਆਜ਼ਾਦੀ ਦੇ ਨਾਲ ਆਪਣਾ ਮਤ ਦੇ ਸਕਦੇ ਹੋ, ਤੁਸੀਂ ਰੈਫਰੈਂਡਮ ਕਰ ਸਕਦੇ ਹੋ ਕਿ ਤੁਸੀਂ ਭਾਰਤ ਦੇ ਨਾਲ ਰਹਿਣਾ ਚਾਹੁੰਦੇ ਹੋ ਜਾਂ ਨਹੀਂ, ਮੈਂ ਕਹਿੰਦਾ ਵੀ 1% ਵੀ ਜਿਹੜੇ ਸਿੱਖ ਆ ਉਹ ਇਹ ਗੱਲ ਨਹੀਂ ਪ੍ਰਵਾਨ ਕਰਨਗੇ ਕਿ ਉਹ ਭਾਰਤ ਦੇ ਨਾਲ ਰਹਿਣਾ ਚਾਹੁੰਦੇ। ਭਾਰਤ 'ਚ ਹੈ ਕੀ ਆ ਰਹਿਣ ਜੋਗਾ? ਘਟੀਆ ਨੀਚ ਲੋਕਾਂ ਦਾ ਮੁਲਕ ਆ ਵੀ ਜਿੱਥੇ ਸਿਰੇ ਦੀ ਕਰਪਸ਼ਨ ਆ। ਮਤਲਬ ਜਿਸ ਮੁਲਕ ਦੀ ਜਿਹੜੀ ਰਾਜਧਾਨੀ ਆ ਉਹਨੂੰ ਦੁਨੀਆ ਰੇਪ ਕੈਪੀਟਲ ਦੇ ਨਾਂ ਨਾਲ ਜਾਣਦੀ ਹੋਵੇ, ਮਤਲਬ ਉਸ ਮੁਲਕ ਦੇ ਨਾਲ ਜੁੜਨ ਦਾ, ਉਹਦੇ ਤੇ ਮਾਣ ਕਰਨ ਦਾ ਕੋਈ ਕਾਰਨ ਹੀ ਨਹੀਂ ਬਣਦਾ। ਤੇ ਵੀ ਜਿਹਦੇ ਤੇ ਸਿੱਖ ਨੂੰ ਐਕਸੈਪਟ ਕਰਨ, ਮਸਲਾ ਕੀ ਹੈ ਵੀ ਇਹ ਜ਼ੁਲਮ ਦੇ ਨਾਲ, ਇਹ ਟੈਰਰ ਦੇ ਨਾਲ ਸਿੱਖਾਂ ਨੂੰ ਆਪਣੇ ਨਾਲ ਬੰਨ੍ਹ ਕੇ ਇਹਨਾਂ ਨੇ ਰੱਖਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਸਿੱਖ ਜਦੋਂ ਅੰਗਰੇਜ਼ਾਂ ਦੇ ਅਧੀਨ ਹੋਏ ਉਦੋਂ ਤੋਂ ਹੀ ਸਿੱਖਾਂ ਨੂੰ ਸਭ ਤੋਂ ਪਹਿਲੀ ਜਿਹੜੀ ਕੋਸ਼ਿਸ਼ ਕੀਤੀ ਗਈ ਉਹ ਇਹ ਕੀਤੀ ਕਿ ਸਿੱਖਾਂ ਨੂੰ ਆਰਮਲੈਸ ਕਰ ਦਿਓ, ਸਿੱਖਾਂ ਨੂੰ ਸਿਰਫ ਮਤਲਬ ਵੀ ਇੱਥੋਂ ਤੱਕ ਸਿੱਖਾਂ ਦੇ ਮਨਾਂ 'ਚ ਪਾਇਆ ਗਿਆ। ਤੁਸੀਂ ਦੇਖੋ ਵੀ ਜਿਹੜਾ ਮਾਨਸਿਕ ਤੌਰ ਤੇ ਜਿਹੜੀ ਕਕਾਰ ਆ, ਸ਼੍ਰੀ ਸਾਹਿਬ ਕਿਰਪਾਨ ਆ, ਉਹ ਵੀ ਸਿੱਖਾਂ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਤਾਂ ਤੁਹਾਡੇ ਲਈ ਬਸ ਇੱਕ ਸਿੰਬਲ ਆ, ਧਰਮ ਦਾ ਹੀ ਸਿੰਬਲ ਆ। ਵੀ ਮਤਲਬ ਵੀ ਇਸ ਤਰੀਕੇ ਤੱਕ ਮੈਨੀਪੂਲੇਸ਼ਨ ਸਿੱਖਾਂ ਦੀ ਕਰਨ ਦੀ ਕੋਸ਼ਿਸ਼ ਕੀਤੀ ਵੀ ਸਿੱਖਾਂ ਨੂੰ ਹਥਿਆਰਾਂ ਤੋਂ ਲਾਂਭੇ ਕਰ ਦਿਓ। ਪਰ ਇਹ ਅਟਲ ਸੱਚਾਈ ਆ ਅਮਰਵੀਰ ਸਿੰਘ ਜੀ, ਦੁਨੀਆ ਦੇ ਵਿੱਚ ਜਿਹੜਾ ਰਾਜ ਆ ਉਹ ਲਿਆ ਵੀ ਹਥਿਆਰ ਦੇ ਨਾਲ ਹੀ ਜਾਂਦਾ ਹੈ ਤੇ ਰਾਜ ਸਿਕਿਉਰ ਵੀ ਹਥਿਆਰ ਦੇ ਨਾਲ ਹੀ ਰੱਖਿਆ ਜਾਂਦਾ। ਇਸੇ ਕਰਕੇ ਰਾਜ ਬਣਾਉਣ ਦੇ ਲਈ ਵੀ ਜਿਹੜੀਆਂ ਕੌਮਾਂ ਹਥਿਆਰ ਨਾਲ ਲੜਦੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਰਾਜ ਬਣ ਜਾਂਦੇ ਆ ਫਿਰ ਵੀ ਸਭ ਤੋਂ ਵੱਡੇ ਜਿਹੜੇ ਬਜਟ ਆ, ਮਤਲਬ ਬਜਟ ਦੇ ਵਿੱਚੋਂ ਫੰਡ ਆ ਉਹ ਡਿਫੈਂਸ ਲਈ ਐਲੋਕੇਟ ਕੀਤੇ ਜਾਂਦੇ ਆ। ਤਾਂ ਇਹ ਜਿਹੜੀ ਚੀਜ਼ ਆ ਉਹ ਸਿੱਖਾਂ ਨੂੰ ਵੀ ਮਤਲਬ ਗੁਰੂ ਸਾਹਿਬ ਨੇ ਗੁਰਬਾਣੀ 'ਚ ਵੀ ਕਿਹਾ ਵੀ ਕਿਸੇ ਕੋ ਰਾਜ ਨਾ ਦੇ ਜੋ ਲਿਆ ਨਿਜ ਬਲਸੇ ਲਿਆ। ਤਾਂ ਸਿੱਖਾਂ ਨੂੰ ਇਹ ਗੱਲ ਜਿਹੜੀ ਆਪਣੇ ਮਨਾਂ 'ਚ ਵਸਾਰਨੀ ਨਹੀਂ ਚਾਹੀਦੀ, ਉਹਦੇ ਲਈ ਜਿਹੜੇ ਯਤਨ ਆ ਉਹ ਜਾਰੀ ਰੱਖਣੇ ਚਾਹੀਦੇ ਆ। ਪਰ ਦੁਨੀਆ ਜਿਹੜੀ ਆ ਉਹ ਇਸ ਟਾਈਮ ਦੇਖ ਰਹੀ ਆ ਵੀ ਸਿੱਖ ਭਾਰਤ ਤੋਂ ਅਲੱਗਾ ਚੱਲ ਰਹੇ ਆ। ਸਾਰਾ ਹੀ ਪੰਜਾਬ ਦਾ ਜਿਹੜਾ ਖਿੱਤਾ ਆ ਉਹਦਾ ਭਾਵੇਂ ਉਹ ਨੈਰੇਟਿਵ ਦੇ ਪੱਧਰ ਤੇ ਹੋਵੇ, ਭਾਵੇਂ ਉਹ ਲੋਕਾਂ ਦੇ ਸੋਚਣ ਦਾ ਤਰੀਕਾ, ਲੋਕਾਂ ਦੇ ਐਕਟ ਕਰਨ ਦਾ ਤਰੀਕਾ ਹੋਵੇ, ਉਹ ਬਾਕੀ ਸਾਰੇ ਭਾਰਤ ਨਾਲੋਂ ਵੱਖਰਾ ਹੁੰਦਾ ਆ। ਤਾਂ ਸਿਰਫ ਤੇ ਸਿਰਫ ਇੱਕ ਹੱਦ ਪਾਉਣ ਦੀ ਘਾਟ ਆ। ਅਦਰਵਾਈਜ਼ ਪੰਜਾਬ ਜਿਹੜਾ ਆ ਉਹ ਕਿਤੇ ਵੀ ਤੁਸੀਂ ਭਾਰਤ ਦੇ ਨਾਲ ਅਲਾਈ ਹੁੰਦਾ ਨਜ਼ਰ ਤੁਹਾਨੂੰ ਨਹੀਂ ਆਉਂਦਾ। ਜੀ ਬਿਲਕੁਲ, ਇੱਥੇ ਇਹ ਵੀ ਗੱਲ ਇੰਪੋਰਟੈਂਟ ਆ ਕਿ ਜਦੋਂ ਅਸੀਂ ਇਸ ਪਾਰਟ ਨੂੰ ਜਾਂ ਇਸ ਚੀਜ਼ ਨੂੰ ਇੰਟਰਨੈਸ਼ਨਲੀ ਵੀ ਦੇਖਦੇ ਹਾਂ ਤਾਂ ਅਸੀਂ TV84 ਦੇ ਪਲੇਟਫਾਰਮ ਰਾਹੀਂ ਵੀ ਜਾਂ ਅਦਰਵਾਈਜ਼ ਜਿਹੜੇ ਸਿੱਖ ਥਾਟ ਦੇ ਆਗੂ ਹੈਗੇ ਆ ਉਹ ਹਮੇਸ਼ਾ ਬਫਰ ਜ਼ੋਨ ਦੀ ਗੱਲ ਕਰਦੇ ਆ ਕਿ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਜੇ ਇੱਕ ਖਾਲਿਸਤਾਨ ਕ੍ਰੀਏਟ ਕੀਤਾ ਜਾਵੇ ਤਾਂ ਉਹ ਇੱਕ ਬਫਰ ਸਟੇਟ ਦੇ ਤੌਰ ਤੇ ਐਕਟ ਕਰੂਗਾ, ਕਿਉਂਕਿ ਨਾ ਕਦੇ ਭਾਰਤ ਨੇ ਜਾਂ ਜਿਹੜੀ ਭਾਰਤ ਦੀ ਵੱਡ ਗਿਣਤੀ ਹੈਗੀ ਹੈ, ਮੈਜੋਰਿਟੀ ਹੈ, ਉਹਨਾਂ ਨੇ ਕਦੇ ਪਾਕਿਸਤਾਨ ਦੀ ਹੋਂਦ ਨੂੰ ਐਕਸੈਪਟ ਹੀ ਨਹੀਂ ਕੀਤਾ। ਸੋ ਇਹ ਜਿਹੜਾ ਲੜਾਈ ਹੈ, ਜਿਵੇਂ ਈਵਨ ਅਮਰੀਕਨ ਪ੍ਰੈਜ਼ੀਡੈਂਟ ਦੀ ਵੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਬਿਆਨ ਸੀ ਕਿ ਇਹ ਕਸ਼ਮੀਰ ਦੇ ਇਸ਼ੂ ਦੇ ਉੱਤੇ ਤੇ ਆਪਸ ਦੇ ਵਿੱਚ 1000 ਸਾਲ ਤੋਂ ਲੜ ਰਹੇ ਆ। ਸੋ ਇਸ ਦੇ ਵਿਚਾਲੇ ਜੇ ਇੱਕ ਬਫਰ ਸਟੇਟ ਖਾਲਿਸਤਾਨ ਹੀ ਇੱਕਮਾਤਰ ਸੋਲਿਊਸ਼ਨ ਹੈ ਜਿਹੜਾ ਸਾਊਥ ਏਸ਼ੀਆ, ਈਸਟ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਪਰਮਾਨੈਂਟ ਪੀਸ ਦੇ ਤੌਰ ਤੇ ਐਕਟ ਕਰ ਸਕਦਾ। ਤੇ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਅੱਜ ਅਸੀਂ ਉਸ ਦਿਨ ਗੱਲ ਕਰ ਰਹੇ ਹਾਂ ਜਦੋਂ ਕਿ 29 ਅਪ੍ਰੈਲ ਦਾ ਦਿਨ ਹੈ ਤੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦੀ ਡੈਕਲੇਰੇਸ਼ਨ ਹੋਈ ਸੀ। ਜਿਸ ਦਿਨ ਜਦੋਂ ਅਸੀਂ 84 ਦੀ ਗੱਲ ਕਰਦੇ ਹਾਂ, 84 ਦੇ ਹਮਲੇ ਦੀ ਗੱਲ ਕਰਦੇ ਹਾਂ, ਤੇ ਜਿਵੇਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਚਨ ਸੀ, ਬੋਲ ਸੀ ਉਹਨਾਂ ਦੇ ਕਿ ਜਿਸ ਦਿਨ ਭਾਰਤ ਦੀ ਫੌਜ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਦਾਖਲ ਹੋਈ ਤਾਂ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਤੇ ਫਿਰ 26 ਜਨਵਰੀ 1986 ਨੂੰ ਜਿਹੜਾ ਸਰਬੱਤ ਖਾਲਸਾ ਹੁੰਦਾ ਉਸ ਦੇ ਵਿੱਚ ਥਾਪੀ ਜਿਹੜੀ ਪੰਥਕ ਕਮੇਟੀ ਸੀ ਉਸ ਵੱਲੋਂ
ਐਲਾਨੀਆ ਰੂਪ ਦੇ ਵਿੱਚ 29 ਅਪ੍ਰੈਲ 1986 ਨੂੰ ਅੱਜ ਉਸ ਦਿਨ ਦੀ ਵਰ੍ਹੇਗੰਢ ਹੈ, ਖਾਲਿਸਤਾਨ ਦਾ ਐਲਾਨ ਕੀਤਾ ਗਿਆ ਸੀ। ਸੋ ਇਹ ਇੱਕ ਹਿਸਟੋਰਿਕ ਦਿਨ ਵੀ ਹੈ, ਹਿਸਟੋਰਿਕ ਡਾਕੂਮੈਂਟ ਵੀ ਹੈ, ਜਿਹੜਾ ਖਾਲਿਸਤਾਨ ਦਾ ਐਲਾਨਨਾਮਾ, ਜਿਹੜਾ ਉਹ ਦਸਤਾਵੇਜ਼ ਹੈ ਜਿਹਦੇ ਵਿੱਚ ਉਹ ਬੀਜ ਅੰਸ਼ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਉਹ ਇੱਕ ਵਿਜ਼ਨ ਦੇ ਰੂਪ ਦੇ ਵਿੱਚ ਮੌਜੂਦ ਹੈ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਜਦੋਂ ਖਾਲਿਸਤਾਨ ਹੋਂਦ ਦੇ ਵਿੱਚ ਆਇਆ ਤੇ ਉਹ ਮੁਲਕ ਕਿਸ ਤਰ੍ਹਾਂ ਦਾ ਦਿਖੇਗਾ, ਕਿਸ ਤਰ੍ਹਾਂ ਦਾ ਉਹ ਜਿਹੜਾ ਹੈ ਉਹ ਹੋਂਦ ਦੇ ਵਿੱਚ ਆਵੇਗਾ। ਸੋ ਉਹ ਇੱਕ ਇਤਿਹਾਸਿਕ ਦਿਨ ਹੈ, ਮੈਂ ਚਾਹੂੰਗਾ ਵੀ ਉਹਦੇ ਤੇ ਵੀ ਅਸੀਂ ਨਜ਼ਰਸਾਨੀ ਕਰੀਏ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਜਿਹੜੀ ਮਤਲਬ ਇੱਕ ਬਹੁਤ ਅਹਿਮ ਡਾਕੂਮੈਂਟੇਸ਼ਨ ਆ ਖਾਲਿਸਤਾਨ ਦੀ, ਜਦੋਂ ਸਿੱਖ ਗੱਲ ਕਰਦੇ ਆ ਤਾਂ ਇਹ ਕੋਈ ਹਵਾ 'ਚ ਨਹੀਂ ਆ ਜਾਂ ਫਿਰ ਇਹ ਕੋਈ ਪੋਲੀਟੀਕਲ ਟੈਬੂ ਨਹੀਂ ਆ, ਜਿਵੇਂ ਭਾਰਤ ਦੇ ਵਿੱਚ ਇਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਿਛਲੇ ਲੰਮੇ ਸਮੇਂ 'ਚ ਕਿ ਤੁਸੀਂ ਇੱਕ ਨੈਰੇਟਿਵ ਬੜਾ ਪੁਸ਼ ਕੀਤਾ ਗਿਆ ਕਿ ਖਾਲਿਸਤਾਨ ਨੂੰ ਨੈਗੇਸ਼ਨ 'ਚ ਪੇਸ਼ ਕਰਨਾ, ਕਿ ਇਹ ਕਹਿਣਾ ਕਿ ਜਿਵੇਂ ਕਿਸਾਨ ਸੰਘਰਸ਼ ਦੇ ਵਿੱਚ ਇੱਕ ਨੈਰੇਟਿਵ ਚਲਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ ਸਾਨੂੰ ਖਾਲਿਸਤਾਨੀ ਨਾ ਕਹੋ, ਪਰ ਜਿਹੜਾ ਇਹ ਸਾਰਾ ਨੈਰੇਟਿਵ ਆ ਇਹ ਇੰਡੀਅਨ ਸਟੇਟ ਨੇ ਪੁਸ਼ ਕੀਤਾ ਵੀ ਜਿੱਥੇ ਉਹਨੇ ਖਾਲਿਸਤਾਨ ਨੂੰ ਨੈਗੇਸ਼ਨ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਸਿੱਖਾਂ ਨੂੰ ਇਹ ਲੱਗੇ ਜਿਵੇਂ ਕੋਈ ਬੰਦਾ ਕਹਿੰਦਾ, ਜਿਵੇਂ ਮੁਸਲਮਾਨ ਕਹਿੰਦੇ ਆ ਵੀ ਸਾਨੂੰ ਅੱਤਵਾਦੀ ਨਾ ਕਹੋ, ਵੀ ਸਿੱਖਾਂ ਨੂੰ ਉਵੇਂ ਹੀ ਸਿੱਖਾਂ ਦੇ ਇੱਕ ਹਿੱਸੇ ਨੂੰ ਇਹ ਗੱਲ ਉਹਨਾਂ ਦੇ ਮੂੰਹਾਂ 'ਚ ਕਢਾਉਣ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਕਹੋ ਕਿ ਸਾਨੂੰ ਖਾਲਿਸਤਾਨੀ ਨਾ ਕਹੋ। ਪਰ ਖਾਲਿਸਤਾਨੀ ਹੋਣਾ ਕੀ ਆ ਤੇ ਖਾਲਿਸਤਾਨ ਦਾ ਜਿਹੜਾ ਆਈਡੀਆ ਆ ਉਹ ਕਿਵੇਂ ਮਤਲਬ ਐਸਟੈਬਲਿਸ਼ ਹੋਇਆ, ਤਾਂ ਉਹਦਾ ਸਫ਼ਰ ਆ ਉਹ ਬੜਾ ਅਹਿਮ ਆ। ਭਾਵੇਂ ਕਿ 1947 ਤੋਂ ਪਹਿਲਾਂ ਹੀ ਸਿੱਖਾਂ ਦੇ ਅੰਦਰ ਜਿਹੜੀ ਸਿੱਖ ਸੋਵਰਨ ਸਟੇਟ ਆ ਉਹਦੀ ਗੱਲ ਚੱਲਦੀ ਸੀ ਤੇ 1947 ਤੋਂ ਬਾਅਦ ਚਲੋ ਸਿੱਖਾਂ ਨੇ ਇੱਕ ਫੈਸਲਾ ਕੀਤਾ, ਭਾਰਤ ਦੇ ਨਾਲ ਆਏ, ਪਰ ਭਾਰਤ ਨੇ ਜਿਹੜੀ ਪਿੱਠ 'ਚ ਛੁਰਾ ਮਾਰਿਆ ਸਿੱਖਾਂ ਦੇ, ਉਹ ਤੋਂ ਬਾਅਦ ਸਾਰੀ ਸਿੱਖ ਜਦੋਜਹਿਦ ਸ਼ੁਰੂ ਹੋਈ, ਪੰਜਾਬੀ ਸੂਬੇ ਦਾ ਮੋਰਚਾ ਲੱਗਣਾ, ਹੋਰ ਸਾਰਾ। ਤੇ ਉਹ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਭਾਈ ਗਜਿੰਦਰ ਸਿੰਘ ਅਤੇ ਦਲ ਖਾਲਸਾ ਜਿਹੜੀ ਸਿੱਖ ਨੌਜਵਾਨਾਂ ਨੇ, ਭਾਈ ਗਜਿੰਦਰ ਸਿੰਘ ਹੋਰਾਂ ਨੇ, ਭਾਈ ਸਤਨਾਮ ਸਿੰਘ ਪੋਂਟਾ ਸਾਹਿਬ, ਇਹਨਾਂ ਸਾਰਿਆਂ ਨੇ ਬਣਾਈ ਤੇ ਇਹਨਾਂ ਨੇ ਮਤਲਬ ਇਹ ਮੇਰੇ ਹਿਸਾਬ ਨਾਲ 1972 ਦੀ ਗੱਲ ਆ, ਜਦੋਂ ਇੰਦਰਾ ਗਾਂਧੀ ਡੇਰਾਬੱਸੀ ਦੇ ਵਿੱਚ ਰੈਲੀ ਸੀ ਤੇ ਉੱਥੇ ਜਿਹੜੇ ਖਾਲਿਸਤਾਨ ਦੇ ਪਰਚੇ ਆ ਭਾਈ ਗਜਿੰਦਰ ਸਿੰਘ ਹੋਰਾਂ ਨੇ ਵੰਡੇ ਤੇ ਸੁੱਟੇ, ਉਹਦਾ ਦੇਸ਼ ਧਰੋਹ ਦਾ ਇਹਨਾਂ ਦੇ ਉੱਤੇ ਪਰਚਾ ਵੀ ਪਿਆ। ਤੇ ਭਾਈ ਗਜਿੰਦਰ ਸਿੰਘ ਨੇ ਮਤਲਬ ਜਿਹੜੀ ਉਹਨਾਂ ਦੀ ਕਿਤਾਬ ਸੀ ਕਵਿਤਾਵਾਂ ਦੀ, ਉਹਦੇ ਚੱਲਦਿਆਂ ਵੀ ਇਹਨਾਂ ਦੇ ਉੱਤੇ ਪਰਚੇ ਪਏ ਵੀ ਭਾਈ ਗਜਿੰਦਰ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਆ ਉਹ 1970 ਤੋਂ ਹੀ ਸਰਦਾਰ ਕਪੂਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਉਹ ਇਸ ਗੱਲ ਬਾਰੇ ਸਪਸ਼ਟ ਸੀ ਵੀ ਜਿਹੜੀ ਸਿੱਖਾਂ ਦੀਆਂ ਸਾਰੀਆਂ ਸਮੱਸਿਆਵਾਂ ਆ ਉਹਦਾ ਹੱਲ ਭਾਰਤੀ ਵਿਧਾਨ ਦੇ ਵਿੱਚ, ਭਾਰਤੀ ਕੌਂਸਟੀਟਿਊਸ਼ਨ ਦੇ ਅੰਡਰ ਨਹੀਂ ਹੋ ਸਕਦਾ ਤੇ ਸਿੱਖਾਂ ਦਾ ਸੋਵਰਨ ਸਟੇਟ ਤੋਂ ਬਿਨਾਂ ਗੁਜ਼ਾਰਾ ਨਹੀਂ। ਤੇ ਉਹਦੇ ਲਈ ਉਹਨਾਂ ਨੇ ਵੱਖੋ-ਵੱਖ ਦਿੱਲੀ 'ਚ ਵੀ ਮਾਰਚ ਕੱਢੇ ਗਏ, ਹੋਰ ਥਾਂ ਪੰਜਾਬ 'ਚ ਵੀ ਮਾਰਚ ਕੱਢੇ ਗਏ। ਫਿਰ ਉਹ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕਿਵੇਂ ਮਤਲਬ ਜਿਹੜੀ ਧਰਮ ਯੁੱਧ ਮੋਰਚਾ ਆ ਉਹ 1972 ਦੇ ਅਨੰਦਪੁਰ ਸਾਹਿਬ ਦੇ ਮਤੇ ਤੇ ਅਧਿਕਾਰਾਂ ਦੇ ਉੱਤੇ ਲੱਗਿਆ, ਪਰ ਉਹਦਾ ਜਵਾਬ ਇੰਡੀਅਨ ਸਟੇਟ ਨੇ ਆਰਮਡ ਐਕਸ਼ਨ ਦੇ ਵਿੱਚ ਦਿੱਤਾ। ਫਿਰ ਸੰਤ ਜਰਨੈਲ ਸਿੰਘ ਵੀ ਜਿਹੜਾ ਉਹ ਇੱਕ ਸੈਂਚਰੀਜ਼ ਦੇ ਵਿੱਚ ਇਹੋ ਜਿਹੀ ਪਰਸਨੈਲਿਟੀ ਆਉਂਦੀ ਆ ਵੀ ਉਹ ਇੱਕ ਰੂਹਾਨੀ ਸ਼ਖਸੀਅਤ ਸੀ ਵੀ ਜਿਹੜੇ ਉਹਨਾਂ ਦੇ ਬੋਲ ਆ ਉਹ ਅਜਾਈ ਨਹੀਂ ਜਾ ਸਕਦੇ। ਵੀ ਉਹਨਾਂ ਨੇ ਜਦੋਂ ਇਹ ਗੱਲ ਕਹੀ ਵੀ ਮਤਲਬ ਪਤਾ ਉਹਨਾਂ ਨੂੰ ਵੀ ਸੀ ਵੀ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਗੁਜ਼ਾਰਾ ਨਹੀਂ, ਪਰ ਉਹਨਾਂ ਨੇ ਉਹ ਗੱਲ ਕਰਕੇ ਦਿਖਾਈ, ਸਿੱਖਾਂ ਨੂੰ ਇਹ ਮਤਲਬ ਸਾਬਤ ਕਰਕੇ ਦਿਖਾਇਆ ਕਿ ਇੰਡੀਅਨ ਸਟੇਟ ਜਿਹੜੀ ਆ ਉਹ ਕਿੱਥੋਂ ਤੱਕ ਜਾ ਸਕਦੀ ਹੈ। ਫਿਰ ਉਹਨਾਂ ਦੇ ਗੋਲ ਸੀ ਕਿ ਹੁਣ ਜਦੋਂ ਭਾਰਤੀ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਤੇ ਫਿਰ ਉਹਨਾਂ ਹੀ ਬੋਲਾਂ ਦੇ ਉੱਤੇ ਪਹਿਰਾ ਦਿੰਦੇ ਆ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜੀ ਮੂਵਮੈਂਟ ਆ ਉਹ ਆਰਮਡ ਸਟਰਗਲ ਸ਼ੁਰੂ ਹੋਈ ਮਤਲਬ ਪੰਜਾਬ ਦੇ ਵਿੱਚ। ਸਿੱਖਾਂ ਦਾ ਇੱਕ ਵਾਰ ਅਸੀਂ ਕਹਿ ਸਕਦੇ ਹਾਂ ਕਿ ਪੂਰਾ ਜ਼ੋਰ ਹੋ ਗਿਆ ਸੀ ਆਰਮਡ ਸਟਰਗਲ ਦਾ, ਮਤਲਬ ਖਾਲਿਸਤਾਨ ਲਗਭਗ ਕਾਇਮ ਹੋਇਆ ਨਜ਼ਰ ਆ ਰਿਹਾ ਸੀ ਪੰਜਾਬ ਦੇ ਵਿੱਚ, ਮਾਹੌਲ ਇਹੋ ਜਿਹਾ ਉਸਰ ਗਿਆ ਸੀ। ਤਾਂ ਉਹਦੇ ਵਿੱਚ ਹੀ ਜਿਹੜਾ 1986 ਦਾ ਸਰਬੱਤ ਖਾਲਸਾ ਆ, ਉਸ ਸਰਬੱਤ ਖਾਲਸਾ ਦੇ ਵਿੱਚ ਇੱਕ ਇਤਿਹਾਸਕ ਸਰਬੱਤ ਖਾਲਸਾ ਸੀ, ਉਹ ਏਡਾ ਵੱਡਾ ਇਕੱਠ ਉਸ ਸਮੇਂ ਦੇ ਵਿੱਚ। ਤੇ ਮਤਲਬ ਜਦੋਂ ਸਟੇਟ ਇੱਕ ਟੈਰਰ ਵੀ ਪੂਰਾ ਫੈਲਾ ਰਹੀ ਆ ਤੇ ਸਾਹਮਣੇ ਲੋਕਾਂ ਦਾ ਇੰਨੇ ਵੱਡੇ ਪੱਧਰ ਤੇ ਨਿਕਲ ਕੇ ਆਉਣਾ ਘਰਾਂ ਚੋਂ, ਅਕਾਲ ਤਖ਼ਤ ਸਾਹਿਬ ਦੇ ਉੱਤੇ ਇਕੱਠੇ ਹੋਣਾ, ਤੇ ਉੱਥੇ ਪੰਥਕ ਕਮੇਟੀ ਬਣਾਈ ਗਈ। ਮਤਲਬ ਜਿਹੜੀ ਅਗਵਾਈ ਆ, ਕਿਉਂਕਿ ਸਰਬੱਤ ਖਾਲਸਾ ਆਪਣੀ ਅਗਵਾਈ ਚੁਣਦਾ ਆ, ਤਾਂ ਸਰਬੱਤ ਖਾਲਸਾ ਨੇ ਉੱਥੇ ਜਿਹੜੀ ਸਿੱਖਾਂ ਦੀ ਅਗਵਾਈ ਆ ਉਹ ਚੁਣੀ। ਉਹਦੇ ਤੇ ਕੁਛ ਬੰਦੇ ਜਿਹੜੇ ਆ ਇੰਡੀਅਨ ਸਟੇਟ ਨੇ ਪ੍ਰੋਪੇਗੈਂਡਾ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ ਜਿਹੜਾ ਇਹ ਸਰਬੱਤ ਖਾਲਸਾ ਆ ਇਹ ਤਾਂ ਸਿਰਫ ਇੱਕ ਦਮਦਮੀ ਟਕਸਾਲ ਜਥੇਬੰਦੀ ਦਾ ਸੀ,
ਪਰ ਕਿਉਂਕਿ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਦੇ ਚੱਲਦਿਆਂ ਉਹ ਸਾਰੇ ਸੰਘਰਸ਼ ਦੇ ਵਿੱਚ ਦਮਦਮੀ ਟਕਸਾਲ ਅਗਵਾਈ ਕਰ ਰਹੀ ਸੀ ਸਿੱਖਾਂ ਦੀ, ਤੇ ਇਸੇ ਕਰਕੇ ਜਿਹੜਾ ਉਹ ਸਾਰਾ ਸਰਬੱਤ ਖਾਲਸਾ ਉਹਦਾ ਪ੍ਰਬੰਧ ਦਮਦਮੀ ਟਕਸਾਲ ਵੱਲੋਂ ਕੀਤਾ ਗਿਆ। ਉਹ ਸਰਬੱਤ ਖਾਲਸਾ ਦੀ ਨਹੀਂ, ਉਸ ਸਮੇਂ ਸਾਰੀ ਕੌਮੀ ਚੇਤਨਾ ਦੀ ਅਗਵਾਈ ਦਮਦਮੀ ਟਕਸਾਲ ਕਰ ਰਹੀ ਸੀ। ਵੀ ਇਹ ਤਾਂ ਉਹੋ ਜਿਹਾ ਤਰਕ ਹੋ ਗਿਆ ਵੀ ਤੁਸੀਂ ਕਹਿ ਦਿਓ ਜੀ ਬਾਬਾ ਦੀਪ ਸਿੰਘ ਦੀ ਜਿਹੜੀ ਉਹ ਜਦੋਂ ਜੰਗ ਸੀ ਉਸ ਸਮੇਂ ਦੇ ਵਿੱਚ, ਉਹ ਤਾਂ ਜੀ ਇਕੱਲੀ ਟਕਸਾਲ ਦੀ ਜੰਗ ਸੀ, ਉਹ ਟਕਸਾਲ ਦੀ ਥੋੜਾ ਜੰਗ ਸੀ, ਉਹ ਸਿੱਖ ਕੌਮ ਦੀ ਜੰਗ ਸੀ ਜਿਹੜੀ ਬਾਬਾ ਦੀਪ ਸਿੰਘ ਨੇ ਦਰਬਾਰ ਸਾਹਿਬ ਦੀ ਬੇਹਰਮਤੀ ਦੇ ਖਿਲਾਫ ਉੱਥੇ ਲੜੀ ਤੇ ਸ਼ਹਾਦਤ ਦਿੱਤੀ। ਤੇ ਇਸ ਦੇ ਚੱਲਦੇ ਜਿਹੜੀ ਉਹ ਪੰਥਕ ਕਮੇਟੀ ਬਣਾਈ, ਇੱਕ ਸਿੱਖਾਂ ਨੇ ਆਪਣੀ ਅਗਵਾਈ ਚੁਣੀ ਜਿਹੜੀ ਸਮੁੱਚੀ ਸਿੱਖ ਕੌਮ ਦੀ ਨੁਮਾਇੰਦਗੀ ਕਰ ਰਹੀ ਸੀ। ਫਿਰ ਉਹਦੇ ਵੱਲੋਂ ਜਿਹੜਾ 29 ਅਪ੍ਰੈਲ ਨੂੰ ਖਾਲਿਸਤਾਨ ਦਾ ਐਲਾਨਨਾਮਾ ਡੈਕਲੇਰੇਸ਼ਨ ਕੀਤਾ ਗਿਆ। ਐਲਾਨ ਕੀਤਾ ਗਿਆ ਕਿ ਸਿੱਖ ਜਿਹੜੇ ਆ ਉਹ ਖਾਲਿਸਤਾਨ ਉਹਨਾਂ ਦਾ ਮੁਲਕ ਆ ਤੇ ਉਹ ਖਾਲਿਸਤਾਨ ਵਾਸਤੇ ਲੜਨਗੇ, ਜੂਝਣਗੇ, ਤੇ ਖਾਲਿਸਤਾਨ ਦਾ ਜਿਹੜਾ ਪੋਲੀਟੀਕਲ ਸਟਰਕਚਰ, ਸੋਸ਼ਲ ਸਟਰਕਚਰ ਕਿਹੋ ਜਿਹਾ ਹੋਊਗਾ ਉਹ ਡਾਕੂਮੈਂਟ ਜਾਰੀ ਕੀਤਾ ਗਿਆ, ਜਿਹੜਾ ਕਿ ਸਪਸ਼ਟ ਆ ਵੀ ਉਹਨਾਂ ਹੀ ਲਾਈਨਾਂ ਤੇ ਆ ਜਿਹੜਾ ਸਿੱਖੀ ਦਾ ਸਰਬੱਤ ਦੇ ਭਲੇ ਦਾ ਸਿਧਾਂਤ ਆ ਵੀ ਸਿੱਖ ਅੱਜ ਦੁਨੀਆ ਦੇ ਵਿੱਚ ਕੋਈ ਮੁਲਕ ਨਹੀਂ, ਸਿੱਖਾਂ ਕੋਲ ਸਟੇਟਲੈਸ ਆ, ਪਰ ਭਾਵੇਂ ਕੋਈ ਤਰਾਸਦੀ ਆਵੇ, ਕੋਈ ਦੁਨੀਆ ਦੇ ਵਿਪਤਾ ਪਵੇ, ਤਾਂ ਜਿੱਥੇ ਸਟੇਟਾਂ ਸਰਕਾਰਾਂ ਫੇਲ ਹੋ ਜਾਂਦੀਆਂ ਆ ਉੱਥੇ ਸਿੱਖ ਇੰਸਟੀਚਿਊਟ ਜਿਹੜੇ ਆ ਬਿਨਾਂ ਕਿਸੇ ਸਟੇਟ ਪਾਵਰ ਤੋਂ ਉਹ ਅੱਜ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਜਿਹੜਾ ਸੈਲਫਲੈਸ ਸਰਵਿਸ, ਹਿਊਮਨ ਸਰਵਿਸ ਦਾ ਕੰਮ ਕਰਦੇ ਆ। ਤੇ ਜੇ ਸਿੱਖਾਂ ਉਹੀ ਜਿਹੜਾ ਵਿਜ਼ਨ ਸੀ ਉਹ ਖਾਲਿਸਤਾਨ ਦਾ ਵਿਜ਼ਨ ਆ, ਉਹੀ ਖਾਲਿਸਤਾਨ ਦੇ ਡੈਕਲੇਰੇਸ਼ਨ 'ਚ ਸੀ ਤੇ ਉਦੋਂ ਇਹਨੂੰ ਕੀਤਾ ਗਿਆ। ਤੇ ਉਸ ਤੋਂ ਬਾਅਦ ਉਸ ਐਲਾਨਨਾਮੇ ਦੇ ਉੱਤੇ ਅੱਜ ਤੱਕ ਜਿਹੜੀ ਉਹ ਜੱਦੋ-ਜਹਿਦ ਆ, ਜਿਹੜਾ ਸੰਘਰਸ਼ ਆ ਉਹ ਜਾਰੀ ਆ। ਉਸ ਸੰਘਰਸ਼ ਨੇ ਕਈ ਪੜਾਅ ਜਿਹੜੇ ਆ ਉਹ ਹੰਢਾਏ ਆ। ਹਥਿਆਰਬੰਦ ਸੰਘਰਸ਼ ਜਿਹੜਾ ਆ ਉਹ ਬੜੇ ਵੱਡੇ ਪੱਧਰ ਤੇ ਲੜਿਆ ਗਿਆ ਸਿੱਖਾਂ ਦੇ ਵੱਲੋਂ, ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਜ ਵੀ ਜਿਹੜੀਆਂ ਜਥੇਬੰਦੀਆਂ ਨੇ ਉਹ ਕਾਰਜਸ਼ੀਲ ਆ। ਤੇ ਪਰ ਜਿਹੜੀ ਸਿੱਖਾਂ ਦੀ ਇਸ ਟਾਈਮ ਪਿਛਲੇ ਲਗਭਗ ਅਸੀਂ ਕਹਿ ਸਕਦੇ ਹਾਂ 1 ਦਹਾਕੇ ਤੋਂ ਜਿਹੜੀ ਮੂਵਮੈਂਟ ਆ ਖਾਲਿਸਤਾਨ ਦੀ ਉਹ ਡੈਮੋਕ੍ਰੈਟਿਕ ਸ਼ਿਫਟ ਲੈ ਚੁੱਕੀ ਆ, ਜਿਹਦੇ ਚ ਲੋਕਤਾਂਤਰਿਕ ਤਰੀਕੇ ਦੇ ਨਾਲ ਸਿੱਖਾਂ ਨੇ, ਭਾਵੇਂ ਉਹ ਪੰਜਾਬ ਹੋਵੇ ਭਾਵੇਂ ਉਹ ਡਾਇਸਪੋਰਾ ਹੋਵੇ, ਉਹਦੇ ਵਿੱਚ ਬਿਨਾਂ ਕੋਈ ਵਾਇਲੈਂਟ ਐਕਟ ਕੀਤਿਆਂ ਤੇ ਜਿਹੜਾ ਆਪਣਾ ਸੰਘਰਸ਼ ਆ ਉਹਨੂੰ ਅੱਗੇ ਤੋਰਿਆ। ਤੇ ਅੱਜ ਅਸੀਂ ਦੇਖ ਰਹੇ ਹਾਂ ਕਿ ਦੁਨੀਆ ਦੇ ਨਕਸ਼ੇ ਦੇ ਉੱਤੇ ਜੇ ਕਿਸੇ ਡਿਸਪਿਊਟ ਦੀ ਚਰਚਾ ਪਿਛਲੇ ਸਾਲ ਸਭ ਤੋਂ ਵੱਧ ਹੋਈ ਆ ਤਾਂ ਪੋਲੀਟੀਕਲ ਡਿਸਪਿਊਟ ਦੀ, ਕਨਫਲਿਕਟ ਦੀ, ਤਾਂ ਉਹ ਖਾਲਿਸਤਾਨ ਦੀ ਹੋਈ ਆ। ਤੇ ਦੁਨੀਆ ਇਸ ਟਾਈਮ ਇਸ ਗੱਲ ਵੱਲ ਇਸ਼ਾਰੇ ਕਰ ਰਹੀ ਆ ਕਿ ਜਿਹੜੀ ਨਵੀਂ ਮੈਪ ਮੇਕਿੰਗ ਹੋਣੀ ਆ ਸਾਊਥ ਏਸ਼ੀਆ ਦੇ ਵਿੱਚ, ਉਹਦੇ 'ਚ ਸਿੱਖ ਜਿਹੜੇ ਆ ਉਹ ਆਪਣਾ ਮੁਲਕ ਖਾਲਿਸਤਾਨ ਕਾਇਮ ਕਰਨਗੇ। ਉਹ ਕਾਇਮੀ ਜਿਹੜੀ ਆ ਉਹ ਹੁਣ ਕਿੰਨੇ ਕੁ ਸਾਲਾਂ 'ਚ ਹੁੰਦੀ ਆ, 1 ਸਾਲ 'ਚ ਹੁੰਦੀ ਆ, 5 ਸਾਲਾਂ 'ਚ ਹੁੰਦੀ ਆ, ਉਹ ਭਵਿੱਖ ਦੇ ਗਰਭ ਦੇ ਵਿੱਚ ਆ। ਪਰ ਇਹ ਸਪਸ਼ਟ ਆ ਵੀ ਸਿੱਖਾਂ ਦੀ ਜਿਹੜੀ ਜੱਦੋ-ਜਹਿਦ ਆ ਇਹ ਵਿਅਰਥ ਨਹੀਂ ਜਾ ਸਕਦੀ। ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਜਿਹੜਾ ਕਾਰਜ ਆ ਇਹ ਕਿਸੇ ਮਤਲਬ ਬੰਦੇ ਦਾ ਕਾਰਜ ਨਹੀਂ। ਜਿਹੜੀ ਸਿੱਖ ਪਾਤਸ਼ਾਹਤ ਸਥਾਪਿਤ ਕਰਨੀ ਆ ਇਹ ਅਕਾਲ ਪੁਰਖ ਦਾ, ਅਕਾਲ ਤਖਤ ਦੀ ਅਧੀਨਗੀ ਦੇ ਵਿੱਚ ਉਹ ਰਾਜ ਚੱਲਣਾ ਆ ਤੇ ਅਕਾਲ ਪੁਰਖ ਦਾ ਹੀ ਹੁਕਮ ਆ, ਅਕਾਲ ਪੁਰਖ ਦੀ ਮਰਜ਼ੀ ਆ ਤੇ ਉਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਤਾਂ ਸਿੱਖਾਂ ਨੂੰ ਜਿਹੜਾ ਤੁਸੀਂ ਕਹਿ ਸਕਦੇ ਹੋ ਵੀ ਇੱਕ ਸੰਘਰਸ਼ ਦੇ ਵਿੱਚ ਇਹ ਅਕਾਲ ਪੁਰਖ ਨੇ ਪਾਇਆ ਹੋਇਆ ਤੇ ਉਹ ਸੰਘਰਸ਼ ਸਿੱਖ ਕਰ ਰਹੇ ਆ। ਉਹਦੇ 'ਚ ਸਿੱਖਾਂ ਦੀ ਇੱਛਾ ਸ਼ਹਾਦਤ ਦੀ, ਕਿਉਂਕਿ ਸਿੱਖ ਦੇ ਲਈ ਸਭ ਤੋਂ ਵੱਡੀ ਇੱਛਾ ਸ਼ਹਾਦਤ ਦੀ ਹੁੰਦੀ ਆ। ਭਾਈ ਹਰਦੀਪ ਸਿੰਘ ਨਿੱਜਰ ਨੇ ਆਪਣੀ ਸ਼ਹੀਦੀ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਸਪੀਚ ਆ ਉਹ ਤੁਸੀਂ ਦੇਖ ਸਕਦੇ ਹੋ। ਅੱਜ ਦੁਨੀਆ ਮੋਡਰਨਾਈਜ਼ਡ ਜਿਹੜੀ ਸੁਸਾਇਟੀ ਆ ਉਹਦੇ 'ਚ ਆ ਕੇ ਵੀ ਉਹ ਕਿਵੇਂ ਜਿਹੜੀ ਪੁਰਾਤਨਤਾ ਆ ਭਾਈ ਹਰਦੀਪ ਸਿੰਘ ਨਿੱਜਰ ਦੀ ਉਹ ਸਪੀਚ ਦੇ ਵਿੱਚ ਝਲਕ ਰਹੀ ਆ ਵੀ ਉਹ ਸਿੱਖ ਦਾ ਜਿਹੜਾ ਕਰਮ ਆ, ਜਿਹਨੂੰ ਭਾਈ ਜਸਵੰਤ ਸਿੰਘ ਖਾਲੜਾ ਕਹਿੰਦੇ ਸੀ ਵੀ ਗੁਰੂ ਸਾਹਿਬ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਅਹੁਦਾ ਆ ਸਿੱਖੀ 'ਚ ਉਹ ਸ਼ਹਾਦਤ ਦਾ ਆ, ਉਹ ਸ਼ਹੀਦ ਦਾ ਆ। ਤੇ ਸਿੱਖ ਦੀ ਇੱਛਾ ਉਹੀ ਆ, ਸਿੱਖ ਨੇ ਇਹ ਕਰਮ ਕਰਨਾ ਤੇ ਜਿਹੜਾ ਰਾਜ ਆ ਗੁਰੂ ਨੇ ਬਖਸ਼ਣਾ ਆ। ਤੇ ਜਿਹੜੇ ਹਾਲਾਤ ਬਣ ਰਹੇ ਆ, ਜਿੰਨਾ ਦੁਨੀਆ ਦੇ ਵਿੱਚ ਖਾਸ ਤੌਰ ਤੇ ਭਾਰਤ ਨੇ ਜ਼ੁਲਮ ਕੀਤਾ ਹੋਇਆ ਆ, ਤੇ ਉਹਦੇ 'ਚ ਮੈਨੂੰ ਲੱਗਦਾ ਵੀ ਇਸ ਜ਼ੁਲਮ ਤੋਂ ਇਸ ਜ਼ੁਲਮ ਦਾ ਅੰਤ ਆ ਉਹ ਖਾਲਿਸਤਾਨ ਦੀ ਕਾਇਮੀ ਨਾਲ ਹੋਣਾ ਆ। ਤੇ ਉਹ ਗੁਰੂ ਪਾਤਸ਼ਾਹ ਨੇ ਕਿਰਪਾ ਕਰਨੀ ਹੈ ਨੇੜਲੇ ਭਵਿੱਖ ਦੇ ਵਿੱਚ ਜਿਹੜਾ ਉਹ ਐਲਾਨਨਾਮਾ ਹੋਇਆ ਅਕਾਲ ਤਖਤ ਸਾਹਿਬ ਤੋਂ ਉਹ ਇੱਕ ਨਾ ਇੱਕ ਦਿਨ ਜ਼ਰੂਰ ਪੂਰਾ ਹੋਣਾ ਆ। ਇਹ ਹਰ ਇੱਕ ਸਿੱਖ ਦੇ ਦਿਲ ਦੀ ਅਰਦਾਸ ਵੀ ਆ, ਇੱਛਾ ਵੀ ਆ ਤੇ ਹਰ ਇੱਕ ਸਿੱਖ ਨੂੰ ਇਸ ਗੱਲ ਦੇ ਉੱਤੇ ਪੂਰਾ ਯਕੀਨ ਵੀ ਆ। ਬਿਲਕੁਲ ਸੁਖਵਿੰਦਰ ਸਿੰਘ ਜੀ, ਇਹ ਗੱਲ ਨਿਸ਼ਚੈਵਾਚਕ ਜਿਹੜੀ ਹੈ ਉਹ ਕਹੀ ਜਾ ਸਕਦੀ ਹੈ ਵੀ ਸੰਤ ਜਰਨੈਲ ਸਿੰਘ ਹੋਰਾਂ ਦੇ ਜਿਹੜੇ ਬੋਲ ਸੀਗੇ ਤੇ ਉਹਨਾਂ ਤੋਂ ਬਾਅਦ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ ਲੱਖਾਂ ਦੀ ਤਾਦਾਦ ਦੇ ਵਿੱਚ, ਉਹ ਖੂਨ ਡੁੱਲਿਆ ਅਜਾਈਂ ਨਹੀਂ ਜਾਵੇਗਾ ਤੇ ਸਿੱਖ ਕੌਮ ਜਿਹੜੀ ਹੈ ਉਹ ਖਾਲਿਸਤਾਨ ਦੀ ਪ੍ਰਾਪਤੀ ਤੱਕ ਜੱਦੋ-ਜਹਿਦ ਜਾਰੀ ਰੱਖੇਗੀ।
ਗੱਲਬਾਤ ਨੂੰ ਅੱਗੇ ਤੋਰਦੇ ਹਾਂ ਸੁਖਵਿੰਦਰ ਸਿੰਘ ਜੀ, ਜਦੋਂ ਅਸੀਂ ਹੁਣ ਕੈਨੇਡਾ ਵੱਲ ਆਈਏ, ਕੈਨੇਡਾ ਜਿੱਥੇ ਅਸੀਂ ਪੰਜਾਬ ਦੇ ਵਿੱਚ ਗੱਲ ਕਰਦੇ ਹਾਂ ਤੇ ਇੱਕ ਪੰਜਾਬ ਦੀ ਜਿਹੜੀ ਪੋਪੂਲੇਸ਼ਨ ਹੈ ਉਹਦਾ ਇੱਕ ਪੋਲੀਟੀਕਲ ਮਸਲ, ਕੈਨੇਡਾ ਉਹ ਮੁਲਕ ਬਣਿਆ ਜਿੱਥੇ ਸਿੱਖਾਂ ਨੇ ਪੂਰਾ ਉਹ ਪੋਲੀਟੀਕਲ ਮਸਲ ਫਲੈਕਸ ਕੀਤਾ ਹੈ ਪਿਛਲੇ ਸਮੇਂ ਦੇ ਵਿੱਚ। ਤੇ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਇੱਕ ਭਾਰਤ ਤੇ ਕੈਨੇਡਾ ਦੇ ਰਿਲੇਸ਼ਨਸ਼ਿਪ ਜਿਹੜੇ ਡਿਟੀਰੀਓਰੇਟ ਹੋਏ ਉਹ ਵੀ ਸਿੱਖ ਫੈਕਟਰ ਕਰਕੇ ਹੋਏ। ਖਾਲਿਸਤਾਨ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਉਹ ਫੋਕਸ ਦੇ ਉੱਤੇ ਰਿਹਾ। ਦੁਨੀਆ ਭਰ ਦੇ ਵਿੱਚ ਇੱਕ ਸਟਰਗਲ ਨੂੰ ਪੋਜ਼ਿਟਿਵ ਪਰਸਪੈਕਟਿਵ ਤੋਂ ਸਟਰਗਲ ਨੂੰ ਸਟਰਗਲ ਦੇ ਰੂਪ ਦੇ ਵਿੱਚ ਦੇਖਿਆ ਗਿਆ। ਸਟਰਗਲ ਨੂੰ ਟੈਰਰਿਜ਼ਮ ਨਾਲ ਜਾਂ ਵੱਖਵਾਦ ਦੇ ਨਾਲ ਜਾਂ ਉਗਰਵਾਦ ਦੇ ਨਾਲ ਜਿਵੇਂ ਭਾਰਤ ਵੱਲੋਂ ਹਮੇਸ਼ਾ ਪੇਂਟ ਕੀਤਾ ਜਾਂਦਾ ਰਿਹਾ ਉਵੇਂ ਨਹੀਂ ਪੇਂਟ ਕੀਤਾ ਗਿਆ, ਉਵੇਂ ਨਹੀਂ ਦੇਖਿਆ ਗਿਆ। ਇੱਕ ਵੱਖਰਾ ਪਰਸਪੈਕਟਿਵ ਜਿਹੜਾ ਸਿੱਖਾਂ ਦਾ ਪਰਸਪੈਕਟਿਵ ਹੈ ਉਸ ਤੋਂ ਸਿੱਖ ਸਟਰਗਲ ਨੂੰ ਜਿਹੜਾ ਹੈ ਅਜੋਕੀ ਸਿੱਖ ਸਟਰਗਲ ਨੂੰ ਉਹ ਦੇਖਿਆ ਗਿਆ। ਤੇ ਹੁਣ ਕੈਨੇਡਾ ਦੇ ਮੁਲਕ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਨੇ, ਚੋਣਾਂ ਦੇ ਨਤੀਜੇ ਸਾਡੇ ਸਾਹਮਣੇ ਆਏ ਆ ਤੇ ਲਿਬਰਲ ਪਾਰਟੀ ਦੁਬਾਰਾ ਜਿਹੜੀ ਆ ਉਹ ਸਰਕਾਰ ਬਣਾਵੇਗੀ ਤੇ ਲਿਬਰਲ ਪਾਰਟੀ ਦੇ ਜਿਹੜੇ ਇਸ ਵਕਤ ਆਗੂ ਨੇ ਮਾਰਕ ਕਾਰਨੀ ਉਹ ਦੁਬਾਰਾ ਉਹ ਜਿਹੜੇ ਆ ਇਸ ਵਕਤ 4 ਟਾਈਮ ਚੌਥੀ ਵਾਰ ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ ਉਹ ਚੁਣੇ ਗਏ ਆ, ਉਹਨਾਂ ਨੇ ਚੋਣ ਜਿੱਤੀ ਹੈ ਤੇ ਉਹ ਹੁਣ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ। ਤੋ ਇਹ ਜਿੱਥੇ ਪਿਛਲੇ ਸਮੇਂ ਦੇ ਵਿੱਚ ਅਸੀਂ ਬਹੁਤ ਸ਼ਿਫਟ ਦੇਖੀਆਂ ਨੇ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਕਿ ਕੀ ਹੋਣਾ ਕਿਵੇਂ ਹੋਣਾ। ਪਹਿਲਾਂ ਲਿਬਰਲਸ ਦਾ ਗ੍ਰਾਫ ਬਹੁਤ ਥੱਲੇ ਗਿਆ ਸੀ ਤੇ ਕਾਈਂਡ ਆਫ ਇਹ ਦੇਖਿਆ ਜਾ ਰਿਹਾ ਸੀ ਕਿ ਜਿਹੜੇ ਕੰਜ਼ਰਵੇਟਿਵ ਹੈਗੇ ਆ ਪੀਅਰ ਪੋਲੀਐਵ ਦੀ ਅਗਵਾਈ ਦੇ ਵਿੱਚ ਉਹ ਜੇਤੂ ਹੋਣਗੇ, ਪਰ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਜਿਵੇਂ ਦੀ ਇੱਧਰ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਬਿਆਨਬਾਜ਼ੀ ਸੀ ਉਸ ਤੋਂ ਇੱਕ ਸ਼ਿਫਟ ਦੇਖਣ ਨੂੰ ਮਿਲਿਆ ਤੇ ਅੱਜ ਉਹਦੇ ਜਿਹੜੇ ਨਤੀਜੇ ਹੈਗੇ ਆ ਉਹਦੇ ਤੇ ਅਸੀਂ ਵਿਚਾਰ ਚਰਚਾ ਜ਼ਰੂਰ ਕਰੀਏ ਕਿ 169 ਸੀਟਾਂ ਜਿਹੜੀਆਂ ਨੇ ਉਹ ਲਿਬਰਲਸ ਦੇ ਖਾਤੇ ਦੇ ਵਿੱਚ ਦੇਖੀਆਂ ਗਈਆਂ ਨੇ ਤੇ ਕੰਜ਼ਰਵੇਟਿਵ ਨੂੰ 144 ਸੀਟਾਂ ਮਿਲੀਆਂ ਨੇ। ਐਨਡੀਪੀ ਨੂੰ 7 ਸੀਟਾਂ ਲੈ ਕੇ ਗੁਜ਼ਾਰਾ ਕਰਨਾ ਪਿਆ, ਬਲੌਕ ਬਿਕੋਇਸ ਨੂੰ 22 ਤੇ ਗ੍ਰੀਨ ਪਾਰਟੀ ਨੂੰ 1 ਸੀਟ ਜਿਹੜੀ ਹੈ ਉਹ ਮਿਲੀ ਹੈ ਇਹਨਾਂ ਚੋਣਾਂ ਦੇ ਵਿੱਚ। ਸੋ ਚੋਣ ਨਤੀਜੇ ਸਾਡੇ ਸਾਹਮਣੇ ਨੇ। ਮੈਂ ਚਾਹੂੰਗਾ ਵੀ ਥੋੜਾ ਜਿਹਾ ਇਸ ਬਾਬਤ, ਹਾਲਾਂਕਿ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੇ ਦੇਖੀਆਂ ਵੀ ਨੇ, ਉਹਨਾਂ ਦੀ ਨਜ਼ਰ ਵੀ ਰਹੀ ਹੈ ਕੈਨੇਡਾ ਦੇ ਵਿੱਚ ਤੇ ਜਿਹੜੇ ਪੰਜਾਬ ਦੀ ਵਸੋਂ ਅਸੀਂ ਇੱਥੇ ਆ ਕੇ ਵਸੇ ਹਾਂ, ਸਿੱਖ ਗਿਣਤੀ ਪੰਜਾਬ ਦਾ ਜਿਹੜਾ ਡਾਇਸਪੋਰਾ ਆ 22 ਪੰਜਾਬੀ ਜਿਹੜੇ ਨੇ ਉਹ ਇਹਨਾਂ ਚੋਣਾਂ ਦੇ ਵਿੱਚ ਜੇਤੂ ਰੂਪ ਦੇ ਵਿੱਚ ਸਾਡੇ ਸਾਹਮਣੇ ਆਏ ਆ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਇਹ ਇਲੈਕਸ਼ਨ ਸੀ ਬੜੀ ਇੰਟਰਸਟਿੰਗ ਇਲੈਕਸ਼ਨ ਹੋਈ ਆ ਕੈਨੇਡਾ ਦੀ ਤੇ ਜਿਹੜਾ ਵੋਟਰ ਟਰਨਆਊਟ ਵੀ ਬਹੁਤ ਜ਼ਿਆਦਾ ਰਿਹਾ ਇਸ ਵਾਰ। ਤੇ ਇਸ ਵਾਰ ਜਿਹੜੀ ਇਲੈਕਸ਼ਨ ਆ ਉਹ ਲਗਭਗ ਤੁਸੀਂ ਕਹਿ ਸਕਦੇ ਹੋ ਕਿ 2 ਪਾਰਟੀ ਕੰਟੈਸਟ ਬਣ ਕੇ ਰਹਿ ਗਈ ਆ, ਜਿਹਦੇ 'ਚ ਕਿ ਜਗਮੀਤ ਸਿੰਘ ਐਨਡੀਪੀ ਦੀ ਅਗਵਾਈ ਕਰ ਰਹੇ ਸੀ ਪਿਛਲੇ 8 ਸਾਲਾਂ ਤੋਂ, ਪਰ ਇਸ ਵਾਰ ਇਲੈਕਸ਼ਨ ਦੇ ਵਿੱਚ ਜਗਮੀਤ ਸਿੰਘ ਸਭ ਤੋਂ ਵੱਡਾ ਜਿਹੜਾ ਵੋਟ ਸ਼ੇਅਰ ਦੇ ਵਿੱਚ ਨੈਗੇਸ਼ਨ ਆਈ ਆ ਉਹ ਐਨਡੀਪੀ ਦੇ ਆਈ ਆ ਤੇ ਲਿਬਰਲ ਤੇ ਕੰਜ਼ਰਵੇਟਿਵ ਜਿਹੜੇ ਆ ਉਹਨਾਂ 'ਚ ਪੂਰਾ ਫਸਵਾਂ ਮੁਕਾਬਲਾ ਆਖਰੀ ਦਮ ਤੱਕ ਚੱਲਦਾ ਰਿਹਾ। ਤੇ ਹਜੇ ਵੀ ਜਿਹੜੇ ਰਿਜ਼ਲਟ ਆ ਉਹ ਕਿਉਂਕਿ ਪੂਰੀ ਤਰ੍ਹਾਂ ਡਿਕਲੇਅਰ ਨਹੀਂ ਹੋਏ ਆ, ਕੁਛ ਜਿਹੜੀਆਂ ਕਾਊਂਟਿੰਗਸ ਨੇ ਉਹ ਬਾਕੀ ਆ ਕਿਉਂਕਿ ਐਡਵਾਂਸ ਪੋਲ ਬਹੁਤ ਜ਼ਿਆਦਾ ਹੋਈ ਇਸ ਵਾਰ ਜਿਹੜੀ ਮੇਲ ਦੇ ਰਾਹੀਂ ਹੁੰਦੀ ਆ ਤੇ ਉਹਦੇ ਚੱਲਦਿਆਂ। ਪਰ ਇੱਕ ਅੰਦਾਜ਼ਾ ਜਿਹੜਾ ਆ ਜਿਹੜੀ ਪ੍ਰੋਜੈਕਟਡ ਸਕੋਰ ਆ ਜਿਹੜਾ ਉਹ ਅਸੀਂ ਕਹਿ ਸਕਦੇ ਹਾਂ ਕਿ ਲਗਭਗ ਸਪਸ਼ਟ ਹੋ ਚੁੱਕਿਆ। ਜਿਵੇਂ ਤੁਸੀਂ ਦੱਸਿਆ ਕਿ 169 ਜਿਹੜੀਆਂ ਨੇ ਉਹ ਲਿਬਰਲ ਨੂੰ ਮਿਲੀਆਂ ਨੇ, 144 ਕੰਜ਼ਰਵੇਟਿਵ ਨੂੰ ਤੇ ਬਲੌਕ ਕਿਊਬਿਕ ਜਿਹੜੇ ਆ ਉਹ 22 ਤੇ ਇਸ ਵਾਰ ਰਹੇ ਆ ਤੇ ਐਨਡੀਪੀ ਸਿਰਫ 7 ਸੀਟਾਂ ਤੇ ਰਹਿ ਗਈ ਆ ਤੇ ਗ੍ਰੀਨ ਪਾਰਟੀ ਨੂੰ 1 ਸੀਟ ਮਿਲੀ ਆ ਜੀ। ਇਹਦੇ ਵਿੱਚ ਜਿਹੜਾ ਮੁੱਖ ਮੁਕਾਬਲਾ ਰਿਹਾ ਉਹ ਲਿਬਰਲ ਤੇ ਕੰਜ਼ਰਵੇਟਿਵ ਦਾ ਰਿਹਾ ਤੇ ਜਿਹੜੀਆਂ ਕੁਛ ਸਭ ਤੋਂ ਪਰ ਅਹਿਮ ਗੱਲ ਰਹੀ ਕਿ ਕੰਜ਼ਰਵੇਟਿਵ ਪਾਰਟੀ ਭਾਵੇਂ ਇਸ ਵਾਰ ਤੁਸੀਂ ਕਹਿ ਸਕਦੇ ਹੋ ਕਿ ਸੀਟਾਂ ਚੰਗੀਆਂ ਲੈ ਗਈ ਆ, ਪਰ ਜਿਹੜੇ ਉਹਨਾਂ ਦੀ ਅਗਵਾਈ ਕਰ ਰਹੇ ਸੀ ਪੀਅਰ ਪੋਲੀਐਵ ਉਹ ਇੱਕ ਵੱਡੇ ਮਾਰਜਿਨ ਦੇ ਨਾਲ ਆਪਣੀ ਸੀਟ ਹੀ ਹਾਰ ਗਏ ਆ। ਤਾਂ ਇਹ ਕਾਫੀ ਇੰਟਰਸਟਿੰਗ ਰਾਤ ਜਦੋਂ ਇਹ ਰਿਜ਼ਲਟ ਸਾਹਮਣੇ ਆ ਰਹੀ ਸੀ ਤਾਂ ਕੈਨੇਡੀਅਨਸ ਅਸੀਂ ਕਹਿ ਸਕਦੇ ਹਾਂ ਕਿ ਸਾਰੀ ਰਾਤ ਜਾਗਦੇ ਰਹੇ ਆ ਕਿਉਂਕਿ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਹੜੀ ਪਾਰਟੀ ਜਿੱਤ ਰਹੀ ਆ। ਤੇ ਉਹਦੇ ਵਿੱਚ ਕੁਛ ਜਿਹੜੇ ਅਹਿਮ ਫੈਕਟਰ ਨੇ, ਦੇਖੋ ਇੱਕ ਤਾਂ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਇਸ ਵਾਰ ਫੇਰ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਉਮੀਦਵਾਰ ਨੇ 65 ਦੇ ਕਰੀਬ ਉਮੀਦਵਾਰ ਨੇ ਅਮਰਵੀਰ ਸਿੰਘ ਜੀ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਇਸ ਵਾਰ ਚੋਣਾਂ ਦੇ ਵਿੱਚ ਸੀ, ਜਿਨ੍ਹਾਂ ਚੋਂ 22
22 ਉਮੀਦਵਾਰ, ਜੇ ਮੈਂ ਹੋ ਸਕਦਾ ਇੱਕ ਅੱਧੇ ਘਾਟ ਬਾਅਦ ਦੇ ਨਾਲ ਕੁਛ ਜਾਣਕਾਰੀ ਦੇ ਵਿੱਚ ਫੇਰਬਦਲ ਹੋਵੇ, ਪਰ 22 ਜਿਹੜੇ ਉਮੀਦਵਾਰ ਆ ਉਹ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਆ ਉਹ ਹਾਊਸ ਆਫ ਕਾਮਨਸ ਪਹੁੰਚੇ ਆ, ਪਾਰਲੀਮੈਂਟ 'ਚ ਪਹੁੰਚੇ ਆ ਕੈਨੇਡਾ ਦੀ ਦੇ ਵਿੱਚ, ਤੇ ਜਿਨ੍ਹਾਂ ਦੇ ਵਿੱਚੋਂ ਬਰੈਂਪਟਨ ਤੋਂ ਮਤਲਬ ਲਿਬਰਲ ਪਾਰਟੀ ਜਿਹੜੀ ਆ, ਅਸੀਂ ਕਹਿ ਸਕਦੇ ਹਾਂ ਅੰਟਾਰੀਓ ਦੇ ਵਿੱਚ ਲਿਬਰਲ ਪਾਰਟੀ ਜਿਹੜੀ ਆ ਉਹ ਕਾਫੀ ਉਹਦਾ ਵਧੀਆ ਮਤਲਬ ਰਿਹਾ, ਤੇ ਇਸੇ ਤਰ੍ਹਾਂ ਸਰੀ ਦੇ ਵਿੱਚ ਵੀ ਜਿਹੜਾ ਪੰਜਾਬੀ ਜਿਹੜੇ ਹਲਕੇ ਆ ਉਹਨਾਂ ਦੇ ਵਿੱਚ ਲਿਬਰਲ ਪਾਰਟੀ ਨੂੰ ਕਾਫੀ ਵੱਡੀ ਸਪੋਰਟ ਮਿਲੀ ਆ, ਜਿਹਦੇ 'ਚ ਇਹ ਗੱਲ ਕਹੀ ਜਾ ਰਹੀ ਆ ਕਿ ਜਿਹੜਾ ਜਸਟਿਨ ਟਰੂਡੋ ਦਾ ਜਿੰਨਾ ਪਿਛਲਾ ਕਾਰਜਕਾਲ ਰਿਹਾ ਉਹਦੇ 'ਚ ਜਿਹੜੀ ਉਹਨਾਂ ਨੇ ਅਪਰੋਚ ਲਈ ਕਿ ਭਾਵੇਂ ਕਿ ਕਿਹਾ ਜਾ ਰਿਹਾ ਕਿ ਉਹਦੇ ਚੱਲਦੇ ਹੀ ਉਹਨਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਆਪਣੇ ਪੋਲੀਟੀਕਲ ਕੈਰੀਅਰ ਦੇ ਵਿੱਚ, ਕਿ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਬੜੇ ਬੋਲਡ ਰੂਪ ਦੇ ਵਿੱਚ ਇੰਡੀਆ ਨੂੰ ਅਕਿਊਜ਼ ਇੰਡੀਆ ਨੂੰ ਦੁਨੀਆ ਦੇ ਸਾਹਮਣੇ ਨੰਗਾ ਕੀਤਾ ਕੈਨੇਡੀਅਨ ਪਾਰਲੀਮੈਂਟ 'ਚ ਖੜ ਕੇ, ਜਿਵੇਂ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਮਾਮਲਾ ਸੀ। ਤੇ ਪਰ ਉਹ ਜਿਹੜੇ ਕਿਉਂਕਿ ਇਸ ਵਾਰ ਦੀ ਕੈਨੇਡਾ ਦੀ ਇਲੈਕਸ਼ਨਸ ਦੇ ਵਿੱਚ ਜ਼ਿਆਦਾ ਜਿਹੜੇ ਫੈਕਟਰ ਸਾਹਮਣੇ ਆ ਰਹੇ ਸੀ ਉਹ ਹਾਊਸਿੰਗ ਅਫੋਰਡੇਬਿਲਿਟੀ ਦਾ, ਇਕਨੋਮਿਕਲ ਸਿਚੁਏਸ਼ਨਸ ਦਾ, ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਸਿਕਿਉਰਿਟੀ ਜਾਂ ਜਿਵੇਂ ਕੁਛ ਵਾਇਲੈਂਸ ਦੀਆਂ ਘਟਨਾਵਾਂ ਵੱਧ ਰਹੀਆਂ ਸੀ, ਉਹ ਸਾਰੇ ਮਸਲੇ ਸੀ। ਪਰ ਜਿਹੜਾ ਪੰਜਾਬੀ ਵੋਟਰ ਆ ਜਾਂ ਸਿੱਖ ਵੋਟਰ ਆ ਉਹਨੇ ਜੋ ਲਿਬਰਲਸ ਨੇ ਜੋ ਸਟੈਂਡ ਲਿਆ ਸਿੱਖਾਂ ਦੇ ਸਿਕਿਉਰਿਟੀ ਦੇ ਮਸਲੇ ਦੇ ਵਿੱਚ, ਹਿਊਮਨ ਰਾਈਟਸ ਦੇ ਮਸਲੇ ਦੇ ਵਿੱਚ, ਕੈਨੇਡਾ ਦੀ ਸੋਵਰੈਨਿਟੀ ਦੇ ਮਸਲੇ ਦੇ ਵਿੱਚ, ਤੇ ਇੰਡੀਆ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਬਾਰੇ, ਉਹਦਾ ਪੂਰੀ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮੁੱਲ ਮੋੜਿਆ ਆ। ਤੇ ਇੱਕ ਵਾਰ ਫੇਰ ਜਿਹੜਾ ਸਿੱਖ ਵੋਟਰ ਆ ਉਹ ਵੱਡੀ ਗਿਣਤੀ ਦੇ ਵਿੱਚ ਲਿਬਰਲਸ ਵਾਲੇ ਪਾਸੇ ਗਿਆ। ਤੇ ਇਸ ਤੋਂ ਇਲਾਵਾ ਜਗਮੀਤ ਸਿੰਘ ਦੀ ਜਿਹੜੀ ਪਾਰਟੀ ਆ ਉਹ, ਕਿਉਂਕਿ ਜਿਹੜੀ ਨੈਸ਼ਨਲ ਪਾਰਟੀ ਵਾਸਤੇ 12 ਸੀਟਾਂ ਚਾਹੀਦੀਆਂ ਸੀ ਜੇ ਤੁਸੀਂ ਉਹ ਸਟੇਟਸ ਆਪਣਾ ਬਹਾਲ ਰੱਖਣਾ ਆ, ਤੇ ਜਗਮੀਤ ਸਿੰਘ ਦੀ ਪਾਰਟੀ ਨੂੰ 7 ਸੀਟਾਂ ਮਿਲੀਆਂ ਤੇ ਜਗਮੀਤ ਸਿੰਘ ਆਪਣੀ ਸੀਟ ਵੀ ਹਾਰ ਗਿਆ। ਤੇ ਜੇ ਤੋਂ ਬਾਅਦ ਕੱਲ ਸ਼ਾਮ ਹੀ ਰਾਤ ਵੇਲੇ ਹੀ ਉਹਨਾਂ ਨੇ ਆ ਕੇ ਤੇ ਅਨਾਊਂਸਮੈਂਟ ਕੀਤੀ ਕਿ ਉਹ ਜਿਹੜਾ ਆਪਣਾ ਅਹੁਦਾ ਆ, ਜਦੋਂ ਅਗਲਾ ਜਿਹੜਾ ਇੰਟਰਿਮ ਜਿਹੜਾ ਉਹਨਾਂ ਦਾ ਲੀਡਰ ਆ ਉਹਨੂੰ ਐਨਡੀਪੀ ਪਾਰਟੀ ਚੁਣਦੀ ਆ, ਉਦੋਂ ਤੱਕ ਹੀ ਉਹਦੇ ਤੇ ਰਹਿਣਗੇ, ਤੇ ਉਸ ਤੋਂ ਬਾਅਦ ਉਹ ਜਿਹੜਾ ਆਪਣਾ ਅਹੁਦਾ ਆ ਉਹ ਛੱਡ ਦੇਣਗੇ। ਤੇ ਇਹ ਜਿਹੜਾ ਜਗਮੀਤ ਸਿੰਘ ਬੜਾ ਇਮੋਸ਼ਨਲ ਸਾਰਾ ਇੱਕ ਸੀਨ ਸੀ ਜਦੋਂ ਜਗਮੀਤ ਸਿੰਘ ਨੇ ਐਲਾਨ ਕੀਤਾ। ਜਗਮੀਤ ਸਿੰਘ ਦੀ ਕਾਰਗੁਜ਼ਾਰੀ ਦੇਖੋ ਬੜੀ ਇੱਕ ਅਸੀਂ ਕਹਿ ਸਕਦੇ ਹਾਂ ਕਿ ਡਾਇਸਪੋਰਾ ਸਿੱਖ ਪੋਲਿਟਿਕਸ ਦੇ ਵਿੱਚ ਜਗਮੀਤ ਸਿੰਘ ਨੇ ਇੱਕ ਇਤਿਹਾਸਕ ਮਾਈਲਸਟੋਨ ਅਚੀਵ ਕੀਤਾ। ਮੈਨੂੰ ਯਾਦ ਆ ਅਮਰਵੀਰ ਸਿੰਘ ਜੀ, ਜਦੋਂ ਮੈਨੂੰ ਹੁਣ ਸਾਲ ਨਹੀਂ ਯਾਦ, ਸ਼ਾਇਦ 2012 ਦੀ ਗੱਲ ਸੀ ਜਾਂ 13 ਦੀ ਗੱਲ ਸੀ, ਅਸੀਂ ਉਦੋਂ ਨਵੇਂ ਸਟੂਡੈਂਟ ਐਕਟਿਵਿਜ਼ਮ ਦੇ ਵਿੱਚ ਐਕਟਿਵ ਹੋਏ ਸੀ, ਤੇ ਜਗਮੀਤ ਸਿੰਘ ਉਦੋਂ ਪੰਜਾਬ ਗਏ ਸੀ, ਤੇ ਉਹ ਤੋਂ ਬਾਅਦ ਇਹਨਾਂ ਨੂੰ ਪੰਜਾਬ ਨਹੀਂ ਜਾਣ ਦਿੱਤਾ ਗਿਆ ਤੇ ਵੀਜ਼ਾ ਨਹੀਂ ਇੰਡੀਅਨ ਗਵਰਨਮੈਂਟ ਇਹਨਾਂ ਨੂੰ ਦਿੱਤਾ, ਤੇ ਉਦੋਂ ਇਹ ਪੰਜਾਬ ਗਏ ਸੀ ਤੇ ਉਦੋਂ ਮੈਂ ਇਹਨਾਂ ਨੂੰ ਪਹਿਲੀ ਵਾਰ ਮਿਲਿਆ ਸੀ। ਤਾਂ ਉੱਥੇ ਵੀ ਜਦੋਂ ਅਸੀਂ ਇਹਨਾਂ ਨੂੰ ਮਿਲੇ ਸੀ ਤਾਂ ਜਿਹੜੀਆਂ ਇਹਨਾਂ ਦੇ ਅੰਦਰ ਜਿਹੜੀਆਂ ਸਿੱਖ ਹੋਣ ਦੇ ਬਤੌਰ, ਇੱਕ ਤਾਂ ਤੁਸੀਂ ਕੈਨੇਡੀਅਨ ਲੀਡਰ ਹੋਣ ਦੇ ਬਤੌਰ ਜਿਹੜੀ ਉਹਨਾਂ ਦੀ ਜ਼ਿੰਮੇਵਾਰੀਆਂ ਉਹਨਾਂ ਨੇ ਉਹ ਬੜੀਆਂ ਸੋਹਣੀਆਂ ਬਖੂਬੀ ਨਿਭਾਈਆਂ। ਜਿੱਥੇ ਉਹਨਾਂ ਦਾ ਡੈਂਟਲ ਕੇਅਰ ਦੇ ਪ੍ਰੋਗਰਾਮ ਹੋਣ, ਚਾਹੇ ਹੈਲਥ ਕੇਅਰ ਦੇ ਮਸਲੇ ਦੀ ਗੱਲ ਹੋਵੇ, ਉਹ ਬੜੇ ਪ੍ਰੋਗਰਾਮ ਜਦੋਂ ਹੁਣ ਲਿਬਰਲ ਗਵਰਨਮੈਂਟ ਦੇ ਵਿੱਚ ਉਹ ਭਾਈਵਾਲ ਸੀ ਤਾਂ ਉਹ ਲੈ ਕੇ ਆਏ। ਉਹਨਾਂ ਨੇ ਪੁਸ਼ ਕੀਤਾ ਉਹਨਾਂ ਪ੍ਰੋਗਰਾਮਸ ਨੂੰ, ਜਿਹੜੇ ਇੱਕ ਅਸੀਂ ਕਹਿ ਸਕਦੇ ਹਾਂ ਕਿ ਆਮ ਲੋਕ ਜਿਹੜੇ ਘੱਟ ਆਮਦਨ ਵਾਲੇ ਪਰਿਵਾਰ ਆ ਉਹਨਾਂ ਦੇ ਲਈ ਜਿਹੜੀਆਂ ਚੀਜ਼ਾਂ ਬਹੁਤ ਅਹਿਮ ਹੁੰਦੀਆਂ ਨੇ। ਪਰ ਜਿਹੜੀ ਕੌਮੀ ਭਾਵਨਾ ਆ ਉਹ ਅਸੀਂ ਜਦੋਂ ਮੈਨੂੰ ਉਦੋਂ ਮਿਲੇ ਸੀ, ਮੈਂ ਤਾਂ ਕਾਫੀ ਯੰਗ ਸੀ, ਤੇ ਉਦੋਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਲੱਗਿਆ ਸੀ ਕਿ ਹਾਂ ਮਤਲਬ ਇਹਨਾਂ ਦੇ ਅੰਦਰ ਉਹ ਕੌਮੀ ਭਾਵਨਾਵਾਂ ਨੇ, ਚਾਹੇ ਉਹ ਸੰਘਰਸ਼ ਦੇ ਪੱਖ ਤੋਂ ਹੋਵੇ। ਇਸੇ ਕਰਕੇ ਜਿਹੜਾ ਇੰਡੀਅਨ ਸਟੇਟ ਆ ਉਹਨੇ ਲਗਾਤਾਰ ਜਗਮੀਤ ਸਿੰਘ ਨੂੰ ਆਪਣੇ ਨਿਸ਼ਾਨੇ ਤੇ ਰੱਖਿਆ। ਹਾਲਾਂਕਿ ਡਾਇਸਪੋਰਾ ਦੇ ਹੋਰ ਲੀਡਰ ਵੀ ਜਿਹੜੇ ਆ ਉਸ ਜਿਹੜਾ ਇੰਡੀਆ ਨੇ ਹਿਊਮਨ ਰਾਈਟਸ ਵਾਇਲੇਸ਼ਨ ਸਿੱਖਾਂ ਦੀਆਂ ਕੀਤੀਆਂ ਆ ਉਹਦੇ ਤੇ ਬੋਲਦੇ ਆ, ਪਰ ਜਿਸ ਤਰੀਕੇ ਦੇ ਨਾਲ ਜਗਮੀਤ ਸਿੰਘ ਨੂੰ ਟਾਰਗੇਟ ਕੀਤਾ ਗਿਆ ਵੀ ਮਤਲਬ ਫੁੱਲ ਫਲਾਈਡ ਅਟੈਕ ਜਗਮੀਤ ਸਿੰਘ ਤੇ ਕੀਤਾ ਗਿਆ, ਤੇ ਪੂਰੀ ਟਿਲ ਤੱਕ ਦਾ ਜ਼ੋਰ ਲਾਇਆ ਗਿਆ ਜਗਮੀਤ ਸਿੰਘ ਦੀ ਪਾਰਟੀ ਨੂੰ ਸੁੱਟਣ ਤੇ ਵੀ ਤੇ ਜਗਮੀਤ ਸਿੰਘ ਦੀ ਕ੍ਰੈਡੀਬਿਲਿਟੀ ਨੂੰ ਸੁੱਟਣ ਤੇ ਵੀ। ਪਰ ਦੂਜੇ ਪਾਸੇ ਇਹ ਸੀ ਕਿ ਜਗਮੀਤ ਸਿੰਘ ਨੂੰ ਇੱਕ ਵੱਡੀ ਸਪੋਰਟ ਰਹੀ ਆ ਕਮਿਊਨਿਟੀ ਦੀ ਵੀ ਹਮੇਸ਼ਾ। ਪਰ ਇਸ ਵਾਰ ਦੀ ਇਲੈਕਸ਼ਨ ਕਿਉਂਕਿ ਜਿਹੜੀ ਆ ਉਹ ਫੋਕਸਡ ਹੋ ਗਈ ਟਰੰਪ ਤੇ ਟੈਰਿਫ ਦੇ ਉੱਤੇ, ਕਿਉਂਕਿ ਅਸੀਂ ਦੇਖਦੇ ਹਾਂ ਕਿ ਜਦੋਂ ਮਾਰਕ ਕਾਰਨੀ ਨੇ ਇਹ ਜ਼ਿੰਮੇਵਾਰੀ ਸਾਂਭੀ ਆ, ਉਹ ਤੋਂ ਪਹਿਲਾਂ ਜਿਹੜੇ ਕੰਜ਼ਰਵੇਟਿਵ ਪਾਰਟੀ ਆ ਉਹਦੇ ਜਿਹੜੀ ਮਤਲਬ ਜਿਹੜੇ ਵੀ ਸਰਵੇਖਣ ਆ ਰਹੇ ਸੀ ਉਹਦੇ 'ਚ ਕੰਜ਼ਰਵੇਟਿਵ ਪਾਰਟੀ ਹੀ ਜਿੱਤ ਰਹੀ ਸੀ। ਪਰ ਜਿੱਦਾਂ ਹੀ ਟਰੂਡੋ ਨੇ ਰਿਜ਼ਾਈਨ ਕੀਤਾ ਤੇ ਮਾਰਕ ਕਾਰਨੀ ਆਏ
ਤਾਂ ਕੰਜ਼ਰਵੇਟਿਵ ਬਿਲਕੁਲ ਡਾਊਨਫਾਲ ਤੇ ਜਾਣ ਲੱਗੇ ਤੇ ਲਿਬਰਲਸ ਨੇ ਇੱਕੋ ਦਮ ਜਿਹੜੀ ਤੇਜ਼ੀ ਫੜ ਲਈ ਤੇ ਉਹ ਅਸੀਂ ਹੁਣ ਨਤੀਜਿਆਂ 'ਚ ਵੀ ਦੇਖ ਰਹੇ ਹਾਂ ਜੋ ਸਾਹਮਣੇ ਆਇਆ। ਪਰ ਉਹਦੇ 'ਚ ਕਾਰਨ ਇਹੀ ਰਿਹਾ ਕਿ ਜਿਹੜੇ ਕੈਨੇਡੀਅਨਸ ਨੇ ਉਹਨਾਂ ਦੇ ਲਈ ਸਭ ਤੋਂ ਵੱਡਾ ਮਸਲਾ ਜਿਹੜੀ ਆਪਣੀ ਸੋਵਰੇਨਿਟੀ ਦਾ ਥ੍ਰੈਟ ਬਣ ਗਿਆ ਜੋ ਡੋਨਾਲਡ ਟਰੰਪ ਦੇ ਵੱਲੋਂ ਆ ਰਿਹਾ ਸੀ। ਤੇ ਉਹਨਾਂ ਨੂੰ ਲੱਗਿਆ ਕਿ ਜਿਹੜਾ ਮਾਰਕ ਕਾਰਨੇ ਹੀ ਉਹ ਲੀਡਰ ਆ ਜਿਹੜਾ ਕਿ ਇਸ ਕ੍ਰਾਈਸਿਸ ਦੇ ਟਾਈਮ ਕੈਨੇਡਾ ਨੂੰ ਇੱਕ ਯੂਨਾਈਟਿਡਲੀ ਲੀਡ ਕਰ ਸਕਦਾ ਹੈ ਤੇ ਜਿਹੜਾ ਟਰੰਪ ਦਾ ਥ੍ਰੈਟ ਆ ਉਹਨੂੰ ਰੋਕ ਸਕਦਾ ਆ। ਤੇ ਉਹਦੇ ਚੱਲਦੇ ਜਿਹੜੀ ਵੋਟਿੰਗ ਆ ਉਹ ਇਸ ਮਾਈਂਡਸੈਟ ਦੇ ਨਾਲ ਵੱਡੀ ਗਿਣਤੀ 'ਚ ਲੋਕਾਂ ਨੇ ਕੀਤੀ ਆ। ਤੇ ਮਾਰਕ ਕਾਰਨੇ ਦਾ ਜਿਹੜਾ ਆਪਣਾ ਇੱਕ ਟਰੈਕ ਰੈਕਰਡ ਵੀ ਆ, ਭਾਵੇਂ ਪੋਲੀਟਿਕਸ ਦੇ ਵਿੱਚ ਟਰੈਕ ਰੈਕਰਡ ਨਹੀਂ ਆ ਪਰ ਜਿਹੜਾ ਇਕਨੋਮਿਕਸ ਦੇ ਵਿੱਚ ਇਕਨੋਮਿਕਲ ਕ੍ਰਾਈਸਿਸ ਨੂੰ ਹੈਂਡਲ ਕਰਨ ਦੇ ਵਿੱਚ ਉਹਨਾਂ ਦਾ ਟਰੈਕ ਰੈਕਰਡ ਆ। ਉਹਨੇ ਵੀ ਇੱਕ ਬੂਸਟ ਅਪ ਕੀਤਾ ਲਿਬਰਲ ਦੀ ਸਾਰੀ ਇਹਨੂੰ ਜਿਹੜੀ ਕੈਂਪੇਨ ਸੀ ਤੇ ਜਿਹਦਾ ਨਤੀਜਾ ਆ ਕਿ ਹੁਣ ਫੇਰ ਦੁਬਾਰਾ ਲਿਬਰਲ ਜਿਹੜੇ ਆ ਉਹ ਗਵਰਨਮੈਂਟ ਬਣਾ ਰਹੇ ਆ। ਲਗਭਗ ਤੈਅ ਆ ਕਿ ਮਾਈਨੋਰਿਟੀ ਗਵਰਨਮੈਂਟ ਲੱਗ ਰਹੀ ਆ ਪਰ 2-3 ਸੀਟਾਂ ਦੇ ਹੇਰ ਫੇਰ ਦੇ ਨਾਲ ਜਿਹੜਾ ਆ ਉਹ ਭਾਵੇਂ NDP ਸਪੋਰਟ ਕਰਨ ਜਾਂ ਬਲੋਕ ਕਰਦੇ ਆ, ਕਿਹੜੀ ਪਾਰਟੀ ਕਰਦੀ ਆ, ਮਤਲਬ ਕਿ ਕਿਵੇਂ ਦੀ ਸਰਕਾਰ ਆਉਂਦੀ ਆ, ਇਹ ਹੁਣ ਜ਼ਰੂਰ ਦੇਖਣ ਵਾਲੀ ਗੱਲ ਹੋਣੀ ਆ। ਪਰ ਇਹ ਸਪਸ਼ਟ ਹੈ ਕਿ ਅਗਲੇ ਜਿਹੜੇ ਪ੍ਰਾਈਮ ਮਿਨਿਸਟਰ ਆ ਕੈਨੇਡਾ ਦੇ ਮਾਰਕ ਕਾਰਨੇ ਹੋਣਗੇ ਤੇ ਉਹਨਾਂ ਦੇ ਲਈ ਵੀ ਜਿਹੜਾ ਸਭ ਤੋਂ ਵੱਡਾ ਮਸਲਾ ਮਾਰਕ ਕਾਰਨੇ ਨੇ ਕੱਲ ਵੀ ਕਿਹਾ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਉਹ ਹੁਣ ਜਿਹੜੀ ਟਰੰਪ ਮਤਲਬ ਲੋਕਾਂ ਨੇ ਉਹਨਾਂ ਨੂੰ ਇੱਕ ਚੰਗੀ ਸਪੋਰਟ ਦਿੱਤੀ ਆ ਤੇ ਇਹਦੇ ਨਾਲ ਉਹ ਜਿਹੜਾ ਡੋਨਾਲਡ ਟਰੰਪ ਦਾ ਥ੍ਰੈਟ ਆ ਉਹਨੂੰ ਚੈਲੰਜ ਕਰਨਗੇ ਤੇ ਕੈਨੇਡਾ ਦੇ ਜਿਹੜੇ ਰਾਈਟਸ ਨੇ, ਕੈਨੇਡਾ ਦੇ ਜਿਹੜੇ ਇੰਟਰਸਟ ਆ ਉਹਨਾਂ ਨੂੰ ਸਿਕਿਉਰ ਕਰਨਗੇ। ਬਾਕੀ ਜਿਹੜਾ ਜਿਵੇਂ ਅਸੀਂ ਦੱਸ ਦਿੱਤਾ ਕਿ ਇਸ ਵਾਰ ਫੇਰ ਜਿਹੜੀ ਇੱਕ ਚੰਗੀ ਪੰਜਾਬ ਦੇ ਜਾਂ ਸਿੱਖ ਰਿਪਰੈਜ਼ੈਂਟੇਸ਼ਨ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਗਈ ਆ। ਉਹ ਹੁਣ ਅਗਲਾ ਸਮਾਂ ਜ਼ਰੂਰ ਕਿਉਂਕਿ ਬੜਾ ਇੰਟਰਸਟਿੰਗ ਵੀ ਆ ਜੀਓਪੋਲੀਟੀਕਲ ਸ਼ਿਫਟ ਜਿਸ ਤਰੀਕੇ ਦਾ ਆ ਰਿਹਾ, ਜਿਵੇਂ ਦੀ ਅਸੀਂ ਡਿਸਕਸ਼ਨ ਕਰਕੇ ਹਟੇ ਆ, ਜੰਗ ਵਾਲੀ ਸਥਿਤੀ ਬਣੀ ਹੋਈ ਆ ਤੇ ਨਾਲ ਹੀ ਜਿਹੜਾ ਮਤਲਬ ਉੱਥੇ ਅਸੀਂ ਕਹਿ ਸਕਦੇ ਕਿ ਇੰਡੀਆ ਦੇ ਜਿਹੜੇ ਹਿਊਮਨ ਰਾਈਟਸ ਵਾਇਲੇਸ਼ਨਸ ਆ ਉਹ ਪੰਜਾਬ ਦੇ ਵਿੱਚ ਵੀ ਤੇ ਪੰਜਾਬ ਤੋਂ ਬਾਹਰ ਡਾਇਸਪੋਰਾ ਦੇ ਵਿੱਚ ਵੀ ਉਹ ਵੱਧ ਸਕਦੇ ਆ। ਤਾਂ ਉਹਦੇ 'ਚ ਜਿਹੜੀ ਸਿੱਖ ਰਿਪਰੈਜ਼ੈਂਟੇਸ਼ਨ ਇਸ ਟਾਈਮ ਕੈਨੇਡਾ ਦੀ ਪਾਰਲੀਮੈਂਟ 'ਚ ਗਈ ਆ ਉਹਨਾਂ ਦੇ ਲਈ ਇੱਕ ਵੱਡਾ ਟੈਸਟ ਦਾ ਸਮਾਂ ਹੋਣਾ ਅਗਲਾ ਸਮਾਂ। ਉਹ ਇੱਕ ਇਸ ਸੰਦਰਭ ਤੋਂ ਵੀ ਹੋਣਾ ਆ ਕਿਉਂਕਿ ਇਹ ਕਿਹਾ ਜਾ ਰਿਹਾ ਜਾਂ ਇਹ ਇੱਕ ਪ੍ਰੀ ਅਜ਼ੰਪਸ਼ਨਸ ਨੇ ਕਿ ਜਿਹੜੀ ਲਾਈਨ ਜਸਟਿਨ ਟਰੂਡੋ ਨੇ ਲਈ ਸੀ ਕਿ ਜਿਸ ਤਰੀਕੇ ਦਾ ਉਹਨਾਂ ਨੇ ਇੱਕ ਸਟਰੋਂਗ ਰਿਐਕਸ਼ਨ ਇੰਡੀਆ ਦੇ ਖਿਲਾਫ ਲਿਆ ਕਿ ਸ਼ਾਇਦ ਮਾਰਕ ਕਾਰਨੇ, ਕਿਉਂਕਿ ਹਜੇ ਤੱਕ ਮਾਰਕ ਕਾਰਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮਾਮਲੇ ਤੇ ਸਿੱਖ ਮਾਮਲੇ ਤੇ ਬਿਲਕੁਲ ਚੁੱਪ ਰਹੇ ਆ ਸਾਰੀ ਕੈਂਪੇਨ ਦੇ ਦੌਰਾਨ। ਤੇ ਮਾਰਕ ਕਾਰਨੇ ਹੁਣ ਜਿਹੜਾ ਇੰਡੀਆ ਦੇ ਨਾਲ ਇਕਨੋਮਿਕਲ ਫੈਕਟਰ ਆ, ਭਾਵ ਟ੍ਰੇਡ ਦਾ ਫੈਕਟਰ ਆ, ਉਹਨੂੰ ਤਰਜੀਹ ਦਿੰਦੇ ਆ ਜਾਂ ਫਿਰ ਜਿਹੜੀ ਉਹਨਾਂ ਦੇ ਜਿਹੜੀ ਕੈਨੇਡਾ ਦੀ ਸੋਵਰੇਨਿਟੀ ਆ ਜਿਹਨੂੰ ਇੰਡੀਆ ਤੋਂ ਖਤਰਾ ਆ ਤੇ ਜਿਹੜੀ ਇੱਕ ਪੂਰੀ ਸਿੱਖ ਪੋਪੂਲੇਸ਼ਨ ਆ ਜਿਹਨੂੰ ਥ੍ਰੈਟ ਆ ਇੰਡੀਅਨ ਐਕਟੀਵਿਟੀਜ਼ ਤੋਂ, ਉਹਨੂੰ ਤਰਜੀਹ ਦਿੰਦੇ ਆ। ਤਾਂ ਇੱਕ ਵੱਡਾ ਦੇਖਣ ਵਾਲਾ ਮਸਲਾ ਹੋਣਾ ਤੇ ਇਹ ਸਾਰੇ ਦੇ ਵਿੱਚ ਜਿਹੜੀ ਸਿੱਖ ਰਿਪਰੈਜ਼ੈਂਟੇਸ਼ਨ ਆ ਹਾਊਸ ਆਫ ਕਾਮਨਸ ਦੇ ਵਿੱਚ ਉਹਨਾਂ ਦੇ ਲਈ ਇੱਕ ਵੱਡਾ ਟੈਸਟ ਵਾਲਾ ਸਮਾਂ ਹੋ ਸਕਦਾ। ਬਿਲਕੁਲ, ਜਿਵੇਂ ਇਹ ਗੱਲ ਬਿਲਕੁਲ ਤੁਸੀਂ ਠੀਕ ਕਹੀ ਹੈ ਕਿ ਜਿਹੜੀ ਸਿੱਖ ਰਿਪਰੈਜ਼ੈਂਟੇਸ਼ਨ ਹੈਗੀ ਹੈ ਉਹਦਾ ਮਤਲਬ ਹੁਣ ਅਸੀਂ ਇਹਨੂੰ ਸਿੱਖ ਪਰਸਪੈਕਟਿਵ ਤੋਂ ਜਦੋਂ ਇਹਨਾਂ ਚੋਣ ਨਤੀਜਿਆਂ ਨੂੰ ਦੇਖਦੇ ਹਾਂ ਤੇ ਸਿੱਧੇ ਰੂਪ ਦੇ ਵਿੱਚ ਸਪਸ਼ਟਤਾ ਦੇ ਨਾਲ ਇਹ ਗੱਲ ਕਹੀ ਜਾ ਸਕਦੀ ਹੈ ਕਿ ਜਿਹੜਾ ਸਿੱਖ ਨੈਰੇਟਿਵ ਸੀ ਜਾਂ ਸਿੱਖ ਬਿਰਤਾਂਤ ਸੀ, ਟਰੂਡੋ ਨੇ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਸਿੱਖਾਂ ਦਾ ਪੱਖ ਪੂਰਿਆ ਜਾਂ ਆਪਣਾ ਸਿੱਖਾਂ ਦਾ ਪੱਖ ਤੇ ਪੂਰਿਆ ਪਰ ਬੇਸਿਕਲੀ ਉਹਨਾਂ ਨੇ ਜਿਹੜੀ ਕੈਨੇਡੀਅਨ ਸੋਵਰਨਿਟੀ ਸੀਗੀ ਉਸ ਦੇ ਉੱਤੇ ਸਟੈਂਡ ਲਿਆ ਤੇ ਉਸ ਤੇ ਇਵਜ਼ ਦੇ ਵਿੱਚ ਜਿਹੜਾ ਇੱਕ ਸਿੱਖ ਨੈਰੇਟਿਵ ਹੈ ਉਸ ਨੂੰ ਵੀ ਬਲ ਮਿਲਿਆ ਤੇ ਉਸ ਦੀ ਇਹ ਜਿੱਤ ਹੋਈ ਹੈ। ਤੇ ਜਿੱਥੇ ਭਾਰਤ ਸਰਕਾਰ ਦੇ ਜਿਹੜੇ ਕਰਿੰਦੇ ਹੈਗੇ ਆ ਉਹਨਾਂ ਵੱਲੋਂ ਕੰਜ਼ਰਵੇਟਿਵ ਨੂੰ ਬੈਕ ਕੀਤਾ ਜਾ ਰਿਹਾ ਸੀ, ਉਹਨਾਂ ਦੀ ਲੀਡਰਸ਼ਿਪ ਰੇਸ ਦੇ ਵਿੱਚ ਜਿਸ ਕਿਸਮ ਦੀ ਉਹਨਾਂ ਦੀ ਇੰਟਰਫੀਰੈਂਸ ਸੀਗੀ, ਉਹਦੀਆਂ ਰਿਪੋਰਟਾਂ ਜਸਟਿਸ ਹੌਗ ਦੀ ਜਿਹੜੀ ਰਿਪੋਰਟ ਹੈਗੀ ਹੈ ਉਹ ਅਸੀਂ ਦੇਖੀ ਹੈ ਕੈਨੇਡਾ ਦੇ ਵਿੱਚ। ਸੋ ਉਹ ਸਾਰਾ ਜਦੋਂ ਅਸੀਂ ਪਾਰਟ ਦੇਖਦੇ ਹਾਂ ਤੇ ਭਾਰਤ ਕਿਤੇ ਨਾ ਕਿਤੇ ਅਸੀਂ ਇਹ ਕਹਿ ਸਕਦੇ ਹਾਂ ਵੀ ਭਾਰਤ ਦੀ ਉੱਥੇ ਹਾਰ ਹੋਈ ਹੈ। ਭਾਰਤ ਭਾਵੇਂ ਉਹ ਹੁਣ ਮੀਡੀਆ ਦੇ ਵਿੱਚ ਜਗਮੀਤ ਸਿੰਘ ਨੂੰ ਲੈ ਕੇ ਜਾਂ ਅਦਰਵਾਈਜ਼ ਜਿਸ ਕਿਸਮ ਦਾ ਉਹਨਾਂ ਦਾ ਨੈਰੇਟਿਵ ਚੱਲ ਰਿਹਾ ਹੈ ਉਹ ਇੱਕ ਦੂਜੇ ਪਾਸੇ ਵਾਲੀ ਗੱਲ ਹੈ, ਪਰ ਸਿੱਖ ਪਰਸਪੈਕਟਿਵ ਤੋਂ ਅਸੀਂ ਇਹ ਦੇਖਿਆ ਕਿ ਸਿੱਖਾਂ ਨੇ ਜਿੱਥੇ ਟਰੂਡੋ ਦੇ ਜਾਣ ਤੋਂ ਬਾਅਦ ਟਰੂਡੋ ਨੂੰ ਵੀ ਸਲਾਮੀ ਦਿੱਤੀ ਹੈ, ਸਲੂਟ ਕੀਤਾ ਆ, ਉੱਥੇ ਜਗਮੀਤ ਸਿੰਘ ਦਾ ਵੀ ਸਿੱਖਾਂ ਨੇ ਧੰਨਵਾਦ ਕੀਤਾ ਕਿ ਜਿਸ ਕਿਸਮ ਦਾ ਉਹਨਾਂ ਨੇ ਸਿੱਖ ਦੇਖਣ ਨੂੰ, ਸਿੱਖਾਂ ਦੇ ਪਰਸਪੈਕਟਿਵ ਨੂੰ ਬਲ ਦਿੱਤਾ ਤੇ
ਸਿੱਖ ਪ੍ਰਿੰਸੀਪਲਸ ਨੂੰ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਇੱਕ ਪ੍ਰਬਲਤਾ ਦੇ ਨਾਲ ਉਹਨਾਂ ਨੇ ਸਾਹਮਣੇ ਰੱਖਿਆ। ਉਹਦੇ ਲਈ ਸਿੱਖਾਂ ਨੇ ਟਰੂਡੋ ਦਾ ਵੀ ਤੇ ਨਾਲ ਹੀ ਨਾਲ ਜਗਮੀਤ ਸਿੰਘ ਦਾ ਵੀ ਧੰਨਵਾਦ ਕੀਤਾ ਆ। ਤੇ ਇਸ ਮਾਮਲੇ ਦੇ ਉੱਤੇ ਮੈਂ ਥੋੜਾ ਜਿਹਾ ਜਿਵੇਂ ਮਾਰਕ ਕਾਰਨੇ ਦੀ ਕੱਲ ਦੀ ਸਟੇਟਮੈਂਟ ਦਾ ਤੁਸੀਂ ਜ਼ਿਕਰ ਕੀਤਾ, ਜਿਹੜੀ ਉਹਨਾਂ ਨੇ ਜੇਤੂ ਹੋਣ ਤੋਂ ਬਾਅਦ ਦਿੱਤੀ ਹੈ, ਜਿਵੇਂ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਨਿਸ਼ਾਨੇ ਦੇ ਉੱਤੇ ਲਿਆ। ਸਿੱਧੇ ਰੂਪ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਵੇਂ ਪ੍ਰੈਜ਼ੀਡੈਂਟ ਟਰੰਪ ਸਾਨੂੰ 51ਵੀਂ ਸਟੇਟ ਬਣਾਉਣਾ ਚਾਹੁੰਦੇ ਸੀਗੇ, ਕਿਵੇਂ ਸਾਡੇ ਜਿਹੜੇ ਰਿਲੇਸ਼ਨਸ਼ਿਪ ਨੇ ਉਹ ਅਮਰੀਕਾ ਦੇ ਨਾਲ ਵਰਲਡ ਵਾਰ 2 ਤੋਂ ਬਾਅਦ ਜਿਵੇਂ ਡਿਵੈਲਪ ਹੋਏ ਸੀ, ਆਪਸੀ ਇੱਕ ਮਿਊਚੁਅਲ ਰਿਲੇਸ਼ਨਸ਼ਿਪ ਸੀ ਜਿਹਦੇ ਵਿੱਚ ਦੋਵਾਂ ਦਾ ਫਾਇਦਾ ਸੀ, ਕੈਨੇਡਾ ਦਾ ਤੇ ਅਮਰੀਕਾ ਦਾ। ਸੋ ਉਹ ਜਿਹੜਾ ਮਿਊਚੁਅਲ ਬੈਨੀਫੀਸ਼ੀਅਲ ਅਰੇਂਜਮੈਂਟ ਇੱਕ ਬਣਿਆ ਸੀ ਉਹ ਹੁਣ ਸਾਡੇ ਲਈ ਖਤਮ ਹੋ ਗਿਆ ਆ। ਤੇ ਇਹ ਮਤਲਬ ਸਟੇਟਮੈਂਟ, ਇਹ ਲਾਈਨ ਜਿਹੜੀ ਉਹਨਾਂ ਨੇ ਕਹੀ ਹੈ, ਤੇ ਨਾਲ ਹੀ ਨਾਲ ਪ੍ਰੈਜ਼ੀਡੈਂਟ ਟਰੰਪ ਬਾਰੇ ਜਿਸ ਕਿਸਮ ਦੀ ਉਹਨਾਂ ਦੇ ਬਿਆਨ ਸੀਗੇ ਅਮਰੀਕਾ ਦਾ, ਉਹਨਾਂ ਨੇ ਸਿੱਧਾ ਪ੍ਰੈਜ਼ੀਡੈਂਟ ਟਰੰਪ ਦੀ ਬਿਆਨਬਾਜ਼ੀ ਤੋਂ ਬਾਅਦ ਜਾਂ ਉਹਨਾਂ ਦੀ ਲਾਈਨ ਤੋਂ ਬਾਅਦ ਇਸ ਨੂੰ ਅਮਰੀਕਨ ਬਿਟਰੇਅਲ ਕਿਹਾ। ਸੋ ਕੈਨੇਡਾ ਤੇ ਅਮਰੀਕਾ ਦੇ ਜਿਹੜੇ ਆਪਸੀ ਸੰਬੰਧ ਨੇ ਕਿਤੇ ਨਾ ਕਿਤੇ ਉਹ ਹੁਣ ਇਉਂ ਜਾਪ ਰਿਹਾ ਵੀ ਉਹ ਪਹਿਲਾਂ ਵਰਗੇ ਨਹੀਂ ਰਹਿਣਗੇ, ਉਹਨਾਂ ਦੇ ਵਿੱਚ ਬੜੀ ਵੱਡੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਸੋ ਇਸ ਮਾਰਕ ਕਾਰਨੇ ਦੇ ਬਿਆਨ ਤੋਂ ਬਾਅਦ ਤੁਸੀਂ ਕੀ ਦੇਖ ਰਹੇ ਹੋ ਵੀ ਅਮਰੀਕਾ ਕੈਨੇਡਾ ਦੀ ਜਿਹੜੀ ਰਿਲੇਸ਼ਨਸ਼ਿਪ ਹੈ ਟ੍ਰੇਡ ਵਾਰ ਦੇ ਚੱਲਦਿਆਂ ਜਾਂ ਟੈਰਿਫ ਵਾਰ ਦੇ ਚੱਲਦਿਆਂ, ਤੇ ਇਹ ਬਿਆਨਬਾਜ਼ੀ ਕਿੱਥੇ ਤੱਕ ਅਮਲੀ ਰੂਪ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ? ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਜਿਹੜਾ ਕਿਉਂਕਿ ਮਾਰਕ ਕਾਰਨੇ ਤੇ ਜਸਟਿਨ ਟਰੂਡੋ ਇਹ ਦੋਵੇਂ ਇਹ ਗੱਲ ਸਪਸ਼ਟਤਾ ਨਾਲ ਕਹਿ ਚੁੱਕੇ ਆ ਕਿ ਜਿਹੜੀ ਇਹ ਥ੍ਰੈਟ ਡੋਨਾਲਡ ਟਰੰਪ ਨੇ ਦਿੱਤੀ ਆ ਕੈਨੇਡਾ ਦੀ ਸੋਵਰੈਨਿਟੀ ਨੂੰ, ਇਹ ਕੋਈ ਗੱਲਾਂ ਬਾਤਾਂ 'ਚ ਨਹੀਂ ਆ। ਮਤਲਬ ਡੋਨਾਲਡ ਟਰੰਪ ਬਾਰ-ਬਾਰ ਉਹਨਾਂ ਨੂੰ, ਕਿਉਂਕਿ ਜਿੰਨੀ ਵਾਰ ਵੀ ਮੁਲਾਕਾਤ ਬਲਕਿ ਮਾਰਕ ਕਾਰਨੇ ਨੇ ਵੀ ਕਿਹਾ ਕਿ ਉਹਨਾਂ ਦੇ ਨਾਲ ਵੀ ਗੱਲਬਾਤ ਦੇ ਵਿੱਚ ਡੋਨਾਲਡ ਟਰੰਪ ਨੇ ਇਹ ਗੱਲ ਜਿਹੜੀ 54 ਸਟੇਟ ਵਾਲੀ ਆ ਗੱਲ ਕਹੀ ਆ, ਤੇ ਇਹਨੂੰ ਉਹ ਗੱਲ ਮੰਨਦੇ ਆ ਵੀ ਇਹ ਇੱਕ ਰੀਅਲ ਥ੍ਰੈਟ ਆ, ਤੇ ਇਸ ਰੀਅਲ ਥ੍ਰੈਟ ਨਾਲ ਨਜਿੱਠਣਾ ਜਿਹੜਾ ਆ, ਪਰ ਉਹਨਾਂ ਦਾ ਜਿਹੜੀ ਇਸ ਟਾਈਮ ਅਮਰੀਕਾ ਤੇ ਕੈਨੇਡਾ ਦੀ ਜਿਹੜੀ ਸਾਰੀ ਟਸਲ ਆ ਉਹ ਖੜੀ ਆ ਇਕੋਨਮੀ ਤੇ। ਮਤਲਬ ਜਿਹੜੀ ਮਾਰਕ ਕਾਰਨੇ ਦੀ ਗਵਰਨਮੈਂਟ ਆ ਉਹਦਾ ਜ਼ੋਰ ਇਸ ਗੱਲ ਤੇ ਹੋਣਾ ਕਿ ਜਿਹੜੀਆਂ ਇਕਨੋਮਿਕਲ ਪ੍ਰੋਬਲਮਸ ਕੈਨੇਡਾ ਦੇ ਕੁਝ ਫੇਸ ਕਰ ਰਿਹਾ ਆ ਵੀ ਉਹਨਾਂ ਨੂੰ ਉਹ ਸਹੀ ਕਰਨ, ਉਹਨਾਂ ਨੂੰ ਸੈੱਟ ਕਰਨ ਅਗਲੇ ਸਮੇਂ ਦੇ ਵਿੱਚ, ਤਾਂ ਕਿ ਜਿਹੜੀ ਮਤਲਬ ਇੱਕ ਤੁਸੀਂ ਕਹਿ ਸਕਦੇ ਹੋ ਕਿ ਇੱਕ ਕਮਜ਼ੋਰ ਪਹਿਲੂ ਉਜਾਗਰ ਹੋ ਰਿਹਾ ਕੈਨੇਡਾ ਦਾ ਵੀ ਉਹਨੂੰ ਦਰੁਸਤ ਕੀਤਾ ਜਾਵੇ। ਤੇ ਨਾਲ ਹੀ ਜਿਹੜਾ ਕੈਨੇਡਾ ਆ ਉਹ ਆਪਣੀ ਮਿਲਟਰੀ ਦੇ ਉੱਤੇ ਵੀ ਕੰਮ ਕਰ ਰਿਹਾ, ਮਿਲਟਰੀ ਫੰਡਿੰਗ ਤੇ ਵੀ ਕੰਮ ਕਰ ਰਿਹਾ। ਤੇ ਇਸ ਟਾਈਮ ਜਿਹੜਾ ਅਮਰੀਕਾ ਦੀ ਅਪਰੋਚ ਆ ਉਹਨੇ ਜਿਵੇਂ ਆਪਣੇ ਸਾਰੇ ਅਲਾਈਜ਼ ਨੂੰ ਇੱਕ ਤਰ੍ਹਾਂ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਆਪਣੇ ਖਿਲਾਫ ਕੀਤਾ, ਤੇ ਉਹ ਜਿੰਨੇ ਅਲਾਈਜ਼ ਦੇ ਵਿੱਚ ਉਹ ਮਾਰਕ ਕਾਰਨੇ ਦੇ ਵਿੱਚ ਜਿਹੜੀ ਅੱਜ ਆਰਟੀਕਲਸ ਵੀ ਲੱਗੇ ਆ ਉਹਦੇ 'ਚ ਇਹ ਗੱਲ ਕਹੀ ਜਾ ਰਹੀ ਹੈ ਕਿ ਮਾਰਕ ਕਾਰਨੇ ਦੇ ਅੰਦਰ ਇੱਕ ਕੈਪੈਸਿਟੀ ਹੈਗੀ ਹੈ ਕਿ ਉਹ ਇੱਕ ਮਤਲਬ ਇੱਕ ਲੀਡਰਸ਼ਿਪ ਦੇ ਸਕਦੇ ਹੋ ਸਾਰੇ ਗਰੁੱਪ ਨੂੰ, ਜਿਹੜੇ ਕਿ ਅਮਰੀਕਨ ਅਲਾਈਜ਼ ਦਾ ਸੀ, ਪਰ ਕਿਉਂਕਿ ਅਮਰੀਕਾ ਨੇ ਜਿਹੜੀ ਅਪਰੋਚ ਲਈ ਆ ਹੁਣ ਸਾਰੀ ਅਮਰੀਕਨ ਫਸਟ ਵਾਲੀ ਤੇ ਬਾਕੀ ਸਾਰਿਆਂ ਦੇ ਨਾਲ ਆਪਣੇ ਰਿਸ਼ਤੇ ਵਿਗਾੜੇ ਆ, ਉਹਦੇ 'ਚ ਜਿਹੜੀ ਉਹ ਸਪੇਸ ਬਣੀ ਆ, ਇੱਕ ਵੋਇਡ ਬਣਿਆ ਆ, ਉਹਨੂੰ ਮਾਰਕ ਕਾਰਨੇ ਫਿਲ ਕਰ ਸਕਦੇ ਆ। ਤੇ ਇਹਦੇ 'ਚ ਮਤਲਬ ਇਹ ਕੋਈ ਦੋ ਰਾਵਾਂ ਨਹੀਂ ਆ ਅਮਰਵੀਰ ਸਿੰਘ ਜੀ ਕਿ ਜਿਹੜੇ ਰਿਸ਼ਤੇ ਆ ਉਹ ਕਾਫੀ ਵਿਗੜੇ ਆ ਅਮਰੀਕਾ ਤੇ ਕੈਨੇਡਾ ਦੇ, ਤੇ ਉਸੇ ਦੇ ਉੱਤੇ ਇਲੈਕਸ਼ਨ ਲੜੀ ਗਈ ਆ ਜਿਹੜੀ ਸਾਰੀ ਇਸ ਵਾਰ ਦੀ ਸੀ। ਤੇ ਮਤਲਬ ਕਈ ਇੱਥੋਂ ਤੱਕ ਵੀ ਲੋਕ ਕਹਿ ਰਹੇ ਆ ਕਿ ਟਰੰਪ ਫੈਕਟਰ ਨੇ ਹੀ ਲਿਬਰਲ ਗਵਰਨਮੈਂਟ ਲਿਆਂਦੀ ਆ, ਕਿਉਂਕਿ ਕੈਨੇਡੀਅਨਸ ਨੂੰ ਲੱਗਿਆ ਕਿ ਜਿਹੜਾ ਟਰੰਪ ਨੂੰ ਚੈਲੰਜ ਜੇ ਕੋਈ ਕਰ ਸਕਦਾ ਤਾਂ ਉਹ ਲਿਬਰਲਸ ਹੀ ਕਰ ਸਕਦੇ ਆ। ਤੇ ਹੁਣ ਮਾਰਕ ਕਾਰਨੇ ਉਹ ਚੈਲੰਜ ਕਿਵੇਂ ਕਰਦੇ ਆ, ਕਿਵੇਂ ਉਹ ਕਿਉਂਕਿ ਇਹ ਤਾਂ ਗੱਲ ਸਪਸ਼ਟ ਆ ਕਿ ਅਮਰੀਕਾ ਜਿਹੜੀ ਹੁਣ ਤੱਕ ਦੀ ਸਥਿਤੀ ਆ ਇਹਨੂੰ ਡੋਨਾਲਡ ਟਰੰਪ ਨੇ ਵੀ ਇਸ ਗੱਲ ਬਾਰੇ ਸਪਸ਼ਟ ਕਿਹਾ ਸੀ ਕਿ ਮਿਲੀਟੈਰਲੀ ਉਹ ਕੈਨੇਡਾ ਨੂੰ ਤੇ ਕਬਜ਼ਾ ਕਰਨ ਦੀ ਉਹਨਾਂ ਦੀ ਕੋਈ ਵੀ ਇੱਛਾ ਨਹੀਂ ਆ ਤੇ ਨਾ ਅਪਰੋਚ ਆ, ਤੇ ਉਹ ਉਹਨਾਂ ਨੇ ਇਕਨੋਮਿਕਲ ਐਂਗਲ ਦੀ ਗੱਲ ਕੀਤੀ ਸੀ। ਤੇ ਹੁਣ ਜਿਹੜਾ ਕੈਨੇਡਾ ਨੇ ਆਪਣਾ ਲੀਡਰ ਚੁਣਿਆ ਉਹ ਇਕਨੋਮਿਕਸ ਦਾ ਮਾਹਰ ਚੁਣਿਆ, ਤੇ ਉਹ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਇਟਸ ਜਸਟ ਲਾਈਕ ਇਕਨੋਮਿਕਲ ਵਾਰ ਬਿਟਵੀਨ ਕੈਨੇਡਾ ਐਂਡ US, ਤੇ ਉਹਦੇ ਵਿੱਚ ਹੁਣ ਜੇ ਉੱਧਰ ਡੋਨਾਲਡ ਟਰੰਪ ਆ ਤੇ ਇੱਧਰੋਂ ਮਾਰਕ ਕਾਰਨੇ ਆ, ਤਾਂ ਇੱਕ ਵਾਰ ਅੱਜ ਲੱਗ ਰਿਹਾ ਹੈ ਕਿ ਇੱਧਰ ਵਾਲਾ ਜਿਹੜਾ ਜਰਨੈਲ ਆ ਮਾਰਕ ਕਾਰਨੇ ਆ ਉਹ ਤਿੱਖਾ ਆ, ਉਹ ਤੇਜ਼ ਆ, ਉਹ ਮਾਹਰ ਆ ਇਸ ਫੀਲਡ ਦਾ, ਪਰ ਉਹ ਹੁਣ ਭਵਿੱਖ ਦੇ ਵਿੱਚ ਕਿਵੇਂ ਇਹ ਸਾਰੇ ਦੇ ਵਿੱਚ ਪਰ ਜਿਹੜੀ ਅਪਰੋਚ ਆ ਅਗਰੈਸਿਵ ਅਪਰੋਚ ਅਮਰੀਕਾ ਦੀ ਆ, ਤਾਂ ਮਾਰਕ ਕਾਰਨੇ ਬੇਸਿਕਲੀ ਉਹ ਡਿਫੈਂਸਿਵ ਅਪਰੋਚ ਤੇ ਆ। ਮਾਰਕ ਕਾਰਨੇ ਜਿਹੜਾ ਆ
ਉਹ ਅਮਰੀਕਾ ਨੂੰ ਆਪਣੇ ਕਬਜ਼ੇ 'ਚ ਮਤਲਬ ਅਮਰੀਕਾ ਨੂੰ ਇਸ ਜੰਗ ਦੇ ਵਿੱਚ ਦੱਬਣ ਦੇ ਲਈ ਨਹੀਂ ਹਜੇ ਉਤਰ ਰਿਹਾ, ਉਹ ਸਿਰਫ ਤੇ ਸਿਰਫ ਜਿਹੜੇ ਕੈਨੇਡਾ ਦੇ ਨੂੰ ਸਿਕਿਉਰ ਕਰਨ ਦੇ ਲਈ ਉਤਰ ਰਿਹਾ। ਤਾਂ ਇਹ ਸਾਰੇ ਦੇ ਵਿੱਚ ਅਮਰੀਕਾ ਦੇ ਵਿੱਚੋਂ ਵੀ ਜਿਹੜੀਆਂ ਕਾਫੀ ਵੌਇਸਿਸ ਆ ਉਹ ਖੁਸ਼ ਨੇ ਇਸ ਗੱਲ ਤੇ ਕਿ ਮਾਰਕ ਕਾਰਨੇ ਪ੍ਰਾਈਮ ਮਿਨਿਸਟਰ ਆਏ ਆ, ਕਿਉਂਕਿ ਜਿਹੜੇ ਲੋਕ ਚਾਹੁੰਦੇ ਆ ਕਿ ਅਮਰੀਕਾ ਤੇ ਕੈਨੇਡਾ ਦੇ ਜਿਹੜੇ ਰਿਲੇਸ਼ਨ ਆ ਉਹ ਜਿਵੇਂ ਪਹਿਲਾਂ ਸੀ ਉਵੇਂ ਬਣੇ ਰਹਿਣ, ਤੇ ਜਿਹੜੇ ਇਸ ਖਿੱਤੇ ਦੇ ਵਿੱਚ ਕਿਉਂਕਿ ਇਹ ਜੇ ਦੋਨੇ ਰਿਲੇਸ਼ਨ ਬਣੇ ਰਹਿੰਦੇ ਆ ਤਾਂ ਇਹ ਦੋਵੇਂ ਮੁਲਕਾਂ ਦੀ ਜਿਹੜੀ ਸਿਕਿਉਰਿਟੀ ਇੰਟਰਸਟ ਦੇ ਵਿੱਚ ਵੀ ਆ ਤੇ ਜਿਹੜੀ ਇਕਨੋਮਿਕਲ ਡਿਵੈਲਪਮੈਂਟ ਆ ਉਹਦੇ ਵਿੱਚ ਵੀ ਇਹ ਜੇ ਰਿਲੇਸ਼ਨ ਸਹੀ ਰਹਿੰਦੇ ਆ ਤਾਂ ਉਹ ਸਹਾਈ ਹੁੰਦੇ ਆ। ਜੇ ਦੋਵਾਂ ਦੇ ਵਿੱਚ ਗੜਬੜ ਹੁੰਦੀ ਆ, ਹਾਲਾਂਕਿ ਇਹ ਵੀ ਆਪਣੇ ਦਰਸ਼ਕਾਂ ਦੇ ਨਾਲ ਅਸੀਂ ਸਾਂਝਾ ਕਰ ਦਈਏ ਕਿ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਅਮਰੀਕਾ ਤੇ ਕੈਨੇਡਾ ਕਦੇ ਆਪਸ 'ਚ ਲੜੇ ਨਹੀਂ, ਤਾਂ ਇਹਨਾਂ ਦੋਨਾਂ ਦੀ ਜਿਹੜਾ ਆਪਸ ਦੇ ਵਿੱਚ ਜੰਗਾਂ ਦਾ ਇੱਕ ਲੰਮਾ ਇਤਿਹਾਸ ਆ। ਇਹ ਨਹੀਂ ਕਿ ਕਦੇ ਇਹ ਨਹੀਂ ਹੋ ਸਕਦਾ ਕਿ ਜੰਗ ਨਾ ਕਰਨ। ਇਤਿਹਾਸ ਦੇ ਵਿੱਚ ਦੋਵੇਂ ਮੁਲਕਾਂ ਨੇ ਜੰਗਾਂ ਕੀਤੀਆਂ, ਟੈਰੀਟਰੀਜ਼ ਨੂੰ ਲੈ ਕੇ ਕਾਫੀ ਲੰਮੀਆਂ ਲੜਾਈਆਂ ਆਪਸ 'ਚ ਰਹੀਆਂ ਨੇ, ਪਰ ਇਹ ਵੀ ਇਤਿਹਾਸ ਹੀ ਰਿਹਾ ਕਿ ਕਦੇ ਵੀ ਅਮਰੀਕਾ ਜਿਹੜਾ ਆ ਉਹ ਕੈਨੇਡਾ ਦੇ ਉੱਤੇ ਜਿੱਤ ਹਾਸਲ ਨਹੀਂ ਕਰ ਸਕਿਆ। ਤੇ ਹੁਣ ਜਿਹੜਾ ਇਸ ਵਾਰ ਕਿੱਧਰ ਨੂੰ ਗੱਲ ਜਾਂਦੀ ਹੈ ਅਗਲੇ ਸਮੇਂ 'ਚ, ਤਾਂ ਇੰਨਾ ਕੁ ਤਾਂ ਲੱਗ ਰਿਹਾ ਕਿ ਜਿਹੜੀ ਹੁਣ ਸਥਿਤੀ ਆ ਉਹ ਮਿਲਟਰੀ ਐਕਸ਼ਨ ਵੱਲ ਨੂੰ ਤਾਂ ਨਹੀਂ ਜਾਂਦੀ ਜਾਂ ਮਿਲਟਰੀ ਨਹੀਂ ਇਨਵੋਲਡ ਹੁੰਦੀ ਇਕਨੋਮਿਕਲ ਗਰਾਊਂਡ ਦੇ ਉੱਤੇ, ਪਰ ਦੋਵਾਂ ਮੁਲਕਾਂ ਦੇ ਵਿੱਚ ਜਿਹੜੀ ਅੱਗੇ ਖਿੱਚੋਤਾਣ ਆ ਉਹ ਹੋਰ ਸਾਨੂੰ ਵੱਧਦੀ ਨਜ਼ਰ ਆ ਸਕਦੀ ਹੈ। ਜੀ ਸੁਖਵਿੰਦਰ ਸਿੰਘ, ਜਾਂਦੇ ਜਾਂਦੇ ਅਖੀਰਲੇ ਸੈਗਮੈਂਟ ਦੇ ਵਿੱਚ ਜਾਂ ਅਖੀਰਲੇ ਪਾਰਟ ਦੇ ਵਿੱਚ ਅਸੀਂ ਦੇਖੀਏ ਇੱਕ ਖਬਰ ਜਿਹੜੀ ਇੱਧਰ ਅਸੀਂ ਅਮਰੀਕਾ ਦੀ ਵਾਸ਼ਿੰਗਟਨ ਸਟੇਟ ਤੇ ਸੀਐਟਲ ਸ਼ਹਿਰ ਦੇ ਵਿੱਚੋਂ ਸਾਡੇ ਸਾਹਮਣੇ ਆਈ ਹੈ। ਇੱਕ ਇੰਡੀਅਨ ਟੈਕ CEO ਜਿਨ੍ਹਾਂ ਦਾ ਨਾਂ ਹਰਸ਼ਵਰਧਨ ਕਿਕਰੀ ਉਹ ਦੱਸਿਆ ਜਾ ਰਿਹਾ ਹੈ, ਤੇ ਉਹਨਾਂ ਦੀ ਮੌਤ ਦੀ ਖਬਰ ਉਹਨਾਂ ਦੇ ਪਰਿਵਾਰ ਸਮੇਤ ਮੀਡੀਆ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਇਹ ਇੱਕ ਇੰਪੋਰਟੈਂਟ ਇਸ ਲਈ ਮੈਂ ਸਮਝਦਾ ਕਿਉਂਕਿ ਜਿੱਥੇ ਭਾਰਤੀ ਮੂਲ ਦੇ ਟੈਕ CEO ਦੀ ਜਿਹੜੀ ਇਹ ਖਬਰ ਹੈਗੀ ਹੈ ਉਹਨਾਂ ਦੀ ਮੌਤ ਦੀ, ਕਿਉਂਕਿ ਉਹ ਟੈਕ ਵਰਲਡ ਦੇ ਨਾਲ ਰਿਲੇਟਡ ਹੈਗੇ ਆ। ਭਾਰਤ ਦੀ ਜਿਹੜੀ AI ਨਾਲ ਸੰਬੰਧਿਤ ਟੈਕਨੋਲੋਜੀ ਹੈ ਜਾਂ ਵਾਰ ਜ਼ੋਨ ਦੇ ਵਿੱਚ ਜਾ ਕੇ AI ਦੀ ਮਦਦ ਦੇ ਨਾਲ ਜਿਹੜੀਆਂ ਟੈਕਨੋਲੋਜੀ ਡਿਵੈਲਪ ਹੋ ਰਹੀਆਂ ਨੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਜਿਹੜੇ ਸੱਜਣ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਉਹ ਉਹਨਾਂ ਦਾ ਰੋਲ ਹੈ ਉਸ ਟੈਕਨੋਲੋਜੀ ਨੂੰ ਡਿਵੈਲਪ ਕਰਨ ਦੇ ਵਿੱਚ। ਉਹਨਾਂ ਨੇ ਮਾਈਕਰੋਸਾਫਟ ਦੇ ਵਿੱਚ, ਵੱਡੀਆਂ ਅਮਰੀਕਾ ਦੀਆਂ ਕੰਪਨੀਆਂ ਦੇ ਵਿੱਚ ਵੀ ਸਰਵ ਕੀਤਾ, ਤੇ ਭਾਰਤ ਦੇ ਨਾਲ ਭਾਰਤ ਦੇ ਮੂਲ ਨਿਵਾਸੀ ਹੋਣ ਦੇ ਨਾਤੇ ਉਹਨਾਂ ਦੀ ਇਨਵੋਲਵਮੈਂਟ ਉੱਥੇ ਵੀ ਰਹੀ ਹੈ। ਤੇ ਅੱਜ ਜਦੋਂ ਅਸੀਂ ਇਹ ਖਬਰ ਡਿਸਕਸ ਕਰਨ ਜਾ ਰਹੇ ਹਾਂ ਤੇ ਖਬਰ ਦੀ ਜਿਹੜੀ ਡਿਟੇਲ ਹੈਗੀ ਹੈ ਕਿ ਇਹ ਜਿਹੜੇ ਹਰਸ਼ਵਰਧਨ ਕਿਕਰੀ ਹੈਗੇ ਆ, ਇਹਨਾਂ ਨੇ ਇਸ ਕਿਸਮ ਦੀ, ਹਾਲਾਂਕਿ ਇਨਵੈਸਟੀਗੇਸ਼ਨ ਹਜੇ ਜਾਰੀ ਹੈ ਸੋ ਅਸੀਂ ਸਿੱਧੇ ਰੂਪ ਦੇ ਵਿੱਚ ਇਹ ਗੱਲ ਨਹੀਂ ਕਹਿ ਰਹੇ, ਪਰ ਮੀਡੀਆ ਦੇ ਵਿੱਚ ਜੋ ਜਾਣਕਾਰੀ ਆਈ ਹੈ ਉਹ ਇਹ ਦਰਸਾਉਂਦੀ ਹੈ ਵੀ ਜਿਸ ਹਿਸਾਬ ਨਾਲ ਹੋ ਸਕਦਾ ਹੈ ਕਿ ਉਹਨਾਂ ਨੇ ਆਪਣੇ ਬੱਚੇ ਦਾ ਤੇ ਆਪਣੀ ਵਾਈਫ ਦਾ ਕਤਲ ਕੀਤਾ ਤੇ ਮੁੜ ਕੇ ਆਪ ਸੁਸਾਈਡ ਕੀਤਾ ਹੈ। ਇਸ ਕਿਸਮ ਦਾ ਜਿਹੜਾ ਨੈਰੇਟਿਵ ਹੈ ਜਾਂ ਇਸ ਕਿਸਮ ਦੀਆਂ ਜਿਹੜੀਆਂ ਖਬਰਾਂ ਨੇ ਉਹ ਲੱਗੀਆਂ ਨੇ। ਸੋ ਇਸ ਬਾਬਤ ਮੈਂ ਚਾਹੂੰਗਾ ਥੋੜਾ ਜਿਹਾ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਈ ਜਾਵੇ। ਬਿਲਕੁਲ ਅਮਰਵੀਰ ਸਿੰਘ ਜੀ, ਇਹ ਖਬਰ ਜਿਹੜੀ ਆ ਉਹ ਭਾਵੇਂ ਇੱਕ ਇੰਡੀਅਨ ਟੈਕ CEO ਦੀ ਆ, ਮਤਲਬ ਦੇਖੋ ਮੌਤ ਜਿਹੜੀ ਆ ਹਮੇਸ਼ਾ ਦੁੱਖ ਦੀ ਹੁੰਦੀ ਆ, ਉਹ ਇੱਕ ਪਰਿਵਾਰ ਜਿਹੜਾ ਆ ਉਹਨਾਂ ਦੀ ਇਹ ਮੌਤ ਹੋਈ ਆ, ਪਰ ਅਸੀਂ ਇਸ ਕਰਕੇ ਇਹਨੂੰ ਡਿਸਕਸ ਕਰ ਰਹੇ ਹਾਂ ਕਿ ਜਿਹੜਾ ਇਹ ਬੰਦਾ ਆ ਹਰਸ਼ਵਰਧਨ ਕਿਕਰੀ ਜਿਹੜਾ ਮਾਈਕਰੋਸਾਫਟ ਦੇ ਵਿੱਚ, ਖਾਸ ਤੌਰ ਤੇ ਮਾਈਕਰੋਸਾਫਟ ਦੇ ਰੋਬੋਟਿਕਸ ਡਿਪਾਰਟਮੈਂਟ ਦੇ ਵਿੱਚ ਕੰਮ ਕੀਤਾ ਪਹਿਲਾਂ ਇਹਨਾਂ ਨੇ, ਤੇ ਫਿਰ 2017 ਦੇ ਵਿੱਚ ਭਾਰਤ ਵਾਪਸ ਜਾਂਦਾ ਆਪਣੀ ਪਤਨੀ ਦੇ ਨਾਲ, ਤੇ ਭਾਰਤ ਦੇ ਵਿੱਚ ਜਿਹੜੀ ਇੱਕ ਕੰਪਨੀ ਆ ਹੋਲੋ ਵਰਲਡ ਨਾਂ ਦੀ ਕੰਪਨੀ ਜਿਹੜੀ ਆ ਉਹ ਸਥਾਪਿਤ ਕਰਦਾ। ਤੇ ਹੋਲੋ ਵਰਲਡ ਜਿਹੜੀ ਆ ਉਹ ਜਿਹੜਾ ਨਰਿੰਦਰ ਮੋਦੀ ਦਾ ਪ੍ਰੋਜੈਕਟ ਆ ਮੇਕ ਇਨ ਇੰਡੀਆ ਦਾ, ਉਹਦੇ ਨਾਲ ਅਲਾਈਨਡ ਇਹ ਪ੍ਰੋਜੈਕਟ ਫੜਦੀ ਆ, ਤੇ ਨਾਲ ਹੀ ਜਿਹੜਾ ਇੰਡੀਅਨ ਡਿਫੈਂਸ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਇਨਕਲੂਡ ਕਰਕੇ ਨਵੀਂ ਵੈਪਨਰੀ ਬਣਾਉਣੀ ਹੈ ਜਿਹੜੀ, ਉਹਦੇ ਪ੍ਰੋਜੈਕਟ ਜਿਹੜੇ ਆ ਉਹਨਾਂ ਦੇ ਨਾਲ ਮਤਲਬ ਹੁਣ ਤੱਕ ਦੀ ਜਿਹੜੀ ਕਿਉਂਕਿ ਇਹ ਸਾਰੀ ਜਾਣਕਾਰੀ ਸਪਸ਼ਟ ਤੌਰ ਤੇ ਕਾਫੀ ਜਾਣਕਾਰੀ ਗੁਪਤ ਹੁੰਦੀ ਆ, ਪਰ ਜਿਹੜੀਆਂ ਤੁਸੀਂ ਮਤਲਬ ਜਿਹੜੇ ਕਨੈਕਸ਼ਨਸ ਨੇ ਉਹ ਇਹ ਆ ਕਿ ਜਿਹੜਾ ਇੰਡੀਅਨ ਡਿਫੈਂਸ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਜਿਹੜਾ ਇਨਕਲੂਡ ਕਰਨ ਦਾ ਪ੍ਰੋਜੈਕਟ ਸੀ, ਉਹਦੇ 'ਚ ਇੱਕ ਅਹਿਮ ਜਿਹੜਾ ਕੰਮ ਆ ਉਹ ਇਸ ਬੰਦੇ ਦੇ ਜ਼ਿੰਮੇ ਸੀ। ਤੇ ਸਭ ਤੋਂ ਜਿਹੜਾ ਅਹਿਮ ਗੱਲ ਆ ਕਿ ਹੋਲੋ ਵਰਲਡ ਜਿਹੜੀ ਇਹ ਕੰਪਨੀ ਆ, ਇਹਦੇ ਵੱਲੋਂ ਇੱਕ ਜਿਹੜਾ ਰੋਬੋਟਿਕ ਪ੍ਰੋਗਰਾਮ ਜਿਹੜਾ ਆ ਸ਼ੁਰੂ ਕੀਤਾ ਗਿਆ ਸੀ ਜਿਹਨੂੰ ਹੋਲੋ ਸੂਟ ਨਾਂ ਕਿਹਾ ਗਿਆ। ਹੋਲੋ ਸੂਟ ਬੇਸਿਕਲੀ ਇੱਕ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਇੱਕ ਉਹ ਮਾਡਲ ਕ੍ਰੀਏਟ ਕਰ ਰਹੇ ਸੀ ਇਹ,
ਜਿਹਦੇ ਬਾਰੇ ਕੁਝ ਖਬਰਾਂ ਨੇ ਕਿ ਉਹ ਕ੍ਰੀਏਟ ਹੋ ਗਏ ਆ, ਕੁਝ ਖਬਰਾਂ ਨੇ ਕਿ ਕ੍ਰੀਏਸ਼ਨ ਦੇ ਵਿੱਚ ਸੀ, ਲਾਸਟ ਸਟੇਜਸ ਦੇ ਵਿੱਚ ਸੀ ਉਹ। ਨਹੀਂ ਸਾਨੂੰ ਪਤਾ ਕਿ ਕਿੰਨਾ ਕੁ ਉਹਦੇ 'ਚ ਮਤਲਬ ਇਹ ਗਰੋਥ ਜਿਹੜੀ ਇਹਨਾਂ ਦੀ ਹੋ ਗਈ ਸੀ, ਪਰ ਉਹ ਸੀ ਕਿ ਉਹ AI ਇਨੇਬਲਡ ਇੱਕ ਸੂਟ ਬਣਾ ਰਹੇ ਆ, ਬੇਸਿਕਲੀ ਇੱਕ ਮਾਡਲ ਬਣਾ ਰਹੇ ਆ ਰੋਬੋਟ, ਜਿਹੜਾ ਬੰਦਾ ਜਿਵੇਂ ਕੋਈ ਵੀ ਇੱਕ ਆਮ ਬੰਦਾ, ਕੋਈ ਫੌਜੀ ਆ, ਉਹ ਜਿਹੜੇ ਐਕਟਸ ਕਰਦਾ ਉਹਨੂੰ ਤੁਸੀਂ ਬਿਲਕੁਲ ਮਤਲਬ ਉਹਦੀ ਨਕਲ ਜਿਹੜਾ ਆ ਉਹ ਰੋਬੋਟ ਕਰ ਸਕਦਾ, ਜਿਹੜਾ ਕਿ ਫਿਰ ਮਤਲਬ ਤੁਸੀਂ ਕਹੋ ਕਿ ਫੌਜੀਆਂ ਦੀ ਟ੍ਰੇਨਿੰਗ ਦੇ ਵਿੱਚ ਵੀ ਕੰਮ ਆਉਂਦਾ, ਬਲਕਿ ਨਾਲ ਦੀ ਨਾਲ ਜਿਹੜੇ ਔਨ ਗਰਾਊਂਡ ਆਪਰੇਸ਼ਨਸ ਆ ਉਹਨਾਂ ਦਾ ਵੀ ਜਿਹੜਾ ਆ ਕਿਹਾ ਜਾ ਰਿਹਾ ਕਿ ਉਹਦੇ ਵਿੱਚ ਵੀ ਜਿਹੜੇ ਰੋਬੋਟਸ ਆ ਉਹ ਕੰਮ ਦੇ ਸਕਦੇ। ਅਸੀਂ 2022 ਚ ਜਾਣਦੇ ਹਾਂ ਕਿ ਜਦੋਂ ਚਾਈਨਾ ਦੇ ਹਵਾਲੇ ਨਾਲ ਇਹ ਖਬਰਾਂ ਆਈਆਂ ਸੀ ਕਿ ਚਾਈਨਾ ਨੇ ਜਿਹੜੇ ਆਪਣੇ ਰੋਬੋਟਸ ਆ ਉਹ ਬਾਰਡਰ ਦੇ ਉੱਤੇ ਤੈਨਾਤ ਕੀਤੇ ਆ, ਤਾਂ ਇੰਡੀਆ ਦੀ ਜਿਹੜੀ ਉਹ ਸਾਰੀ ਮੈਨੂਫੈਕਚਰਿੰਗ ਆ ਤਾਂ ਉਹ ਮਤਲਬ ਇਹ ਬੰਦਾ ਜਿਹੜਾ ਹੋਲੋ ਵਰਲਡ ਕੰਪਨੀ ਆ ਤੇ ਜਿਹੜਾ ਹੋਲੋ ਸੂਟ ਦੇ ਰਾਹੀਂ ਇਹ ਕਰ ਰਹੇ ਸੀ। ਮਤਲਬ ਉਹ ਹੋਰ ਵੀ ਜਿਹੜੇ ਸਾਰੇ ਪ੍ਰੋਜੈਕਟ ਆ, ਕਿਉਂਕਿ ਮੈਂ ਜ਼ਰੂਰ ਤੁਹਾਨੂੰ ਆਪਣੇ ਦਰਸ਼ਕਾਂ ਨੂੰ ਵੀ ਇਹ ਜਾਣਕਾਰੀ ਦੇਣੀ ਚਾਹੁੰਦਾ ਕਿ 2018 ਦੇ ਵਿੱਚ ਜਿਹੜਾ ਇੰਡੀਆ ਦਾ ਡਿਪਾਰਟਮੈਂਟ ਆਫ ਡਿਫੈਂਸ ਪ੍ਰੋਡਕਸ਼ਨ ਆ, ਜਿਹੜਾ ਮਿਨਿਸਟਰੀ ਆਫ ਡਿਫੈਂਸ ਦੇ ਥੱਲੇ ਕੰਮ ਕਰਦਾ ਆ, ਉਹਨੇ ਇੱਕ ਟਾਸਕ ਫੋਰਸ ਬਣਾਈ ਗਈ ਸੀ ਜਿਹਦੇ ਵਿੱਚ ਉਹਨਾਂ ਨੇ ਫਿਰ ਸਟੱਡੀ ਕੀਤੀ, ਜਿਹਦਾ ਸਟੱਡੀ ਦਾ ਕੰਮ ਸੀ ਕਿ ਜਿਹੜਾ ਡਿਫੈਂਸ ਐਪਲੀਕੇਸ਼ਨਸ ਆ ਉਹਦੇ ਵਿੱਚ AI ਨੂੰ ਕਿਵੇਂ ਇਨਵੋਲਵ ਕੀਤਾ ਜਾਵੇ। ਤੇ ਉਹਨਾਂ ਦੀ ਜਿਹੜੀ ਟਾਸਕ ਫੋਰਸ ਦੀ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਰਿਪੋਰਟ ਆ ਉਹ ਜੂਨ 2018 ਦੇ ਵਿੱਚ ਉਹਨਾਂ ਨੇ ਆਪਣੀ ਸਬਮਿਟ ਕੀਤੀ ਸੀ। ਉਹਦੇ ਬੇਸਿਸ ਦੇ ਉੱਤੇ ਜਿਹੜੇ 2 ਮਹਿਕਮੇ ਬਣਾਏ ਗਏ 2019 ਦੇ ਵਿੱਚ, ਜਿਹਦੇ 'ਚ ਡਿਫੈਂਸ AI ਕਾਉਂਸਲ ਤੇ ਡਿਫੈਂਸ AI ਪ੍ਰੋਜੈਕਟ ਏਜੰਸੀ ਜਿਹੜੀ ਆ ਉਹ ਬਣਾਈ ਗਈ ਸੀ, ਜਿਹਦੇ 'ਚ ਲਗਭਗ 100 ਕਰੋੜ ਰੁਪਈਏ ਦਾ ਕਿਹਾ ਜਾ ਰਿਹਾ ਕਿ ਬਜਟ ਜਿਹੜਾ ਐਲੋਕੇਟ ਕੀਤਾ ਗਿਆ ਸੀ। ਤੇ ਉਹਦੇ ਥੱਲੇ ਹੀ ਜਿਹੜੇ ਇਹ ਸਾਰਾ ਕੁਝ ਜਿਹੜਾ ਆ ਉਹ ਕੀਤਾ ਜਾ ਰਿਹਾ। ਹੋਰ ਵੀ 3D ਮਾਡਲਿੰਗ ਜਿਹੜੀ ਆ, ਮਤਲਬ ਕਈ ਪ੍ਰੋਜੈਕਟ ਜਿਹੜੇ ਆ ਉਹ ਇੰਡੀਅਨ ਆਰਮੀ, ਇੰਡੀਅਨ ਡਿਫੈਂਸ ਨਾਲ ਰਿਲੇਟਡ ਚੱਲ ਰਹੇ ਆ। ਪਰ ਜਿਵੇਂ ਮਤਲਬ ਅੱਜ ਫਿਰ ਇਹ 2022 ਦੇ ਵਿੱਚ ਇਹ ਜਿਹੜਾ ਪਰਿਵਾਰ ਆ ਇਹ ਦੁਬਾਰਾ ਵਾਪਸ ਅਮਰੀਕਾ ਆ ਗਿਆ ਸੀ ਤੇ 2022 ਤੋਂ ਮਤਲਬ, ਪਰ ਜਿਹੜਾ ਇਹਨਾਂ ਦਾ ਇਹ ਤੁਸੀਂ ਕਹਿ ਸਕਦੇ ਹੋ ਅੱਜ ਜਿਹੜੀ ਹਿੰਦੁਸਤਾਨ ਟਾਈਮਸ ਦੇ ਵਿੱਚ ਇਹਨਾਂ ਦੀ ਡੈਥ ਦੀ ਰਿਪੋਰਟਿੰਗ ਵੀ ਹੋਈ ਆ, ਉਹਦੇ 'ਚ ਇਹ ਗੱਲ ਦੱਸੀ ਗਈ ਆ ਕਿ ਜਿਹੜੀ ਮਤਲਬ ਇਹ ਕਿਹਾ ਜਾ ਰਿਹਾ ਕਿ ਜਿਹੜੀ ਉਹ ਕੰਪਨੀ ਸੀ ਹੋਲੋ ਵਰਲਡ ਬਣਾਈ ਸੀ ਕਿ ਉਹਨੇ ਆਪਣੇ ਜਿਹੜੇ ਆਪਰੇਸ਼ਨਸ ਆ ਉਹ 2022 ਚ ਖਤਮ ਕਰਤੇ ਸੀ। ਇੰਡੀਅਨ ਐਕਸਪ੍ਰੈਸ ਦਾਅਵਾ ਕਰ ਰਹੀ ਆ, ਪਰ ਜਿਹੜਾ ਨਵੰਬਰ 2023 ਦੇ ਵਿੱਚ ਜਿਹੜਾ ਹੋਲੋ ਵਰਲਡ ਦਾ ਜਿਹੜਾ ਸੋਸ਼ਲ ਮੀਡੀਆ ਹੈਂਡਲ ਆ ਉਹ ਐਕਟਿਵ ਸੀ ਤੇ ਉਹ ਪੋਸਟ ਕਰ ਰਿਹਾ ਸੀ। ਤਾਂ ਮਤਲਬ ਇਹਦੇ 'ਚ ਹਜੇ ਹੋ ਸਕਦਾ ਕਿ ਅੱਗੇ ਭਵਿੱਖ ਦੇ ਵਿੱਚ ਕੁਝ ਗੱਲਾਂ ਨਿਕਲਣ, ਪਰ ਜਿਹੜੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ। ਪਰ ਇਹ ਆ ਕਿ ਜਿਹੜਾ ਇਹ ਕਤਲ ਆ ਇਹ ਗੋਲੀਆਂ ਦੇ ਨਾਲ ਹੋਏ ਆ, ਕਤਲ ਇਹਦੇ 'ਚ ਗੋਲੀਬਾਰੀ ਸ਼ਾਮਲ ਆ ਤੇ ਅਮਰੀਕਾ ਦੇ ਵਿੱਚ ਮਤਲਬ ਇਹ ਕਤਲ ਹੋਏ ਆ। ਤੇ ਇਹ ਬੰਦਾ ਜਿਹੜਾ ਆ ਇੱਕ ਕਾਫੀ ਜਿਹੜੇ ਇੰਪੋਰਟੈਂਟ ਪ੍ਰੋਜੈਕਟ ਆ ਇੰਡੀਅਨ ਡਿਫੈਂਸ ਦੇ, ਖਾਸ ਤੌਰ ਤੇ AI ਦੇ ਨਾਲ ਜੁੜੇ, ਉਹਨਾਂ ਦੇ ਨਾਲ ਰਿਲੇਟਡ ਸੀ। ਪਰ ਇਹ ਹੁਣ ਕਤਲ ਕਿਉਂ ਹੋਏ ਆ, ਕਿਵੇਂ ਹੋਏ ਆ, ਹੋ ਸਕਦਾ ਹੈ ਕਿ ਇਨਵੈਸਟੀਗੇਸ਼ਨ 'ਚ ਸਾਹਮਣੇ ਆਵੇ। ਤੇ ਕਈ ਵਾਰ ਹੁੰਦਾ ਵੀ ਹੈ ਅੱਜ ਦੀ ਖਬਰ ਆ ਤੇ ਉਹ ਤੋਂ ਬਾਅਦ ਇਹ ਜਿਹੜੇ ਮਤਲਬ ਕਦੇ ਵੀ ਇਹ ਗੱਲਾਂ ਸਾਹਮਣੇ ਨਹੀਂ ਆਉਂਦੀਆਂ, ਜਿਹੜੀਆਂ ਇਨਵੈਸਟੀਗੇਸ਼ਨਸ ਆ ਉਹ ਇਸ ਤਰੀਕੇ ਨਾਲ ਵੀ ਹੁੰਦਾ। ਪਰ ਇਹ ਅਸੀਂ ਜ਼ਰੂਰ ਚਾਹੁੰਦੇ ਸੀ ਕਿ ਜਿਹੜੀ ਇਹ ਜਾਣਕਾਰੀ ਆ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਜਾਵੇ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਵੀ ਤੇ ਸਮਾਂ ਕੱਢਣ ਦੇ ਲਈ। ਸਾਡੇ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਦੁਨੀਆ ਭਰ ਦੇ ਵਿੱਚੋਂ ਜੁੜੇ ਹੋਏ ਆ, ਮੈਂ ਉਮੀਦ ਕਰਦਾ ਅੱਜ ਦਾ ਇਹ ਸੱਚੋ ਸੱਚ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਹਰ ਇੱਕ ਸਿੱਖ ਪਰਸਪੈਕਟਿਵ ਤੋਂ ਜਿਹੜੀਆਂ ਖਬਰਾਂ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਤੇ ਵੀ ਅਸੀਂ ਵਿਚਾਰ ਚਰਚਾ ਕਰੀਏ, ਨਾਲ ਹੀ ਨਾਲ ਜਿਹੜੀਆਂ ਅਹਿਮ ਡਿਵੈਲਪਮੈਂਟ ਹੋ ਰਹੀਆਂ ਨੇ ਉਹ ਸਾਡੇ ਵੱਖਰੇ ਪ੍ਰੋਗਰਾਮਸ ਰਾਹੀਂ, ਭਾਵੇਂ ਉਹ ਖਬਰ ਦੀ ਖਬਰ ਹੋਵੇ, ਸਾਡੇ ਨਿਊਜ਼ ਦਾ ਸੈਗਮੈਂਟ ਹੋਵੇ, ਜਾਂ ਜਿਹੜੀ ਸਾਡੀ ਲਾਈਵ ਕਵਰੇਜ ਜਾਂ ਅਦਰਵਾਈਜ਼ ਕਵਰੇਜ, ਭਾਵੇਂ ਉਹ ਬੀਤੇ ਦਿਨਾਂ ਦੇ ਵਿੱਚ ਤੁਸੀਂ ਨਿਊਯਾਰਕ ਦੇ ਵਿੱਚ ਨਗਰ ਕੀਰਤਨ ਹੋਇਆ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 37ਵਾਂ ਸਟਾਕਟਨ ਦਾ ਸੀ, ਤੇ ਈਵਨ ਪੰਜਾਬ ਦੇ ਵਿੱਚੋਂ ਅਸੀਂ ਅੱਜ ਜਿਹੜਾ ਹੈ ਉਹ ਦਲ ਖਾਲਸਾ ਵੱਲੋਂ ਖਾਲਿਸਤਾਨ ਐਲਾਨਾਮੇ ਨੂੰ ਮੁੱਖ ਰੱਖਦਿਆਂ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ ਸੀ, ਜਿੱਥੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ, ਜਿਹੜੀ ਸਿੱਖ ਲੀਡਰਸ਼ਿਪ ਹੈ, ਘੱਟੋ ਘੱਟ ਇਹ ਕਹਿ ਲਓ ਕਿ ਜਿਹੜੀ ਪੰਜਾਬ ਪੱਖੀ ਜਾਂ ਖਾਲਿਸਤਾਨ ਪੱਖੀ ਲੀਡਰਸ਼ਿਪ ਹੈ ਉਹ ਸਾਰੀ ਉੱਥੇ ਪਹੁੰਚੀ ਹੋਈ ਸੀ। ਉਹ ਅਸੀਂ ਸਾਂਝੀ ਕੀਤੀ ਹੈ TV 84 ਦੇ ਪਲੇਟਫਾਰਮ ਦੇ ਉੱਤੇ। ਕੋਸ਼ਿਸ਼ ਕਰਦੇ ਹਾਂ ਕਿ ਸਾਰਾ ਅਸੀਂ ਤੁਹਾਡੇ ਨਾਲ ਸਾਂਝਾ
ਕਰ ਸਕੀਏ। ਈਵਨ ਡਾਕਟਰ ਅਮਰਜੀਤ ਸਿੰਘ ਹੋਰਾਂ ਦਾ ਜਿਹੜੇ ਇਸ ਵਕਤ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਹੈਗੇ ਆ, ਮੈਲਬਰਨ ਸ਼ਹਿਰ ਦੇ ਵਿੱਚ, ਉਹਨਾਂ ਵੱਲੋਂ ਵੀ ਸੁਨੇਹਾ ਸਾਂਝਾ ਕੀਤਾ ਗਿਆ ਸੀ, ਜਿਹਨੂੰ ਕਾਫੀ ਵਾਈਡਲੀ ਜਿਹੜਾ ਹੈ ਉਹ ਪਸੰਦ ਕੀਤਾ ਗਿਆ ਖਾਲਿਸਤਾਨ ਐਲਾਨਨਾਮੇ ਦੇ ਉੱਤੇ, ਤੇ ਜਿਹੜਾ ਭਾਰਤ ਪਾਕਿਸਤਾਨ ਦੇ ਦਰਮਿਆਨ ਇਸ ਵਕਤ ਸਿਚੁਏਸ਼ਨ ਬਣੀ ਹੋਈ ਆ ਉਸ ਦੇ ਉੱਤੇ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਅਸੀਂ ਕੰਟੀਨਿਊਟੀ ਦੇ ਨਾਲ ਇਹ ਜਿਹੜਾ TV84 ਦੇ ਪਲੇਟਫਾਰਮ ਦੇ ਰਾਹੀਂ ਤੁਹਾਡੇ ਤੱਕ ਜਾਣਕਾਰੀ ਵੀ ਸਾਂਝੀ ਕਰਦੇ ਰਹਾਂਗੇ ਤੇ ਤੁਹਾਡੇ ਨਾਲ ਰਾਬਤਾ ਸਾਡਾ ਜਾਰੀ ਰਹੇਗਾ। ਜਾਂਦੇ ਜਾਂਦੇ ਇਸ ਸ਼ੋਅ ਦੇ ਅੰਤ ਦੇ ਵਿੱਚ ਮੈਂ ਬੇਨਤੀ ਜ਼ਰੂਰ ਕਰਦੇ ਹਾਂ ਤੁਹਾਨੂੰ ਕਿ ਇਸ ਪਲੇਟਫਾਰਮ ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ, www.tv84.tv, ਜਾਂ ਤੁਸੀਂ ਸਾਡੇ ਤੱਕ ਚੈੱਕ ਰਾਹੀਂ ਵੀ ਆਪਣੀਆਂ ਡੋਨੇਸ਼ਨਸ ਭੇਜ ਸਕਦੇ ਹੋ। ਕਿਸੇ ਵੀ ਰੂਪ ਦੇ ਵਿੱਚ ਸਾਨੂੰ ਲਿਖਣ ਦੇ ਲਈ ਤੁਸੀਂ ਈਮੇਲ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, sos@tv84.tv ਦੇ ਉੱਤੇ, ਜਾਂ ਚੈੱਕ ਰਾਹੀਂ ਤੁਸੀਂ ਡੋਨੇਸ਼ਨ ਸਾਡੇ ਐਡਰੈਸ ਦੇ ਉੱਤੇ ਸਾਨੂੰ ਮੇਲ ਕਰ ਸਕਦੇ ਹੋ, 3601 37th Avenue, Long Island City, New York 11101। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਦੁਬਾਰਾ ਫੇਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ, ਵਿਚਾਰਾਂ ਦੀ ਸਾਂਝ ਪਾਵਾਂਗੇ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਦਿਓ। ਫਤਿਹ ਦੀ ਸਾਂਝ ਪਾਈਏ ਸੁਖਵਿੰਦਰ ਸਿੰਘ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।